गौतम टीवी जी फॉर सारे दर्शकों ते ਸਰੋਤਿਆਂ ਨੂੰ जी आया कहंदियां प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आया प्रोग्राम सचो सच विच बहुत शुक्रिया जी। डॉक्टर साहब, आज 6 दिसंबर 2021 23 मगर नानकशाही संमत 553 का दिन है। तो डॉक्टर साहब, प्रोग्राम शुरू करने तो पहला ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਸੋ ਵੀਕਐਂਡ ਦੇ ਵਿੱਚ ਔਰ ਵੀਕਡੇਜ਼ ਦੀਆਂ ਆਪਾਂ ਦੀਆਂ ਘਟਨਾਵਾਂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ, ਕਰੰਟ ਇਸ਼ੂ ਬਾਰੇ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਕਿ ਆਪਾਂ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਹੁਣ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਭੈਣ ਜੀ ਹਰਜੀਤ ਕੌਰ ਬਾਲਜੀਰਾ ਵੱਲੋਂ। ਸੋ ਇਹਨਾਂ ਨੇ ਦਰਸ਼ਕਾਂ ਲਈ ਇਹੀ ਸੁਨੇਹਾ ਦਿੱਤਾ ਹੈ ਕਿ ਅਸੀਂ ਸਟੇਟ ਖਿਲਾਫ ਲੜਾਈ ਲੜ ਰਹੇ ਹਾਂ। ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਸਾਨੂੰ ਪੰਜਾਬ ਵਿੱਚ ਕੋਈ ਵੀ ਸਿਆਸੀ ਤਬਦੀਲੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦੀ। ਸਾਡਾ ਜਿਹੜਾ ਨਿਆਰਾਪਨ ਹੈ ਕੇਂਦਰ ਨੂੰ ਸਤਾਉਂਦਾ ਹੈ ਔਰ ਖਾਲਿਸਤਾਨ ਦੀ ਆਜ਼ਾਦੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਸੋ ਆਜ਼ਾਦੀ ਨਾਲ ਹੀ ਸਾਡੇ ਜਿਹੜੇ ਲਟਕਰੇ ਮਸਲੇ ਹੱਲ ਹੋਣਗੇ। ਆਜ਼ਾਦੀ ਦੀ ਪ੍ਰਾਪਤੀ ਅਤੇ ਸਰਕਾਰੀ ਪ੍ਰੋਪੇਗੈਂਡੇ ਨੂੰ ਬੇਨਕਾਬ ਕਰਨ ਲਈ ਟੀਵੀ 84 ਜਿਹੜੀ ਸਮੁੱਚੀ ਟੀਮ ਦਾ ਧੰਨਵਾਦ। ਸੋ ਸਾਡਾ ਫਰਜ਼ ਹੈ ਕਿ ਅਸੀਂ ਆਪਣਾ ਜਿਹੜਾ ਦਸਵੰਧ ਹੈ ਕੱਢੀਏ ਔਰ ਟੀਵੀ 84 ਵਰਗੇ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਜੀ ਹਰਜੀਤ ਕੌਰ ਬਾਲਜੀਰਾ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ। ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਾਂਗੇ ਔਰ ਨਾਲ ਹੀ ਜਿਹੜਾ ਪਹਿਲਾ ਅਹਿਮ ਇਸ਼ੂ ਹੈ ਉਸ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 29 ਸਾਲ ਪਹਿਲਾਂ ਹਿੰਦੂ ਤਵੀ ਗੁੰਡਿਆਂ ਨੇ 5 ਸਦੀਆਂ ਜਿਹੜੀ ਪੁਰਾਣੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ ਸੀ ਔਰ ਇਹਨਾਂ 29 ਵਰਿਆਂ ਵਿੱਚ ਇਸ ਹਿੰਦੂ ਤਵੀ ਦੈਂਤ ਨੇ ਹਜ਼ਾਰਾਂ ਹੋਰ ਜਿਹੜੇ ਬੇਗੁਨਾਹ ਸਿੱਖ ਜਿਹੜੇ ਮੁਸਲਮਾਨਾਂ ਦਾ ਘਾਣ ਕੀਤਾ ਹੈ ਔਰ ਅਕਲੀਤਾਂ ਦੇ ਖੂਨ ਨਾਲ ਪਲ ਕੇ ਮੋਟੇ ਤਾਜ਼ੇ ਜਿਹੜੇ ਨੇ ਹੋਏ ਨੇ। ਸੋ ਹਿੰਦੂ ਤਵੀ ਜਿਹੜੀ ਰਾਖਸ਼ ਨੇ ਹੁਣ ਅੱਗੂ ਮਥੁਰਾ ਤੇ ਬਨਾਰਸ ਦੀਆਂ ਜਿਹੜੀਆਂ ਇਤਿਹਾਸਕ ਮਸਜਿਦਾਂ ਨੂੰ ਆਪਣੇ ਨਿਸ਼ਾਨੇ ਤੇ ਲੈ ਆਂਦਾ। ਸੋ ਇਹਨਾਂ 29 ਵਰਿਆਂ ਵਿੱਚ ਘੱਟ ਗਿਣਤੀ ਕੌਮਾਂ ਕਿਸ ਹਾਲਤ ਵਿੱਚ ਗੁਜ਼ਰੀਆਂ ਹਨ ਅਤੇ ਜਿਹੜਾ ਉਹਨਾਂ ਦਾ ਭਵਿੱਖ ਹੈ ਉਹ ਕੀ ਹੈ। ਸੋ ਇਸ ਬਾਰੇ ਆਪਾਂ ਵੀ ਚਰਚਾ ਕਰਾਂ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਪਹਿਲਾਂ ਤਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ। ਉਸ ਤੋਂ ਬਾਅਦ ਜਿਹੜਾ ਆਪਣਾ ਇਸ਼ੂ ਹੋਏਗਾ ਉਸ ਪਰ ਆਪਾਂ ਵਿਚਾਰ ਜਾਣਾਂਗੇ। ਕੀ ਵਿਚਾਰਾਂ ਨੇ ਡਾਕਟਰ ਸਾਹਿਬ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਮਾਤਾ ਜੀ ਹਰਜੀਤ ਕੌਰ ਬਲ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਮਾਤਾਵਾਂ ਸਾਡਾ ਬਹੁਤ ਕੀਮਤੀ ਸਰਮਾਇਆ ਨੇ ਕਿਉਂਕਿ ਲਗਾਤਾਰਤਾ ਨਾਲ ਔਰ ਮੈਂ ਕਾਊਂਟ ਕਰ ਸਕਦਾ ਹਾਂ ਕਿੱਥੇ ਕਿੱਥੇ ਕਿਹੜੀ ਮਾਤਾ ਰੈਗੂਲਰਲੀ ਪਿਛਲੇ ਇਹਨਾਂ ਸਾਰੇ ਵਰਿਆਂ ਤੋਂ ਸਾਡੇ ਪ੍ਰੋਗਰਾਮ ਨੂੰ ਰੈਗੂਲਰ ਦੇਖਦੇ ਨੇ ਔਰ ਜਦੋਂ ਮਿਲਣਗੇ ਜਿਹੜੀ ਫਿਰ ਉਹਨਾਂ ਦੀ ਥਾਪੀ ਪਿਆਰ ਔਰ ਜਿਹੜਾ ਉਹਨਾਂ ਦੇ ਮੂੰਹ ਚੋਂ ਨਿਕਲੇ ਬਲੈਸਿੰਗ ਦੇ ਬੋਲ ਹੁੰਦੇ ਨੇ ਉਹ ਹੀ ਜਿਹੜਾ ਸਾਨੂੰ ਚੱਲਦਾ ਰੱਖਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਤਾ ਜੀ ਹਰਜੀਤ ਕੌਰ ਬਲ ਆਪਣਾ ਦਸਵੰਧ ਵੀ ਇਸ ਦਸਵੰਧ ਹਫ਼ਤੇ ਦੇ ਚੱਲਦੇ ਹਾਂ ਔਰ ਅਦਰਵਾਈਜ਼ ਵੀ। ਔਰ ਅਸੀਂ ਜਦੋਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਜ਼ਾਹਰ ਹੈ ਹਰਪ੍ਰੀਤ ਸਿੰਘ ਸੰਧੂ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਕੌਮੀ ਕੌਜ਼ ਦੇ ਲਈ ਹਰ ਪੱਖ ਤੋਂ ਹੀ। ਔਰ ਮੈਂ ਸਮਝਦਾ ਹਾਂ ਕਿ ਜਿਨ੍ਹਾਂ ਨੇ ਇੱਥੋਂ ਦੇ ਸਿਸਟਮ 'ਚ ਆ ਕੇ 10-11 ਸਾਲ ਦੀ ਉਮਰ 'ਚ ਹਰਪ੍ਰੀਤ ਸਿੰਘ ਇੱਥੇ ਆ ਜਾਂਦੇ ਨੇ, ਸਪੋਰਟਸ ਦੇ ਵਿੱਚ ਵੀ ਉਹਨਾਂ ਨੇ ਐਕਸੈਲ ਕੀਤਾ ਹੈ
ਤੇ ਜੇ ਇੱਕ ਆਈਡੀਅਲ ਸਿੰਘ ਦੇ ਦੀਦਾਰ ਕਰਨੇ ਹੋਣ, ਪੂਰੀ ਵੈਲ ਬਿਲਟ ਔਰ ਲੰਮੇ ਔਰ ਪੂਰਾ ਜਿਹਦੇ ਚ ਪੰਜਾਬੀ ਤੇ ਵੀ ਪੂਰਾ ਕੰਟਰੋਲ, ਅੰਗਰੇਜ਼ੀ ਤੇ ਵੀ, ਔਰ ਜਿਸ ਕਿਸਮ ਦੀ ਮਹਿਮਾਨ ਨਵਾਜ਼ੀ ਉਹਨਾਂ ਦੇ ਘਰ ਗਿਆ, ਐਵੇਂ ਲੱਗਦਾ ਹੁੰਦਾ ਕਿ ਭਾਈ ਇੱਥੋਂ ਜਾਈਏ ਹੀ ਨਾ। ਔਰ ਜਦੋਂ ਮਿਲਦੇ ਨੇ, ਔਰ ਜਿਵੇਂ US ਕਾਂਗਰੈਸ਼ਨਲ ਸਿੱਖ ਕਾਕਸ ਦੇ ਲਈ ਉਹਨਾਂ ਨੇ ਪਿਛਲੇ 5-6 ਸਾਲਾਂ 'ਚ ਦਿਨ ਰਾਤ ਇੱਕ ਕੀਤਾ। ਗੁਰਦੁਆਰਾ ਸਾਹਿਬ ਐਲਸਾ ਬਰਾਂਟੇ ਦੇ ਉਹ ਪ੍ਰੈਜ਼ੀਡੈਂਟ ਨੇ, ਔਰ ਉੱਥੇ ਵੀ ਗੁਰਦੁਆਰਾ ਸਾਹਿਬ ਦੀ ਨਵੇਂ ਸਿਰਿਓਂ ਤਾਮੀਰ ਦੇ ਲਈ ਉਹ ਕੰਮ ਕਰ ਰਹੇ ਨੇ। ਸਾਡੇ ਲਈ ਉਹ ਭਰਾਵਾਂ ਵਾਂਗ ਨੇ, ਹਮੇਸ਼ਾ ਹੀ ਜਿਹੜਾ ਉਹ ਮਾਣ ਔਰ ਪਿਆਰ ਦਿੰਦੇ ਨੇ। ਔਰ ਮਾਤਾ ਜੀ ਹਰਜੀਤ ਕੌਰ ਬਲ ਜਿਹਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਤੇ ਇਹ ਜਿਵੇਂ ਉਹ ਸਾਨੂੰ ਅਸ਼ੀਰਵਾਦ ਦਿੰਦੇ ਨੇ, ਪਿਆਰ ਦਿੰਦੇ ਨੇ, ਉਵੇਂ ਹੀ ਆਪਣਾ ਪਿਆਰ ਭਰਿਆ ਹੱਥ ਸਾਡੇ ਸਿਰ ਤੇ ਰੱਖਣ ਤਾਂ ਕਿ TV 84 ਜਿਸ ਨਿਸ਼ਾਨੇ ਨੂੰ ਲੈ ਕੇ ਤੁਰਿਆ, ਜਿਵੇਂ ਮਾਤਾ ਜੀ ਨੇ ਵੀ ਕਿਹਾ ਕਿ ਅਲਟੀਮੇਟਲੀ ਮਸਲਿਆਂ ਦਾ ਹੱਲ ਕੌਮੀ ਆਜ਼ਾਦੀ ਨਾਲ ਜੁੜਿਆ ਹੋਇਆ। ਸੋ TV 84 ਆਪਣੀ ਮੰਜ਼ਿਲੇ ਮਕਸੂਦ ਤੱਕ, ਇਸ ਨਿਸ਼ਾਨੇ ਦੇ ਅਪੜਨ ਤੱਕ ਹੀ ਨਹੀਂ, ਜਦੋਂ ਆਜ਼ਾਦ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਐਸਟੈਬਲਿਸ਼ ਹੋ ਜਾਂਦਾ ਹੈ, ਉਹ TV 84 ਉਸ ਖਾਲਿਸਤਾਨ ਦੀ ਵੀ ਆਵਾਜ਼ ਬਣੇ। ਜਿਵੇਂ ਕਿ ਅਸੀਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਡੌਨ ਇੰਟਰਨੈਸ਼ਨਲ ਵਰਗਾ ਮੀਡੀਆ ਦੇਖਦੇ ਹਾਂ, ਜਿਨ੍ਹਾਂ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਫਾਊਂਡ ਕੀਤਾ, ਪਰ 75 ਸਾਲ ਬਾਅਦ ਵੀ ਉਹ ਅੱਜ ਯਾਦ ਦਹਾਨੀ ਕਰਵਾਉਂਦਾ ਹੈ ਕਿ ਕਿਵੇਂ ਉਸ ਪੀਰੀਅਡ ਦੇ ਵਿੱਚ, ਜਦੋਂ ਕਿ ਇੱਕ ਪਾਸੇ ਬ੍ਰਾਹਮਣਵਾਦੀ ਤਾਕਤਾਂ, ਗਾਂਧੀ, ਨਹਿਰੂ ਔਰ ਉਹਨਾਂ ਦੇ ਬਿਰਲੇ ਔਰ ਦੂਜੇ ਅਮੀਰ ਲੋਕ ਕਿੰਨਾ ਮੀਡੀਆ ਸਾਹਮਣੇ ਲਿਆ ਕੇ, ਜਿਹੜਾ ਉਸ ਜ਼ਮਾਨੇ 'ਚ ਅਜੇ ਪ੍ਰਿੰਟ ਮੀਡੀਆ ਦਾ ਹੀ ਦੌਰਾ ਸੀ, ਮਿਸ ਇਨਫੋਰਮੇਸ਼ਨ ਫੈਲਾ ਰਹੇ ਸੀ। ਲੇਕਿਨ ਜੇ ਤੁਹਾਡੇ ਕੋਲ ਇੱਕ ਅਦਾਰਾ ਵੀ ਹੁੰਦਾ ਜਿਹਦੇ ਨਾਲ ਤੁਸੀਂ ਦੁਸ਼ਮਣ ਦਾ ਮੂੰਹ ਭੰਨੋ, ਤੇ ਤੁਸੀਂ ਆਪਣੇ ਕਾਡਰ ਨੂੰ, ਆਪਣੇ ਲੋਕਾਂ ਨੂੰ ਦੱਸ ਰਹੇ ਹੁੰਦੇ ਹੋ ਕਿ ਭਾਈ ਅਸੀਂ ਲਾਈ ਡਾਊਨ ਕਰਕੇ ਨਹੀਂ ਲੈ ਰਹੇ, ਔਰ ਹਰ ਗੱਲ ਦਾ, ਜਿਸ ਨੂੰ ਕਹਿੰਦੇ ਨੇ ਕਿ ਟਿਟ ਫॉर ਟੈਟ, ਹਰ ਦਾ ਜਵਾਬ। ਔਰ TV 84 ਦਾ ਅੱਜ ਦੇ ਪੀਰੀਅਡ ਦੇ ਵਿੱਚ ਇਹ ਅਸੀਂ ਨਹੀਂ ਕਹਿੰਦੇ, ਆਪ ਕਹੀਏ ਤਾਂ ਫਿਰ ਉਹ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਗੱਲ ਹੁੰਦੀ ਹੈ। ਜਦੋਂ ਸਾਡੇ ਵੀਰ ਭੈਣਾਂ ਸਾਨੂੰ ਲਿਖਦੇ ਨੇ, ਮਿਲਦੇ ਨੇ ਜਦੋਂ, ਔਰ ਜਿਸ ਕਿਸਮ ਦਾ ਉਤਸ਼ਾਹ ਉਹ ਦਿੰਦੇ ਨੇ, ਉਸ ਤੋਂ ਸਾਨੂੰ ਲੱਗਦਾ ਵੀ ਜ਼ਰੂਰ ਅਸੀਂ ਕੋਈ ਯੂਜ਼ਫੁਲ ਕੰਮ ਕਰ ਰਹੇ ਹਾਂ। ਔਰ ਮਾਤਾ ਜੀ ਉਹਨਾਂ ਚੋਂ ਇੱਕ ਨੇ ਜਿਹੜੇ ਕਿ ਬਹੁਤ ਖੁਸ਼ ਹੁੰਦੇ ਨੇ, ਜਿਹਨੂੰ ਅਸੀਂ ਗਦਗਦ ਹੋਣਾ ਕਹਿੰਦੇ ਆ, ਇਵੇਂ ਉਹ ਪਿਆਰ ਨਾਲ ਭਰ ਦਿੰਦੇ ਨੇ। ਸੋ ਬਹੁਤ ਸ਼ੁਕਰੀਆ। ਵੀਕਐਂਡ ਜਿੱਥੇ ਇੱਕ ਪਾਸੇ ਜਦੋਂ ਤੁਸੀਂ ਮਿਲਦੇ ਹੋ, ਬਹੁਤ ਸਾਰੇ ਸਿੰਘਾਂ ਸਿੰਘਣੀਆਂ ਦੇ ਦੀਦਾਰ ਹੁੰਦੇ ਨੇ, ਸੋ ਜ਼ਾਹਰ ਹੈ ਕਿ ਸਿੰਘਾਂ ਚੋਂ ਸੰਗਤ ਗੁਰੂ ਦਾ ਦੀਦਾਰ ਹੁੰਦਾ, ਪਰ ਕਈ ਵਾਰ ਇਹ ਓਕੇਜ਼ਨ ਕਿ ਤੁਸੀਂ ਕੈਸੇ ਮੌਕੇ ਤੇ ਮਿਲ ਰਹੇ ਹੋ। ਹੁਣ ਜਦੋਂ ਅਸੀਂ ਨਗਰ ਕੀਰਤਨ 'ਚ ਮਿਲਦੇ ਹਾਂ, ਜਿਵੇਂ ਯੂਬਾ ਸਿਟੀ ਨਗਰ ਕੀਰਤਨ ਸੀ, 60-70 ਹਜ਼ਾਰ ਦਾ ਇਕੱਠ ਸੀ, ਬਹੁਤ ਦੂਰੋਂ ਆਏ ਸਿੰਘਾਂ ਸਿੰਘਣੀਆਂ ਦੇ ਨਾਲ ਮੁਲਾਕਾਤ ਹੋਈ, ਕਈ ਚੇਚਾ ਮਿਲਣ ਆਏ ਕਿ ਭਾਈ TV 84 ਦੀ ਟੀਮ ਨੇ ਆਣਾ, ਔਰ ਉਹਦਾ ਇੱਕ ਆਪਣਾ ਰੰਗ ਹੁੰਦਾ। ਪਰ ਜਿਸ ਦਾ ਜ਼ਿਕਰ ਅਸੀਂ 28 ਨਵੰਬਰ ਤੋਂ ਬਾਅਦ ਹੀ ਲਗਾਤਾਰਤਾ ਨਾਲ ਕਰਦੇ ਰਹੇ, ਜਿਸ ਯੋਧੇ ਦਾ, ਵੀਰ ਹਰਪ੍ਰੀਤ ਸਿੰਘ ਰਾਣਾ, ਜਿਹੜੇ ਕਿ 28 ਨਵੰਬਰ ਨੂੰ ਇੰਗਲੈਂਡ ਦੇ ਵਿੱਚ ਬਰਮਿੰਘਮ ਨਗਰ ਕੀਰਤਨ ਦੇ ਦੌਰਾਨ, ਜਿੱਥੇ ਕਿ ਰੈਫਰੈਂਡਮ 2020 ਦੀਆਂ ਵੋਟਾਂ ਵੀ ਪੈ ਰਹੀਆਂ ਸਨ, ਆਜ਼ਾਦੀ ਜਿਹੜਾ ਹੈ ਉਹ ਫਜ਼ਾ ਦੇ ਵਿੱਚ ਗੁੰਜਾਂਦੇ ਜ਼ਮੀਨ ਦੇ ਉੱਤੇ ਡਿੱਗੇ ਔਰ ਸਾਨੂੰ ਵਿਛੋੜਾ ਦੇ ਗਏ। ਅਸੀਂ ਲਗਾਤਾਰਤਾ ਨਾਲ ਪਿਛਲਾ ਸਾਰਾ ਹਫਤਾ ਉਹਨਾਂ ਬਾਰੇ ਗੱਲਬਾਤ ਕੀਤੀ, ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਸੈਚਰਡੇ ਨੂੰ ਉਹਨਾਂ ਦਾ ਅੰਤਮ ਦੀਦਾਰ ਔਰ ਅੰਤਮ ਅਰਦਾਸ ਜ਼ਾਹਰ ਹੈ, ਇੱਕ ਫੰਕਸ਼ਨ ਜਿਹੜਾ ਹੈ ਅੰਤਮ ਦਰਸ਼ਨ ਦਾ, ਉਹ ਕ੍ਰੀਮੇਟੋਰੀਅਮ 'ਚ ਹੋਇਆ, ਔਰ ਫਿਰ ਕ੍ਰੀਮੇਟੋਰੀਅਮ ਤੋਂ ਉਹਨਾਂ ਦੀ ਜਿਹੜੀ ਹੈ ਮ੍ਰਿਤਕ ਸਰੀਰ, ਉਸ ਨੂੰ ਇੱਕ ਵੱਡੇ ਜਲੂਸ ਦੇ ਰੂਪ ਦੇ ਵਿੱਚ, ਕਾਫਲੇ ਦੇ ਰੂਪ, ਜਿੱਥੇ ਕਿ ਅੱਗੇ ਨਗਾਰਾ ਸੀ ਔਰ ਉਸ ਦੇ ਪਿੱਛੇ ਜਿਹੜਾ ਉਹਨਾਂ ਦੀ ਡੈੱਡ ਬਾਡੀ, ਇੱਕ ਬੜੇ ਸਜਾਏ ਹੋਏ ਫਲੋਟ, ਜਿਸ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ, ਆਜ਼ਾਦੀ ਦੀ ਗੱਲ ਸੀ, ਔਰ ਉਸ ਦੇ ਪਿੱਛੇ ਦੁਨੀਆ ਭਰ ਦੇ ਨੁਮਾਇੰਦੇ ਸਿੱਖ ਔਰ ਖਾਸ ਤੌਰ ਤੇ ਅਮਰੀਕਾ ਕੈਨੇਡਾ ਤੋਂ, ਕਿਉਂਕਿ ਜਦੋਂ ਉਹਨਾਂ ਦੀ ਡੈੱਡ ਬਾਡੀ ਇੰਗਲੈਂਡ ਤੋਂ ਆਈ 6-7 ਸਿੰਘ ਉੱਥੋਂ ਵੀ ਨਾਲ ਆਏ। ਲੇਕਿਨ ਇਸ ਦੇ ਵਿੱਚ ਵੱਡਾ ਇਕੱਠ ਔਰ ਨੌਜਵਾਨਾਂ ਦਾ, ਔਰ ਉਹ ਨੌਜਵਾਨ ਦਰਸ਼ਕ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਕਰੀਨ ਤੇ ਇਮੇजेस ਦੇਖ ਰਹੇ ਨੇ, ਜਿਹੜੇ ਖਾਲਿਸਤਾਨ ਦੇ ਐਕਟਿਵਿਸਟ ਨੇ, ਸਿਰ ਤੋਂ ਪੈਰਾਂ ਤੱਕ ਖਾਲਿਸਤਾਨ ਦੇ ਰੰਗ ਵਿੱਚ ਰੰਗੇ ਹੋਏ ਨੇ।
ਔਰ ਇਹ ਠੀਕ ਹੈ, ਬਹੁਤ ਵਾਰ ਅਸੀਂ ਜਦੋਂ ਇਹ ਗੱਲ ਫਰਾਈਡੇ ਵੀ ਕਹੀ ਔਰ ਲਗਾਤਾਰਤਾ ਨਾਲ ਈਵਨ ਸੰਡੇ ਜਦੋਂ ਉਹਨਾਂ ਦੀ ਅੰਤਮ ਅਰਦਾਸ ਹੋਈ ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਇਹ ਲਾਈਫ ਵਰਥ ਸੈਲੀਬ੍ਰੇਸ਼ਨ ਹੈ। ਬੇਸ਼ੱਕ 30-31 ਸਾਲਾਂ ਦਾ ਗੱਭਰੂ, ਜੇ ਅਸੀਂ ਮਾਪਿਓ ਦੇ ਔਰ ਪਰਿਵਾਰ ਦਾ ਦੇਖੀਏ ਕਿੰਨਾ ਵੱਡਾ ਲਾਸ ਹੈ, ਪਰ ਤੁਹਾਨੂੰ ਹੌਸਲਾ ਮਿਲਦਾ ਹੈ ਔਰ ਤੁਸੀਂ ਉਸ ਉਤਸ਼ਾਹ 'ਚ ਭਰਦੇ ਹੋ ਜਦੋਂ ਉਹਨਾਂ ਦੀ ਮਾਤਾ, ਜਦੋਂ ਕਿ ਜਿੱਥੇ ਉਹਨਾਂ ਦਾ ਦੀਦਾਰ ਕਰਵਾਇਆ ਜਾ ਰਿਹਾ ਹੈ, ਉਹ ਆਉਂਦੇ ਨੇ ਪੁੱਤਰ ਦੇ ਸਿਰ ਤੇ ਹੱਥ ਰੱਖ ਕੇ, ਔਰ ਫਿਰ ਜਿੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਨੱਕੋ ਨੱਕ ਭਰਿਆ ਹੋਇਆ ਖਚਾ ਖਚ ਕ੍ਰੀਮੇਟੋਰੀਅਮ ਦਾ ਹਾਲ ਸੀ, ਔਰ ਉਹ ਬੁਲੰਦ ਆਵਾਜ਼ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਨੇ, ਅੱਖਾਂ 'ਚੋਂ ਅਥਰੂ ਸੀ ਹਰ ਇੱਕ ਦੇ ਕਿ ਇਹ ਹੈ ਅਸੀਂ ਪੁਰਾਤਨ ਸਮੇਂ ਦੇ ਵਿੱਚ ਆਪਣੀਆਂ ਉਹਨਾਂ ਮਾਤਾਵਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੇ ਸਵਾ ਮਨ ਦੇ ਪੀਸਣੇ ਪੀਸੇ ਹੈ, ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਹਾਰ, ਉਹਨਾਂ ਦੇ ਟੁਕੜੇ ਉਹਨਾਂ ਦੇ ਹਾਰ ਬਣਾ ਕੇ ਉਹਨਾਂ ਦੇ ਗਲਾਂ 'ਚ ਪਾਏ ਗਏ। ਔਰ ਜਦੋਂ ਅਸੀਂ ਸ਼ੁਕਰ ਦੀ ਗੱਲ ਕਰਦੇ ਹਾਂ ਕਿ ਭਾਈ ਸਾਰਾ ਦਿਨ ਚੱਕੀ ਪੀਂਦੇ ਹਾਂ, ਉਸ ਸਾਰੇ 'ਚੋਂ ਸ਼ਾਮ ਹੋ ਗਈ, ਸਾਰੀਆਂ ਇਕੱਠੀਆਂ ਰਹਿ ਰਾਸ ਦਾ ਪਾਠ ਕਰਦੀਆਂ ਨੇ ਉਸ ਮੀਰ ਮੰਨੂ ਦੀ ਕੈਦ ਦੇ ਵਿੱਚ, ਔਰ ਨਾਲ ਦੀ ਨਾਲ ਰਹਿ ਰਾਸ ਤੋਂ ਬਾਅਦ ਅਰਦਾਸ ਕਰਦੀਆਂ ਨੇ ਕਿ ਹੇ ਸਤਿਗੁਰੂ, ਹੇ ਅਕਾਲ ਪੁਰਖ, 4 ਪਹਿਰ ਦਿਨ ਤੇਰੇ ਭਾਣੇ 'ਚ ਬਤੀਤ ਹੋਇਆ, ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਨੀ। ਤੇ ਅਸੀਂ ਇਹ ਸੋਚਦੇ ਸੀ ਕਿ ਇਹ ਕਿਉਂ ਜੇ ਜੇਰੇ ਵਾਲੀਆਂ ਮਾਵਾਂ ਸੀ ਕਿ ਬੱਚਿਆਂ ਦੇ ਟੁਕੜੇ ਜਿਹੜੇ ਨੇ ਉਹਨਾਂ ਦੇ ਗਲ 'ਚ ਪਾਏ ਹੋਏ ਨੇ ਹਾਰ ਬਣਾ ਕੇ, ਉਹਨਾਂ ਨੂੰ ਸਾਰਾ ਦਿਨ ਜਿਹੜਾ ਸਵਾ ਮਨ ਦਾ ਪੀਸਣਾ ਦਿੱਤਾ ਹੈ ਪੀਣ ਦੇ ਲਈ, ਔਰ ਇੱਕ ਟੁਕੜਾ ਖੰਨੀ ਰੋਟੀ ਦਿੱਤੀ ਜਾਂਦੀ ਹੈ ਔਰ ਕੁਝ ਪਾਣੀ ਕਿ ਜਿਹਦੇ ਤੇ ਉਹ ਹੈ, ਤੇ ਉਹ ਕਿਵੇਂ ਇਸ ਸਬਰ ਦੇ ਵਿੱਚ, ਇਸ ਸਿਦਕ ਦੇ ਵਿੱਚ ਉਹਨੂੰ ਵੀ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, ਉਹ ਮਾਵਾਂ ਕਹਿੰਦੀਆਂ ਨੇ। ਔਰ ਇਹੀ ਅਸੀਂ ਵਰਤਾਰਾ ਅੱਜ ਮੀਰ ਮੰਨੂ ਨਹੀਂ ਹੈ, ਅੱਜ ਨਰਿੰਦਰ ਮੋਦੀ ਹੈ, ਉਹੀ ਹਿੰਦੂਤਵੀ ਹਕੂਮਤ ਜਿਸ ਨੇ ਜਿਸ ਅੰਦਾਜ਼ ਦੇ ਵਿੱਚ ਜੇ ਕਹਿਣਾ ਹੋਏ ਪਿਛਲੇ 75 ਸਾਲਾਂ 'ਚ ਹੀ ਭਾਰਤੀ ਹਕੂਮਤ ਨੇ ਸਿੱਖਾਂ ਦੇ ਉੱਤੇ ਕਿੰਨਾ ਜਿਹੜਾ ਉਹ ਜ਼ਬਰ ਢਾ ਰਹੇ ਨੇ ਲਗਾਤਾਰਤਾ ਨਾਲ, ਤੇ ਉਹੀ ਸਿਦਕ ਵਾਲੀਆਂ ਸਿੰਘਣੀਆਂ, ਉਹੀ ਸਾਡੀਆਂ ਮਾਤਾਵਾਂ, ਉਹੀ ਸਾਡੀਆਂ ਭੈਣਾਂ, ਉਹੀ ਸਾਡੀਆਂ ਬੱਚੀਆਂ ਉਸ ਜਿਹੜੀ ਸਪਿਰਿਟ ਦੇ ਨਾਲ ਹੀ ਸਰਸ਼ਾਰ ਨੇ, ਉਹ ਸਪਿਰਿਟ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਨੇ ਜੇ ਅੰਮ੍ਰਿਤ ਛਕਾ ਕੇ ਸਿੰਘ ਮੇਰੇ ਪੁੱਤਰ ਸ਼ੇਰ ਸੀ ਤੇ ਆਪਣੀਆਂ ਬੱਚੀਆਂ ਨੂੰ ਉਹਨਾਂ ਨੇ ਕੌਰ ਸ਼ਹਿਜ਼ਾਦੀਆਂ ਕਹਿ ਕੇ ਸੰਬੋਧਨ ਕੀਤਾ ਸੀ। ਇਹੀ ਕਾਰਨ ਹੈ ਕਿ ਹਰ ਸਿੱਖ ਬੀਬੀ ਦੇ ਨਾਂ ਨਾਲ ਜਿਹੜਾ ਕੌਰ ਲਫ਼ਜ਼ ਲੱਗਦਾ ਹੈ ਕਿ ਪ੍ਰਿੰਸੈਸ ਹੈ ਗੁਰੂ ਦੀ, ਔਰ ਉਹ ਪ੍ਰਿੰਸੈਸਿਸ ਜਿਹੜੀਆਂ ਸਿਰਫ ਉਸ ਕਿਸਮ ਦੀ ਉਸ ਖਿੱਤੇ 'ਚ ਨਹੀਂ ਸੀ ਕਿ ਜੋ ਚੱਲ ਰਿਹਾ ਸੀ ਕਿ ਉਹ ਰੱਖੜੀ ਬੰਨ੍ਹਦੀਆਂ ਕਿ ਉਹਨਾਂ ਦੀ ਰੱਖਿਆ ਕੋਈ ਹੋਰ ਕਰੇਗਾ, ਉਹ ਆਪਣੀ ਰੱਖਿਆ ਦੇ ਵੀ ਸਮਰੱਥ ਸੀ, ਔਰ ਉਹ ਇਹ ਫਖਰ ਦੇ ਨਾਲ ਆਪਣੇ ਪੁੱਤਰਾਂ ਨੂੰ, ਆਪਣੇ ਧੀਆਂ ਨੂੰ ਸੱਚ ਹੱਕ ਇਨਸਾਫ ਦੇ ਲਈ, ਗੁਰੂ ਪੰਥ ਦੀ ਅਜ਼ਮਤ ਦੇ ਲਈ ਕੁਰਬਾਨ ਹੋਣ ਲਈ ਤੋਰਦੀਆਂ ਸੀ। ਔਰ ਉਹ ਸਪਿਰਿਟ ਜਦੋਂ ਉਹਨਾਂ ਦੇ ਈਵਨ ਪਿਤਾ ਜੀ ਹਰਪ੍ਰੀਤ ਸਿੰਘ ਦੇ ਸਰ ਕੁਲਦੀਪ ਸਿੰਘ ਉਹ ਸੰਗਤ ਨੂੰ ਐਡਰੈਸ ਕਰ ਰਹੇ ਸੀ ਅੰਤਮ ਅਰਦਾਸ ਦੇ ਵੇਲੇ, ਤੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਕਿਉਂ ਜਿਹੜਾ ਉਹ ਮਹਿਸੂਸ ਕਰੀਏ, ਅਸੀਂ ਜਿਸ ਗੁਰੂ ਦੇ ਸਿੱਖ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਉਹਨਾਂ ਨੇ ਤਾਂ ਆਪਣੇ ਚਾਰੋਂ ਸਾਹਿਬਜ਼ਾਦੇ ਜਿਹੜੇ ਨੇ ਉਹ ਸੱਚ ਹੱਕ ਇਨਸਾਫ ਦੇ ਲਈ ਕੁਰਬਾਨ ਕੀਤੇ, ਤੇ ਸਾਨੂੰ ਤਾਂ ਫਖਰ ਹੈ ਕਿ ਸਾਡਾ ਪੁੱਤਰ ਉਸ ਰਸਤੇ ਤੇ ਤੁਰਿਆ ਜਿਹੜਾ ਰਾਹ ਗੁਰੂ ਨੇ ਦੱਸਿਆ ਹੋਇਆ, ਜਿਹੜਾ ਸੱਚ ਹੱਕ ਇਨਸਾਫ ਦਾ ਰਸਤਾ ਹੈ। ਸੋ ਉਹ ਇੱਕ ਜਿਹੜਾ ਸਾਰਾ ਸਮਾਗਮ, ਕਿਉਂਕਿ ਸਵੇਰੇ 9 ਵਜੇ ਤੋਂ 12 ਵਜੇ ਤੱਕ ਕ੍ਰੇਮੇਟੋਰੀਅਮ 'ਚ ਸੀ, ਤੁਸੀਂ ਇੱਕ ਦਰਦ ਵੀ ਕੈਰੀ ਕਰ ਰਹੇ ਹੁੰਦੇ ਹੋ ਜਿਹੜਾ ਅਸੀਂ ਸਾਰਾ ਹਫਤਾ ਉਸ ਨੂੰ ਮਹਿਸੂਸ ਤੇ ਵੀ ਰਹੇ, ਪਰ ਅੰਦਰ ਉਹ ਉਤਸ਼ਾਹ ਵੀ ਭਰ ਰਿਹਾ ਸੀ ਕਿ ਭਾਈ ਜਦੋਂ ਇਹੋ ਜਿਹੀ ਸਪਿਰਿਟ ਕੌਮ ਦੇ ਵਿੱਚ ਆਉਂਦੀ ਹੈ, ਫਿਰ ਉਸ ਕੌਮ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ, ਕੋਈ ਦੁਬੈਲ ਨਹੀਂ ਬਣਾ ਸਕਦਾ, ਕੋਈ ਦਬਾ ਨਹੀਂ ਸਕਦਾ। ਔਰ ਫਿਰ ਜਿਸ ਸਪਿਰਿਟ ਨਾਲ, ਔਰ ਜਿਵੇਂ ਇਹ ਸੀ ਕਿ ਫਿਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਬਾਹਰ ਉਹਨਾਂ ਦੀ ਮਈਅਤ ਨੂੰ, ਮ੍ਰਿਤਕ ਸਰੀਰ ਨੂੰ ਰੱਖਿਆ ਗਿਆ, ਜਿਹਨੂੰ ਦਰਸ਼ਨ ਕਰਾਉਣਾ ਕਹਿੰਦੇ ਨੇ, ਔਰ ਬਾਹਰ ਅੰਤਮ ਦਰਸ਼ਨ ਦੇ ਲਈ ਇੱਕ ਵਾਰ ਫਿਰ, ਕਿਉਂਕਿ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਮੌਜੂਦ ਸੀ, ਕੁਝ ਕ੍ਰੇਮੇਟੋਰੀਅਮ 'ਚ ਉਹਨਾਂ ਨੇ ਅੰਤਮ ਦੀਦਾਰ ਕੀਤੇ, ਔਰ ਇੱਥੇ ਵੀ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਆਨਰ ਕੀਤਾ ਗਿਆ, ਔਰ ਜ਼ਾਹਰ ਹੈ 4 ਚੁਫੇਰੇ
ਫਿਜ਼ਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜ ਰਿਹਾ ਸੀ ਤੇ ਉੱਥੋਂ ਕਿਉਂਕਿ ਜਿਹੜੀਆਂ ਕੰਡੀਸ਼ਨਸ ਨੇ ਜਿੱਥੇ ਜਾ ਕੇ ਕ੍ਰਿਮੇਟ ਹੁੰਦਾ ਉਹਦੇ ਚ 20 ਪਰਿਵਾਰਕ ਮੈਂਬਰਾਂ ਨੂੰ ਹੀ ਅਲਾਉ ਕਰਦੇ ਨੇ। ਫਿਰ ਬਾਕੀ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਰਿਚਮੰਡ ਹਿੱਲ ਹੀ ਰੁਕੀ ਔਰ ਉਹਨਾਂ ਦੀ ਮਈਅਤ ਜਿਹੜੀ ਹੈ ਉਸ ਦੇ ਨਾਲ ਜਿਹੜੇ ਨੇ 6 ਫਾਰ ਜਸਟਿਸ ਦੇ ਐਕਟਿਵਿਸਟ ਔਰ ਪਰਿਵਾਰ ਦੇ ਮੈਂਬਰ ਮੌਕੇ ਤੇ ਗਏ। ਪਰ ਉੱਥੋਂ ਪ੍ਰੋਗਰਾਮ ਜਿਹੜਾ ਹੈ ਉਹ ਲਾਈਵ ਟੈਲੀਕਾਸਟ ਹੋ ਰਿਹਾ ਸੀ, ਜਿਹੜਾ ਗੁਰਦੁਆਰਾ ਸਾਹਿਬ ਦੀ ਵੱਡੀ ਸਕਰੀਨ ਤੇ ਲੰਗਰ ਹਾਲ ਦੇ ਵਿੱਚ ਦੇਖਿਆ ਜਾ ਰਿਹਾ ਸੀ। ਔਰ ਫਿਰ 3 ਵਜੇ ਜਿਹੜਾ ਔਰ ਉੱਪਰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਕੀਰਤਨ 2 ਵਜੇ ਤੋਂ ਹੀ ਆਰੰਭ ਸੀ, ਜੋ ਹੀ ਉਹਨਾਂ ਦੇ ਜਿਹੜਾ ਉਹ ਚੱਲ ਰਿਹਾ ਸੀ ਨਾਲ ਔਰ 3 ਵਜੇ ਤੋਂ ਬਾਅਦ ਜਦੋਂ ਕਿ ਕ੍ਰਿਮੇਸ਼ਨ ਹੋ ਗਈ ਔਰ ਥੱਲੋਂ ਵੀ ਸੰਗਤ ਲੰਗਰ ਹਾਲ 'ਚੋਂ ਉੱਪਰ ਆਈ, ਉਹ ਦੀਵਾਨ ਹਾਲ ਜਿਹੜਾ ਸੀ ਨੱਕੋ ਨੱਕ ਭਰਿਆ ਹੋਇਆ ਸੀ। ਔਰ ਕਿਉਂਕਿ ਹਾਲਾਂ ਬਹੁਤ ਸਾਰੇ ਜਿਹੜੇ ਕੈਨੇਡਾ ਤੋਂ, ਜਿਨ੍ਹਾਂ 'ਚ ਮੌਂਟਰੀਆਲ, ਟੋਰਾਂਟੋ, ਸਰੀ ਔਰ ਕੈਲੀਫੋਰਨੀਆ, ਸੀਐਟਲ ਤੋਂ ਜਿਵੇਂ ਅਸੀਂ ਦੱਸਿਆ ਸੀ ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ ਔਰ 8-9 ਸਿੰਘ ਉੱਥੋਂ ਆਏ ਹੋਏ ਸੀ, ਕੈਲੀਫੋਰਨੀਆ ਤੋਂ, ਇੰਡੀਆਨਾ ਤੋਂ ਜਿਵੇਂ ਭਾਈ ਸੰਤੋਖ ਸਿੰਘ ਖਾਸ ਤੌਰ ਦੇ ਉੱਤੇ ਇਸ ਮੌਕੇ ਦੇ ਉੱਤੇ ਆਏ, ਹਿਊਸਟਨ ਤੋਂ ਭਾਈ ਧਿਆਨ ਸਿੰਘ ਔਰ ਇਸੇ ਤਰ੍ਹਾਂ ਇੰਡੀਆਨਾ ਤੋਂ ਭਾਈ ਜਾਪੀ ਸਿੰਘ। ਸੋ ਇਹ ਸਾਰੇ ਜਿਹੜੇ ਤਾਂ ਦੂਰ ਵਾਲੇ ਸੀ ਜਿਨ੍ਹਾਂ ਨੇ ਅਗਲੇ ਦਿਨ ਫਲਾਈ ਕਰਨਾ ਸੀ ਉਹ ਰੁਕੇ, ਬਹੁਤ ਸਾਰੇ ਕੈਨੇਡਾ ਵਾਲੇ ਉੱਥੋਂ ਵਾਪਸ ਵੀ ਮੁੜੇ। ਲੇਕਿਨ ਇਹਦੇ ਬਾਵਜੂਦ ਜਿਹੜੇ ਈਵਨ ਕ੍ਰਿਮੇਸ਼ਨ ਵੇਲੇ ਨਹੀਂ ਸੀ ਆ ਸਕੇ ਜਾਂ ਸਵੇਰੇ, ਉਹ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਮੌਜੂਦ ਸਨ। ਗੁਰਬਾਣੀ ਕੀਰਤਨ ਔਰ ਫਿਰ 6 ਫਾਰ ਜਸਟਿਸ ਨੇ ਜ਼ਾਹਰ ਹੈ ਕਿ ਇੱਕ ਐਕਟਿਵਿਸਟ ਦੇ ਜਾਣ ਤੋਂ ਬਾਅਦ ਇੱਕ ਆਰਗੇਨਾਈਜੇਸ਼ਨ ਦੇ ਲਈ ਜਿੱਥੇ ਇੱਕ ਇਰਰੈਪਰੇਬਲ ਲਾਸ ਵੀ ਹੈ, ਨਾ ਪੂਰਾ ਹੋਣ ਵਾਲਾ ਘਟ ਹੈ, ਉੱਥੇ ਇਹ ਇੱਕ ਉਤਸ਼ਾਹ ਦਾ ਵੀ ਰੀਜ਼ਨ ਬਣਿਆ ਔਰ ਉਹਨਾਂ ਨੇ ਆਪਣੀ ਜਿਹੜੀ ਹੈ ਜਿੱਥੇ ਵੀਰ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਉਹਨਾਂ ਨੇ ਨਾਲ ਦੀ ਨਾਲ ਆਪਣਾ ਫਿਊਚਰ ਦਾ ਪ੍ਰੋਗਰਾਮ ਔਰ ਕਮਿਟਮੈਂਟ ਜਿਸ ਕਾਜ਼ ਦੇ ਲਈ ਰੈਫਰੈਂਡਮ 2020 ਦੇ ਲਈ ਰਾਣਾ ਸਿੰਘ UK ਗਏ ਸਨ, 3 ਮਹੀਨੇ ਲਗਭਗ ਉਹਨਾਂ ਨੇ ਆਪਣੀ ਟੀਮ ਨਾਲ ਕੰਮ ਕੀਤਾ। ਉਸ ਬਾਰੇ ਉਹਨਾਂ ਨੇ ਜਿਹੜਾ ਉਹਨੂੰ ਹੋਰ ਉਤਸ਼ਾਹ ਨਾਲ ਕਰਨ ਦਾ ਕੀਤਾ ਔਰ ਸਾਨੂੰ ਵੀ ਮੌਕਾ ਬਣਿਆ ਆਪਣੀ ਗੱਲ ਕਹਿਣ ਦਾ। ਅਸੀਂ 10-11 ਮਿੰਟ ਦੇ ਐਡਰੈਸ, ਕਿਉਂਕਿ ਆਲਰੇਡੀ ਕਾਫੀ ਲੇਟ ਸਾਰਾ ਦਿਨ ਸਵੇਰ ਤੋਂ ਹੀ ਚੱਲ ਰਿਹਾ ਸੀ, ਅਸੀਂ ਜੋ ਸੰਗਤ ਨਾਲ ਸਾਂਝਾ ਕੀਤਾ ਉਹ ਬਹੁਤ ਸਾਰਿਆਂ ਨੇ ਆਲਰੇਡੀ ਟੀਵੀ ਤੇ ਦੇਖਿਆ ਔਰ ਮੈਂ TV 84 ਦੀ ਆਪਣੀ ਟੈਕਨੀਕਲ ਟੀਮ ਦਾ ਵੀ ਔਰ ਅਦਰਵਾਈਜ਼ ਵੀ ਸਾਡੇ ਵੀਰ ਜਸਵਿੰਦਰ ਸਿੰਘ, ਕਿਉਂਕਿ ਪੋਲਿਟਿਕਸ ਪੰਜਾਬ ਚੈਨਲ ਜਿਹੜਾ UK ਉਹਨੂੰ ਕੀ ਸ਼ਾਇਦ ਸਕਾਈ ਕਹਿੰਦੇ ਨੇ ਉਸ ਦੇ ਉੱਤੇ ਹੈ, ਉਸ ਦੇ ਉੱਤੇ ਵੀ ਲਾਈਵ ਚੱਲ ਰਿਹਾ ਸੀ, ਉਹਨਾਂ ਦੀ ਟੀਮ ਕਰ ਰਹੀ ਸੀ। ਪਰ TV 84 ਦੀ ਟੀਮ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਮੇਨ ਦੋਨੋਂ ਹੀ ਜਿਹੜੇ ਸ਼ੋਕ ਸਮਾਗਮ ਸੀ ਉਹਦੀ ਰਿਪੋਰਟਿੰਗ ਸੰਗਤ ਤੱਕ ਪਹੁੰਚੀ। ਬਹੁਤ ਸਾਰੇ ਕਮੈਂਟਸ ਵੀ ਉਹਦੇ ਤੇ ਨੇ ਔਰ ਮੈਂ ਸਮਝਦਾ ਕਿ ਵੀ ਬਹੁਤ ਵਾਰ ਇਹ ਬੇਸ਼ੱਕ ਇੱਕ ਦੁਖਾਂਤ, ਬਹੁਤ ਵੱਡਾ ਦੁਖਾਂਤ ਪਰਿਵਾਰ ਦੇ ਲਈ ਵੀ ਔਰ ਐਕਟਿਵਿਜ਼ਮ ਦੇ ਐਂਗਲ ਤੋਂ ਵੀ, ਪਰ ਇੱਕ ਬਹੁਤ ਵੱਡੀ ਫਲਿਪ ਵੀ, ਜਿਹਨੂੰ ਬਹੁਤ ਵੱਡਾ ਹੁੰਗਾਰਾ ਵੀ, ਬਹੁਤ ਵੱਡਾ ਜਿਹੜਾ ਮੈਂ ਸਮਝਦਾ ਵੀ ਮੂਵਮੈਂਟ ਨੂੰ ਉਚਾਣ ਤੇ ਲਿਜਾਣ ਵੱਲ ਵੀ ਇਹ ਇੱਕ ਜਿਹੜਾ ਮਦਦਗਾਰ ਸਾਬਤ ਹੋਏਗਾ। ਉਹ ਤਾਂ ਆਪਣੀ ਨਿਭਾ ਗਿਆ ਸੇਵਕ ਕੀ ਓੜਕ ਨਿਭੀ ਪ੍ਰੀਤ। ਔਰ ਜਿਸ ਨੂੰ ਭਾਈ ਸਾਹਿਬ ਨੇ ਫਰਮਾਇਆ, ਭਾਈ ਗੁਰਦਾਸ ਜੀ ਨੇ, ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਕਿਉਂਕਿ ਇਹ ਇੱਕ ਜੀਵਨ ਹੁੰਦਾ ਹੈ ਜਿਸ ਦਾ ਪਰਪਸ ਬਾ ਮਕਸਦ ਔਰ ਅਖੀਰਲੇ ਸਾਹ ਤੱਕ ਇਹੀ ਅਸੀਂ ਗੁਰੂ ਤੋਂ ਮੰਗਦੇ ਹਾਂ। 2 ਵੇਲੇ ਦੀ ਅਰਦਾਸ ਮੰਗਦੇ ਹਾਂ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਇਹੀ ਗੁਰੂ ਤੋਂ ਮੰਗਦੇ ਹਾਂ। ਖਾਲਸਾ ਜੀ ਕੇ ਬੋਲ ਬਾਲੇ, ਇਹੀ ਗੁਰੂ ਤੋਂ ਮੰਗਦੇ ਹਾਂ, ਰਾਜ ਕਰੇਗਾ ਖਾਲਸਾ। ਸੋ ਅਸੀਂ ਇੱਕ ਵਾਰ ਫਿਰ ਇਸ ਆਪਣੇ ਵੀਰ ਦੇ ਲਈ ਜਿਸ ਦਾ ਜੀਵਨ ਇੱਕ ਮੋਟੀਵੇਸ਼ਨਲ ਲਾਈਫ ਬਣ ਕੇ ਆਉਣ ਵਾਲੀਆਂ ਯੰਗਰ ਜਨਰੇਸ਼ਨਸ ਨੂੰ ਵੀ ਹਮੇਸ਼ਾ ਉਤਸ਼ਾਹਿਤ ਕਰੇਗਾ। ਫਿਰ ਵੀ ਅਸੀਂ ਸਾਰੇ ਗੁਨਾਹਗਾਰ ਹਾਂ, ਦੁਨੀਆ 'ਚ ਰਹਿੰਦੇ ਹਾਂ, ਕੁਝ ਚੀਜ਼ਾਂ ਅਸੀਂ ਕਰਦੇ ਹਾਂ, ਕੁਝ ਤਾਂ ਦੁਨੀਆ ਨੂੰ ਪਤਾ ਹੁੰਦਾ ਹੈ, ਕੁਝ ਨੂੰ ਨਹੀਂ ਹੁੰਦਾ, ਪਰ ਸਾਨੂੰ ਆਪਣੇ ਆਪ ਨੂੰ ਵੀ ਸ਼ਾਇਦ ਕੋਈ ਅਨਹਿਡਨ ਜਿਹੜੇ ਨੇ ਹਿਡਨ ਐਸੇ ਅਹਿਸਾਸ ਹੁੰਦੇ ਨੇ ਜਿਨ੍ਹਾਂ ਦਾ ਗਿਆਨ ਨਹੀਂ ਹੁੰਦਾ, ਲੇਕਿਨ ਰੱਬ ਜਾਣਦਾ ਹੁੰਦਾ ਹੈ। ਇਸ ਲਈ ਅਸੀਂ ਹਮੇਸ਼ਾ ਹੀ ਨੋ ਮੈਟਰ ਕਿੰਨੀ ਸੈਲੀਬ੍ਰੇਟਡ ਲਾਈਫ ਹੋਏ, ਇਹ ਅਰਦਾਸ ਦੇ ਵਿੱਚ ਇਹ ਲਫ਼ਜ਼ ਕਹੇ ਜਾਂਦੇ ਨੇ ਕਿ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਔਰ ਇਹ ਅਸੀਂ ਮੰਗਦੇ ਹਾਂ
के संबत साहा लिखिया मिलकर पावो तेल देहो सजन असीसड़ियां जो होवे साहिब स्यो मेल। सो ये असीस ही हुंदी है फैलोरूआं दी, फैलो एक्टिविस्ट दी कि महाराज राणे नूं अपने चरनां च निवास देण। और इसे तरह कौम दे विच उही जज्बा और उही जिस दे लई असीं सारे तुरे होए हैं, जिस दे लई पिछले इन्हां लगभग 4 दहाकियां च 1.5 ਲੱਖ ਤੋਂ ਜ਼ਿਆਦਾ कौम दे शहीद सपुत्र सपुत्रियां ने अपने शरीरां दे ठीकरे दिल्ली साम्राज दे सिर ते भन्ने ने ताकि कौम दा आउण वाला कल शान मता होए, मान मता होए, उस मंजिल वल साडे कदम साबित रहन। यही गुरु चरनां च असीं अरदास करदे हां। अज 6 दसंबर दा दिन है और कुछ दिन जिहड़े ने ਉਹ हिस्टरी ਦੇ ਵਿੱਚ ਉਹ ਥਾਂ ਪਾ ਜਾਂਦੇ ਨੇ, ਭਾਵੇਂ ਪੋਜ਼ਿਟਿਵਿਟੀ ਹੈ ਜਾਂ ਨੈਗੇਟਿਵਿਟੀ ਹੈ। ਹਾਲਾਂ 6 ਦਸੰਬਰ ਦਾ ਦਿਨ ਭਾਰਤ ਦੇ ਵਿੱਚ ਡਾਕਟਰ BR ਅੰਬੇਦਕਰ ਜਿਨ੍ਹਾਂ ਦਾ ਦੇਹਾਂਤ ਇਸ ਦਿਨ ਨੂੰ ਹੋਇਆ ਸੀ, ਉਸ ਦੇ ਤੌਰ ਤੇ ਮਨਾਇਆ ਜਾਂਦਾ ਸੀ ਜਾਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੀ। ਲੇਕਿਨ ਜਿਹੜੀ ਆਈਡੀਓਲੋਜੀ ਬਰਾਬਰੀ ਦੀ, ਜਿਹੜੀ ਉਸ ਧਰਤੀ ਦੇ ਉੱਤੇ ਹਰ ਇੱਕ ਦੇ ਮੁੱਢਲੇ ਹੱਕਾਂ ਦੀ, जिस दे लई ज़ाहिर है कि डॉक्टर अंबेदकर एक आवाज़ सन, उन्होंने दलित समाज नूं उस पद्धर ते लिया के खड़ा कीता जिथे कि 4000 साल का जिहड़ा ब्राह्मणवाद का वर्ण आश्रम सी, जात पाती सिस्टम सी, उस नूं तोड़ के जदों इंडियन कॉन्स्टिट्यूशन बनता है उसनूं ये चेयर करते हैं तो उस दे विच बराबर दी वोट का हक हर एक दे लई। सो ज़ाहिर है कि उस दे मुताबिक एक शूदर और ब्राह्मण दोनों दे कोल इको इको वोट है और वही हक तो सारिਆਂ ਲਈ ਸੀ। एक वक्री कहानी है कि इंडियन कॉन्स्टिट्यूशन का लैटर की है, ਉਹਦੇ ਲੈਟਰਸ ਕੀ ਨੇ, ਅੱਖਰ ਕੀ ਨੇ ਤੇ ਉਸ ਦੀ ਸਪਿਰਿਟ ਕੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਲੈਟਰਸ ਤਾਂ ਬਹੁਤ ਵਧੀਆ ਨੇ, ਸੈਕੂਲਰਿਜ਼ਮ ਔਰ ਦੂਸਰੇ ਤੀਸਰੇ ਦੀਆਂ ਗੱਲਾਂ, ਲੇਕਿਨ ਇਨ ਸਪਿਰਿਟ ਕਿਵੇਂ ਅੱਜ ਵੀ इंडियन कॉन्स्टिट्यूशन की इंटरप्रटेशन चों मनुवाद बोलता है, उस चों चाणक्य बोलता है, उस चों हिंदूतवा बोलता है। और एवें नहीं जे हिंदूतवियां ने ये दिन ना तो कोई रामनौमी नाल सी जुड़िया होया, ना नवरात्रियां नाल जुड़िया सी, ना किसी जन्माष्टमी नाल जुड़िया सी, कि उन्होंने 6 दसंबर 1992 का दिन ही हिंदूतवियां ने क्यों चुनिया कि उन्होंने 5 सदियां पुरानी बाबरी मसीत ढाह ढेरी की। हज़ारां की गिणती दे विच हिंदू जनूनी जिन्हां च विश्व हिंदू परिषद, RSS, बजरंग दल, शिव सेना बाल ठाकरे दी, ये सारे दे जिहड़े ने। और किवें बेशक यूपी दे विच कल्याण सिंह दी BJP दी सरकार सी, पर इस गल दा ध्यान रहे कि सेंटर दे विच नरसिम्हा राव कांग्रेस दा प्राइम मिनिस्टर सी। और जे इस मसले दी होर तह तक जाना होए तो फिर ये जदों असीं जून 84 दा सिख कौम दे दिल दे उत्ते कीता हमला दरबार साहब ते 37 इतिहासक गुरुद्वारे हैं और उस दे लई इंदिरा गांधी नूं जिम्मेवार दसदे हैं, उस दी सज़ा याफ्ता होण दी कहानी सुणांदे, तो फिर इस गल दा ध्यान रहा कि भाई जिस गल नाल जिवें वो अक्सर ये कहा जाता है कि भाई जिस रोग नाल बकरी मर गई उही रोग पठोरे नूं। जो काम इंदिरा गांधी ने कीता मैजोरिटी नूं खुश करन दे लई 82 तो ही 80 च जदों वापस वो पावर च आई, सिखां दी नस्लकुशी दा उन्हें पूरा एजेंडा उसनूं इंप्लीमेंट करना शुरू किया। उस दा फल वो आप तो नहीं रीप कर सकी, आप तो उन्होंने नरकगामी शहीद भाई बेअंत सिंह, भाई सतवंत सिंह ने किया। पर ज़ाहिर है कि राजीव गांधी ने फिर 1984 के अखीर च हुई पार्लीमेंट चोणां दे विच वही प्रोपेगेंडा सिखां नूं ट्रेटर बना के और देश के दुश्मन बना के जिहड़ा 400 तो ज़्यादा सीटां पार्लीमेंट च हासिल कीतियां। और उसी किताब चों जिहड़ा अगों BJP ने अपना काम किया। पर इस गल का भी ध्यान रहे कि 84 दी इस कैंपेन तो बाद राजीव गांधी ने अगों लई मुसलमानां नूं खुद ही निशाना बना लिया सी, क्योंकि इससे ही बाबरी मसीत दे हिंदुआं दी पूजा लई दरवाजे वो जिहड़े जंदे खुलाए गए वो 85 राजीव गांधी ने खुलाए सी। और ये नहीं है कि भी वो कोई एक स्पॉन्टेनियस घटना सी।
ਹੁਣ ਜਦੋਂ ਇੰਡੀਅਨ ਸੁਪਰੀਮ ਕੋਰਟ ਨੇ ਕਨਸਟੀਟਿਊਸ਼ਨਲ ਗੁੰਡਾਗਰਦੀ ਕੀਤੀ ਕਿ ਉਹਨਾਂ ਨੇ ਬਾਬਰੀ ਮਸਜਿਦ ਵਾਲੀ ਥਾਂ ਤੇ ਅਯੁੱਧਿਆ ਮੰਦਿਰ ਬਣਾਉਣ ਦਾ ਜਿਹੜਾ ਹੈ ਉਹ ਉਹਨਾਂ ਨੂੰ ਸਾਰੇ ਰਾਈਟਸ ਦੇ ਦਿੱਤੇ, ਤੇ ਪ੍ਰਿਯੰਕਾ ਗਾਂਧੀ ਜਿਹੜੀ ਉਸੇ ਰਾਜੀਵ ਗਾਂਧੀ ਦੀ ਧੀ ਹੈ, ਉਹਨੇ ਬੜੇ ਫਖਰ ਨਾਲ ਕਿਹਾ ਕਿ जी जय हो अब राम जी का मंदिर बनेगा। मेरे पिताजी ने ही 1985 में इसके दरवाजे जो जंदे हैं वो जंदरे खलवाए थे। सो मतलब इस गल का ध्यान रहे, क्योंकि बहुत बार अज ਜਿਹੜੀ ਇਹ ਵਸਾਤ ਵਿਛਾ ਰਹੇ ਨੇ ਜਿਸ ਦੇ ਵਿੱਚ ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਉਹਨਾਂ ਦੀ ਕਾਲ ਵੀ ਸੀ, ਉਹ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਭਾਈ ਉੱਥੇ ਕਿਵੇਂ ਕਾਂਗਰਸ ਕੀ ਹੈ, ਆਮ ਆਦਮੀ ਕੀ ਹੈ। ਉਹਨਾਂ ਨੇ ਕਿਹਾ ਜੀ ਤੁਸੀਂ ਬਰੀਫ ਕਰ ਦਿਓ ਕਿ ਕਿਵੇਂ ਇਹ ਸਾਰੇ ਹੀ ਜਿਹੜੇ ਨੇ ਇੱਕੋ ਹੀ ਜਿਹੜਾ ਉਹ ਮਿੱਟੀ ਦੇ ਬਣੇ ਹੋਏ ਉਹੀ ਹਿੰਦੂ ਤਵੀ ਏਜੰਡੇ ਵਾਲੇ ਨੇ, ਕੋਈ ਚੋਗਾ ਪਾ ਕੇ ਆ ਗਿਆ, ਕੋਈ ਪਾ ਕੇ ਕੋਈ ਆ ਗਿਆ, ਕੋਈ ਕਾਂਗਰਸੀ ਹੈ, ਕੋਈ ਆਮ ਆਦਮੀ ਹੈ, ਕੋਈ ਅਮਰਿੰਦਰ ਹੈ, ਹੁਣ ਕੋਈ ਹੋਰ ਨਿਕਲ ਆਏਗਾ, ਨਵੇਂ ਇਹਨਾਂ ਦੇ ਜਿਹੜੇ ਨੇ ਉਹ ਟਕਵੰਜ ਚੱਲ ਰਹੇ ਨੇ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਜਾਗਰੂਕ ਕਰਦੇ ਹੋ, ਇਹ ਰਿਮਾਈਂਡਰ ਕਰਵਾਉਂਦੇ ਰਹੋ ਕਿ ਭਾਈ ਇਹ ਜਿਹੜੇ ਠੱਗ ਹੁੰਦੇ ਨੇ ਜਿਵੇਂ ਉਹ ਇੱਕ ਤੋਂ ਬਾਅਦ ਇੱਕ ਨਵਾਂ ਰੂਪ ਧਾਰਦੇ ਨੇ, ਤੇ ਅਲਟੀਮੇਟਲੀ ਇਹਨਾਂ ਨੂੰ ਹੀ ਅਸੀਂ ਜੇ ਨਾ ਪਛਾਣਾਂਗੇ ਤਾਂ ਫਿਰ ਉਹੀ ਹੁਣ ਜੇ ਅਸੀਂ ਅੱਜ ਤਾਂ ਅਸੀਂ ਹਿੰਦੂਤਵਾ ਦੇ ਜਿਵੇਂ ਤੁਸੀਂ ਕਿਹਾ ਵੀ ਨੰਗਾ ਚਿੱਟਾ ਜ਼ੁਲਮ ਕਰਨ ਵਾਲਾ ਜਾਂ ਖੂਨ ਪੀਣ ਵਾਲਾ ਅਕਲੀਅਤਾਂ ਦਾ ਰਾਖਸ਼ ਹੈ, ਪਰ ਜਿਸ ਕਾਂਗਰਸ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ, ਇੰਦਰਾ ਗਾਂਧੀ ਨੇ ਜੂਨ 84, ਫਿਰ ਰਾਜੀਵ ਗਾਂਧੀ ਨੇ ਨਵੰਬਰ 84 ਸਿੱਖ ਨਸਲਕੁਸ਼ੀ ਕੀਤੀ, ਉਹ ਤਾਂ ਸੈਕੂਲਰ ਜਮਾਤ ਸੀ। ਸੋ ਸਾਨੂੰ ਤਾਂ ਵੈਸੇ ਹੀ ਇੰਡੀਅਨ ਸਟੇਟ ਦੀ ਕਿਸੇ ਗੱਲ ਦੇ ਨਾਲ ਸਾਡਾ ਕੋਈ ਵਾਸਤਾ ਹੈ ਵੀ ਨਹੀਂ, ਰਹਿਣਾ ਵੀ ਨਹੀਂ ਚਾਹੀਦਾ ਕਿ ਵੀ ਜੇ ਅੱਜ ਹਿੰਦੂਤਵੀ ਉਸ ਐਕਸਟ੍ਰੀਮ ਲਾਈਨ ਤੇ ਆਏ ਨੇ ਉਹਨਾਂ ਦਾ ਤਾਂ ਨਿਸ਼ਾਨਾ ਹੀ 100 ਸਾਲ ਤੋਂ ਐਲਾਨਿਆ ਹੋਇਆ ਇਹੀ ਹੈ। ਤੇ ਜਿਨ੍ਹਾਂ ਦਾ ਨਹੀਂ ਸੀ, ਜਿਹੜੀ ਸੈਕੂਲਰ ਜਮਾਤ ਸੀ, ਉਹਨਾਂ ਨੇ ਸਿੱਖਾਂ ਨੂੰ ਵੀ ਟਾਰਗੇਟ ਕੀਤਾ। ਔਰ ਜਿਵੇਂ 1985 ਦੇ ਵਿੱਚ ਉਸ ਦੇ ਜੰਦੇ ਰਾਜੀਵ ਗਾਂਧੀ ਨੇ ਖੁਲਵਾਏ, ਔਰ ਕੋਈ ਹੈਰਾਨੀ ਨਹੀਂ ਕਿ ਨਰਸਿਮਹਾ ਰਾਓ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੈ 6 ਦਸੰਬਰ 1992 ਨੂੰ, ਜਦੋਂ ਕਿ ਬਾਬਰੀ ਮਸਜਿਦ 5 ਸਦੀਆਂ ਪੁਰਾਣੀ ਉਹ ਢਾਹ ਢੇਰੀ ਕੀਤੀ ਜਾਂਦੀ ਹੈ। ਔਰ ਬਹੁਤ ਵਾਰ ਕੋਈ ਇਹ ਕਹਿ ਸਕਦਾ ਹੈ ਜੀ ਉਹ ਪੁਰਾਣਾ ਢਾਂਚਾ ਹੋ ਗਿਆ, ਨਹੀਂ, ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਕਿਵੇਂ ਬਾਬਰੀ ਮਸਜਿਦ ਢਾਣ ਤੋਂ ਬਾਅਦ ਐਂਟਾਈ ਮੁਸਲਮ ਵਾਇਲੈਂਸ ਅਯੁੱਧਿਆ ਦੇ ਵਿੱਚ, ਮੁੰਬਈ ਦੇ ਵਿੱਚ ਕੀਤੀ ਗਈ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 3000 ਤੋਂ ਜ਼ਿਆਦਾ ਮੁਸਲਮਾਨਾਂ ਦਾ ਖੂਨ ਕੀਤਾ ਗਿਆ ਔਰ ਬਿਲੀਅਨਸ ਆਫ ਰੁਪੀਸ ਦੀ ਪ੍ਰਾਪਰਟੀ। ਔਰ ਬੰਬਈ ਦੇ ਵਿੱਚ ਸ਼ਿਵ ਸੈਨਾ ਦੇ ਗੁੰਡਿਆਂ ਨੇ ਉਹ ਗਰੀਬ ਵਿਚਾਰੇ ਝੌਂਪੜੀਆਂ ਵਾਲੇ ਉਹਨਾਂ ਦੇ ਪੂਰੇ ਸਲਮ ਅੱਗ ਦੇ ਹਵਾਲੇ ਕਰ ਦਿੱਤੇ। ਕਿੰਨੇ ਜਿਉਂਦੇ ਸੜ ਗਏ ਉਹਦਾ ਉਹ ਕਦੇ ਗਿਣਤੀ 'ਚ ਨਹੀਂ ਆਉਂਦੇ। ਪਰ ਇਸ ਬਾਰੇ ਲਿਬਰਹਾਨ ਕਮਿਸ਼ਨ ਜਿਹੜਾ ਉਹ ਬਣਿਆ ਸੀ, ਜਿਨ੍ਹਾਂ ਨੇ ਇਹਨਾਂ ਸਾਰਿਆਂ ਨੂੰ ਹੀ ਅਡਵਾਨੀ, ਵਾਜਪਾਈ, ਮੁਰਲੀ ਮਨੋਹਰ ਜੋਸ਼ੀ, ਇਹ ਸਾਰੇ ਜਿਹੜੇ ਨੇ, ਕਿਉਂਕਿ ਇਹ ਜੋ ਕੁਝ ਕੀਤਾ ਗਿਆ 6 ਦਸੰਬਰ ਨੂੰ ਇਹ ਇੱਕ ਵੈਲ ਰਿਹਰਸਲਡ ਪ੍ਰੋਗਰਾਮ ਸੀ। ਔਰ ਇੱਕ ਕੁਦਰਤੀ ਜਿਹੜਾ ਜਰਨਲਿਸਟ ਪ੍ਰਵੀਨ ਜੈਨ ਨਾਂ ਦਾ, ਜਿਹਦਾ ਕੋਈ ਬੀਜੇਪੀ ਦਾ MP ਦੋਸਤ ਸੀ, ਉਹ ਉਸ ਥਾਂ ਦੇ ਉੱਤੇ ਵੜ ਗਿਆ, ਕਿਉਂਕਿ ਇੱਕ ਦਿਨ ਪਹਿਲਾਂ 5 ਦਸੰਬਰ ਨੂੰ ਇੱਕ ਬਰਾਬਰ ਥਾਂ ਦੇ ਉੱਤੇ ਰਿਹਰਸਲ ਕੀਤੀ ਗਈ ਕਿ ਕੱਲ ਭੀੜ ਨੇ ਕਿਵੇਂ ਮਸਜਿਦ ਨੂੰ ਢਾਉਣਾ, ਔਰ ਜਿਸ ਕਿਸਮ ਦਾ ਇਕਵਿਪਮੈਂਟ, ਸਟਾਫ, ਔਰ ਜਿਵੇਂ ਘੰਟਿਆਂ ਦੇ ਵਿੱਚ ਉਹਨੂੰ ਢਾਹ ਢੇਰੀ ਕੀਤਾ ਗਿਆ, ਐਕਸਪਰਟ ਲਿਆਂਦੇ ਗਏ ਸੀ। ਔਰ ਇਹ ਪ੍ਰਵੀਨ ਜੈਨ ਇੱਕ ਬੈਚ ਦੇ ਨਾਲ ਆਪਣੇ ਉਸ MP ਦੇ ਰਾਹੀਂ ਉਸ ਗਰੁੱਪ ਦੇ ਵਿੱਚ ਵੜ ਗਿਆ ਸੀ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ। ਔਰ ਬਾਅਦ ਦੇ ਵਿੱਚ ਜਦੋਂ ਔਰ ਉਹਨੇ ਜੋ ਆਪਣਾ ਆਈ ਵਿਟਨੈਸ ਅਕਾਊਂਟ ਦਿੱਤਾ, ਮੈਂ ਡਿਟੇਲ 'ਚ ਤਾਂ ਨਹੀਂ ਪੜ੍ਹ ਸਕਦਾ, ਪਰ ਉਹਨੇ ਇਹ ਕਿਹਾ ਕਿ ਭਾਈ ਮੈਂ, ਕਿਉਂਕਿ ਪਾਇਨੀਅਰ ਅਖਬਾਰ ਦੇ ਲਈ ਉਸ ਵੇਲੇ ਪਾਇਨੀਅਰ ਜਿਹੜਾ ਰਾਈਟਿਸਟ ਆਈਡੀਓਲੋਜੀ ਨੂੰ ਰਿਪਰੈਜ਼ੈਂਟ ਕਰਦਾ ਸੀ, ਉਹਨਾਂ ਦੇ ਵਿੱਚ ਵੜਿਆ ਔਰ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ RSS ਕਾਰਕੁਨ ਸ਼ਹਿਰਾਂ 'ਚ ਪਹਿਲਾਂ ਹੀ ਇਕੱਠੇ ਹੋ ਚੁੱਕੇ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਇਸ ਦੇ ਲਈ ਕਿ ਕਿਵੇਂ ਉਸ ਨੂੰ ਢਾਉਣਾ ਹੈ, ਉਸ ਦੇ ਲਈ ਜਿਹੜਾ ਉਹ ਰਿਹਰਸਲ ਕਰਵਾਈ ਗਈ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਹੁਕਮ ਮਿਲਿਆ ਕਿ ਮੀਡੀਆ ਨੂੰ ਇਸ ਰਿਹਰਸਲ ਬਾਰੇ ਜਾਣਕਾਰੀ ਨਹੀਂ ਮਿਲਣੀ ਚਾਹੀਦੀ, ਤੁਸੀਂ ਮੇਰੇ ਮਿੱਤਰ ਹੋ ਇਸ ਲਈ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ। ਇਹ ਉਹਨਾਂ ਦੇ ਇੱਕ ਹਿੰਦੂਤਵੀ BJP MP ਨੇ ਉਹਨਾਂ ਨੂੰ ਕਿਹਾ। ਔਰ ਉਹਨਾਂ ਨੇ ਕਿਹਾ ਵੀ ਮੈਂ ਵੀ ਇੱਕ ਹਿੰਦੂ ਕਾਰਕੁਨ ਦਾ ਰੂਪ ਧਾਰਿਆ, ਸਿਰ ਤੇ ਭਗਵਾ ਕੱਪੜਾ, ਮੱਥੇ ਤੇ ਬੈਂਡ ਬੰਨਿਆ, ਦਾਖਲ ਹੋਣ ਦੇ ਲਈ ਇੱਕ ਵੱਖਰਾ ਬਿੱਲਾ ਮੇਰੀ ਜੈਕਟ ਤੇ ਲਾਇਆ ਗਿਆ। ਫਿਰ ਮੈਨੂੰ ਮੀਟਿੰਗ ਗਰਾਊਂਡ 'ਚ ਲਿਜਾਇਆ ਗਿਆ, ਫੁੱਟਬਾਲ ਗਰਾਊਂਡ ਜਿੰਨਾ ਵੱਡਾ, ਜਿਹੜਾ ਬਾਬਰੀ ਮਸਜਿਦ ਤੋਂ ਕੁਛ ਗਜ਼ ਦੀ ਦੂਰੀ ਤੇ ਸੀ।
ਔਰ ਉਹਨਾਂ ਨੇ ਕਿਹਾ ਕਿ ਵੀ ਉੱਥੇ ਕਿਵੇਂ ਰਿਹਰਸਲ ਇੱਕ ਉੱਚੀ ਥਾਂ ਬਣਾਈ ਗਈ ਸੀ। ਔਰ ਮੈਨੂੰ ਕਿਉਂਕਿ ਮੈਨੂੰ ਉਸਨੇ ਅਪਰੂਵ ਕੀਤਾ ਹੋਇਆ ਸੀ, ਇਸ ਲਈ ਮੈਂ ਫੋਟੋਆਂ ਵੀ ਖਿੱਚ ਸਕਿਆ। ਔਰ ਉਹਨਾਂ ਨੇ ਕਿਹਾ ਵੀ ਇੱਥੇ ਵੱਡੀ ਗਿਣਤੀ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਕਈਆਂ ਕੁਹਾੜੇ ਤੇ ਲੋਹੇ ਦੀਆਂ ਸਲਾਖਾਂ ਸਨ ਔਰ ਇੱਕ ਵੱਡੇ ਟਿੱਬੇ ਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਨੇ ਆਲਰੇਡੀ ਇੱਕ ਮਾਊਂਟ ਟਿੱਬਾ ਜਾਂ ਤਾਂ ਕੁਦਰਤੀ ਹੋਏਗਾ ਜਿਹੜਾ ਉਹਨਾਂ ਨੇ ਚੁਣਿਆ, ਕਿ ਉਹਨਾਂ ਨੇ ਕਿਹਾ ਕਿ ਵੀ ਉੱਥੇ ਸਿਰਫ ਇੱਕ ਕਾਰਕੁਨ ਨਹੀਂ ਸੀ, ਪੇਸ਼ੇਵਰ ਲੋਕ ਵੀ ਸੀ ਜਿਨ੍ਹਾਂ ਨੂੰ ਇਮਾਰਤਾਂ ਢਾਉਣ ਦਾ ਤਜਰਬਾ ਸੀ। ਔਰ ਇਸੇ ਹੀ ਪੱਤਰਕਾਰ ਨੇ, ਪ੍ਰਵੀਨ ਜੈਨ ਨੇ, ਫਿਰ ਇਸ ਲਿਬਰਹਾਨ ਕਮਿਸ਼ਨ ਦੇ ਸਾਹਮਣੇ ਵੀ ਉਹ ਪਿਕਚਰਸ ਵੀ ਰੱਖੀਆਂ, ਕਿਉਂਕਿ ਇੱਕੋ ਹੀ ਉਹ ਯੂਨੀਕ ਜਰਨਲਿਸਟ ਸੀ ਜਿਸ ਨੇ ਸਾਬਤ ਕੀਤਾ ਸੀ ਕਿ ਇਹ ਜਿਹੜੀ ਰਿਹਰਸਲ ਪਹਿਲਾਂ ਹੀ ਕੀਤੀ ਗਈ ਸੀ। ਕਿਉਂਕਿ ਬੀਜੇਪੀ ਦਾ ਜਾਂ ਦੂਜਾ ਇਹ ਕਹਿਣਾ ਸੀ ਜੀ ਉੱਥੇ ਤਾਂ ਅਸੀਂ ਪੂਜਾ ਲਈ ਗਏ ਸੀ, ਉਹ ਤਾਂ ਮੌਕੇ ਤੇ ਹੀ ਡਿਸਾਈਡ ਹੋਇਆ। ਨਹੀਂ, ਇਹ ਪਹਿਲਾਂ ਹੀ ਡਿਸਾਈਡ ਕਰ ਲਿਆ ਗਿਆ ਸੀ। ਔਰ ਫਿਰ ਕਿਵੇਂ ਜਿਹੜਾ ਹੈ ਉਹ ਹਿੰਸਾ ਕੀਤੀ ਗਈ ਮੁਸਲਮਾਨਾਂ ਤੇ, ਕੀ ਜ਼ੁਲਮ ਢਾਏ ਗਏ, ਉਹ ਕਹਾਣੀ ਅਸੀਂ ਅਕਸਰ ਬਿਆਨ ਕਰਦੇ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ 29 ਸਾਲ ਪਹਿਲਾਂ ਜਿਹੜਾ ਇਹ ਹਿੰਸਾ ਦਾ ਔਰ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਬਾਬਰੀ ਮਸਜਿਦ ਦਾ, ਔਰ ਐਨ ਉਸ ਪੀਰੀਅਡ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਗਲਿਆਰਿਆਂ 'ਚ, ਹਾਲਾਂਕਿ ਇਸ ਗੱਲ ਦਾ ਧਿਆਨ ਰਹੇ ਕਿ 85 ਦੀਆਂ ਚੋਣਾਂ 'ਚ 84 'ਚ ਚੋਣਾਂ ਹੋਈਆਂ, 85 'ਚ ਪਾਰਲੀਮੈਂਟ ਸੈਸ਼ਨ ਹੁੰਦਾ, ਰਾਜੀਵ ਗਾਂਧੀ ਜਿੱਤਦਾ, ਬੀਜੇਪੀ ਕੋਲ ਸਿਰਫ 2 ਸੀਟਾਂ ਸੀ। ਲੇਕਿਨ ਉਹਨਾਂ ਨੇ ਕਿਵੇਂ ਇਹ ਬਿਲਡ ਕੀਤਾ, ਮੁਸਲਮਾਨਾਂ ਨੂੰ, ਈਸਾਈਆਂ ਨੂੰ ਟਾਰਗੇਟ ਤੇ ਲਿਆ, ਬਾਬਰੀ ਮਸਜਿਦ ਢਾਈ। ਉਸ ਤੋਂ ਪਹਿਲਾਂ ਕਿਵੇਂ ਇੱਕ ਵੱਡੀ ਰੱਥ ਯਾਤਰਾ ਮੋਦੀ ਨੇ ਕੀਤੀ, ਜਿਹੜਾ ਅਡਵਾਨੀ ਨੇ ਕੀਤੀ, ਮੋਦੀ ਨੇ ਉਹਦਾ ਰੱਥ ਫੜਿਆ ਹੋਇਆ ਸੀ। ਔਰ ਬਾਬਰੀ ਮਸਜਿਦ ਢਾਣ ਤੋਂ ਬਾਅਦ ਦਿੱਲੀ 'ਚ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹੀ ਨਾਰਾ ਸੀ, ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਮਥੁਰਾ ਸ਼ਹਿਰ ਦੇ ਵਿੱਚ ਕਰਫਿਊ ਵਰਗੇ ਹਾਲਾਤ ਨੇ, ਕਿਉਂਕਿ ਆਲਰੇਡੀ ਹਿੰਦੂ ਮਹਾਸਭਾ ਨੇ ਔਰ ਯੂਪੀ ਦੇ ਡਿਪਟੀ ਚੀਫ ਮਿਨਿਸਟਰ ਮਿਸਟਰ ਮੌਰੀਆ ਨੇ ਇਹ ਟਵੀਟ ਕੀਤਾ ਹੋਇਆ, ਕਿਹਾ ਹੋਇਆ ਕਿ ਜੀ ਅਸੀਂ ਜਿਹੜਾ ਹੁਣ ਕ੍ਰਿਸ਼ਨ ਜੀ ਦੇ ਜਨਮ ਸਥਾਨ ਇਸ ਮਥੁਰਾ 'ਚ ਜਿੱਥੇ ਸ਼ਾਹੀ ਈਦਗਾਹ ਹੈ, ਉਹਦੇ 'ਚ ਅਸੀਂ ਕ੍ਰਿਸ਼ਨ ਜੀ ਦੀ ਮੂਰਤੀ ਸਥਾਪਿਤ ਕਰਾਂਗੇ। ਔਰ ਹਾਲਾਂ ਇਹ ਡਰਾਮੇਬਾਜ਼ੀ ਹੋਏਗੀ ਕਿ ਜੀ ਦੇਖੋ ਅਸੀਂ ਦਫਾ 144 ਲਾਤੀ, ਅਸੀਂ ਦੂਸਰਾ ਕਰ ਦਿੱਤਾ। ਲੇਕਿਨ ਇਹ ਜਿਹੜੇ ਨਾਅਰੇ ਉਹਨਾਂ ਨੇ ਉੱਥੇ ਲਾਏ ਸੀ 29 ਸਾਲ ਪਹਿਲਾਂ, ਉਸ ਏਜੰਡੇ ਦੇ ਉੱਤੇ ਕੰਮ ਹੋ ਰਿਹਾ। ਔਰ ਇਹਨਾਂ 29 ਵਰਿਆਂ ਦੇ ਵਿੱਚ ਕੀ ਵਾਪਰਿਆ, 2002 'ਚ ਕਿਵੇਂ ਮੋਦੀ ਅਮਿਤ ਸ਼ਾਹ ਦੀ ਜੋੜੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਜਿਹੜਾ ਉਹ ਗੁਜਰਾਤ ਦੇ ਵਿੱਚ ਕਤਲੇਆਮ ਕੀਤਾ, ਨਸਲਕੁਸ਼ੀ ਕੀਤੀ, ਕਿਵੇਂ 2014 'ਚ ਪਾਵਰ 'ਚ ਆਉਣ ਤੋਂ ਬਾਅਦ ਉਹ ਲਵ ਜਿਹਾਦ ਦੇ ਥੱਲੇ ਹੋਏ, ਗਊ ਮਾਤਾ ਦੇ ਨਾਂ ਥੱਲੇ ਵਿਜੀਲਾਂਟੇ ਗਰੁੱਪ ਹੋਣ, ਘਰ ਵਾਪਸੀ ਦੀ ਮੁਹਿੰਮ ਹੋਏ, ਹਰ ਥਾਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ। ਔਰ ਲਗਾਤਾਰਤਾ ਦੇ ਨਾਲ ਇਸ ਵੇਲੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਇੱਕ ਖੌਫ 'ਚ ਜਿਉਂਦੇ ਨੇ। ਜੰਮੂ ਕਸ਼ਮੀਰ ਦਾ ਕੀ ਹਾਲ ਕੀਤਾ ਗਿਆ ਅਸੀਂ ਨੈਕਸਟ ਡਿਸਕਸ ਕਰਾਂਗੇ, ਕਿਉਂਕਿ ਨਾਗਾਲੈਂਡ ਦੇ ਵਿੱਚ ਜੋ ਵਾਪਰ ਰਿਹਾ ਇਹ ਗੱਲ ਸਾਹਮਣੇ ਹੈ ਕਿ ਉਹ ਨਾਰਥ ਈਸਟ ਦੇ ਵਿੱਚ ਕ੍ਰਿਸਚੀਅਨ ਮੈਜੋਰਿਟੀ ਨਾਗਾਲੈਂਡ ਹੋਏ, ਇਧਰ ਨਾਰਥ ਦੇ ਵਿੱਚ ਜੰਮੂ ਕਸ਼ਮੀਰ ਮੁਸਲਮਾਨ ਮੈਜੋਰਿਟੀ ਹੋਏ, ਜਾਂ ਸਿੱਖ ਪੰਜਾਬ ਹੋਏ, ਕਿਵੇਂ ਪਿਛਲੇ 75 ਸਾਲਾਂ 'ਚ ਇਨ ਜਨਰਲ ਔਰ ਹੁਣ ਇਹਨਾਂ ਵਰਿਆਂ ਦੇ ਵਿੱਚ, ਇਹਨਾਂ 29 ਵਰਿਆਂ 'ਚ ਮੁਸਲਮਾਨਾਂ ਦੇ ਨਾਲ ਹੁੰਦਾ ਸਲੂਕ ਦੇਖੀਏ, ਸਿੱਖਾਂ ਦੇ ਨਾਲ ਜੂਨ 84 ਤੋਂ ਬਾਅਦ ਪਿਛਲੇ ਲਗਭਗ 37 ਸਾਲਾਂ ਤੋਂ ਕਿਵੇਂ ਇੱਕ ਤੋਂ ਬਾਅਦ ਇੱਕ ਵੈਪਨ ਹਥਿਆਰ ਭਾਰਤੀ ਹਕੂਮਤ ਜਿਹੜੀ ਆ ਉਹ ਇਸਤੇਮਾਲ ਕਰ ਰਹੀ ਹੈ ਸਿੱਖ ਕੌਮ ਨੂੰ ਬਿਲਕੁਲ ਜਿਹਨੂੰ ਕਹਿੰਦੇ ਨੇ ਨੇਸਤੋ ਨਾਬੂਦ ਕਰਨਾ ਜਿਹੜਾ ਉਹਨਾਂ ਦਾ ਏਜੰਡਾ ਹੈ। ਔਰ ਅਸੀਂ 29 ਵਰੇ ਬਾਅਦ ਜਦੋਂ ਉਸ ਮੂਮੈਂਟ ਨੂੰ ਯਾਦ ਕਰ ਰਹੇ ਹਾਂ, ਅਸੀਂ ਸਮਝਦੇ ਹਾਂ ਕਿ ਭਾਈ ਜਦੋਂ ਇਸ ਕਿਸਮ ਦੀ ਨਫ਼ਰਤ ਦੇ ਉੱਤੇ ਕਿਸੇ ਸੁਸਾਇਟੀ ਨੂੰ ਖੜਾ ਕਰ ਦਿੱਤਾ ਜਾਂਦਾ ਹੈ ਤੇ ਫਿਰ ਇਹੋ ਜਿਹੀਆਂ ਸੁਸਾਇਟੀਜ਼, ਇਹੋ ਜਿਹੇ ਮੁਲਕ, ਇਹੋ ਜਿਹੇ ਸਮਾਜ ਜਿਹੜੇ ਨੇ ਉਹ ਕਦੇ ਇਕੱਠੇ ਨਹੀਂ ਰਹਿ ਸਕਦੇ। ਉਹਨਾਂ ਦੇ ਵਿੱਚ ਜਿਹੜਾ ਉਹ ਤੋੜ ਫੋੜ ਵੀ ਹੁੰਦੀ ਹੈ, ਤਬਾਹੀ ਵੀ ਹੁੰਦੀ ਹੈ, ਔਰ ਅਲਟੀਮੇਟਲੀ ਇਹ ਆਪਣੀਆਂ ਜੜ੍ਹਾਂ ਦੇ ਵਿੱਚ ਖੁਦ ਹੀ ਇਹਨਾਂ ਨੇ ਤੇਲ ਦਿੱਤਾ ਹੈ। ਪਰ ਫਿਰ ਵੀ ਅਸੀਂ ਇਤਿਹਾਸ ਤੋਂ ਸਬਕ ਸਿੱਖੀਏ ਔਰ ਹਿੰਦੂਤਵਾ ਦੇ ਇਸ ਜਨੂਨੀ ਰਾਖਸ਼ਸ ਨੂੰ ਜਿਹੜਾ ਗੋਡਿਆਂ ਭਰੇ ਕਰਨ ਦੇ ਲਈ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦੀਵਾਸੀਆਂ ਸਾਰਿਆਂ ਨੂੰ
ਇੱਕ ਫਰੰਟ ਤੇ ਇਕੱਠੇ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੋਂ ਇੱਥੇ ਲੈਣੇ ਆਪਾਂ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ। ਭਾਰਤੀ ਫੌਜ ਨੇ ਨਾਗਾਲੈਂਡ ਮਿਆਂਮਾਰ ਸਰਹੱਦ ਤੇ ਜਿਹੜੇ 15 ਨਾਗਾ ਸਿਵੀਲੀਅਨਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਔਰ ਨਾਗਾਲੈਂਡ ਵਿੱਚ ਇਸ ਵੇਲੇ ਪੂਰਾ ਗੁੱਸਾ ਪਸਰਿਆ ਹੋਇਆ ਹੈ ਅਤੇ ਥਾਂ ਥਾਂ ਹਿੰਸਕ ਜਿਹੜੀਆਂ ਕਾਰਵਾਈਆਂ ਨੇ ਉਹ ਹੋ ਰਹੀਆਂ ਨੇ। ਸੋ ਵਿਊਅਰਸ, ਇਸ ਸੈਗਮੈਂਟ ਦੇ ਵਿੱਚ ਅਸੀਂ ਵਿਚਾਰਾਂਗੇ ਕਿ ਭਾਰਤ ਦੇ ਸਰਹੱਦੀ 3 ਸੂਬਿਆਂ ਪੰਜਾਬ, ਜੰਮੂ ਕਸ਼ਮੀਰ ਅਤੇ ਨਾਗਾਲੈਂਡ ਨੂੰ ਕਿਉਂ ਭਾਰਤੀ ਫੌਜ ਦੇ ਹਵਾਲੇ ਕੀਤਾ ਹੋਇਆ ਹੈ, ਜਿੱਥੇ ਉਹਨਾਂ ਦਾ ਜ਼ੁਲਮ ਸਤਮ ਹੋ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਕੋਈ ਐਸੀ ਘਟਨਾ ਜਿਹਦੇ ਥੱਲੇ ਬੇਗੁਨਾਹ ਲੋਕ ਮਾਰੇ ਜਾਂਦੇ ਨੇ, ਬਿਲਕੁਲ, ਤੇ ਜੇ ਬੇਗੁਨਾਹ ਮਾਰੇ ਗਿਆਂ ਦਾ ਸਬੰਧ ਅਕਲੀਅਤਾਂ ਨਾਲ ਹੋਏ, ਘੱਟ ਗਿਣਤੀ ਨਾਲ ਹੋਏ, ਜਾਂ ਉਹਨਾਂ ਆਜ਼ਾਦੀ ਪਸੰਦਾਂ ਨਾਲ ਹੋਏ ਜਿਹੜੇ ਕਿ ਸਿਰਫ ਤੇ ਸਿਰਫ ਡਿਗਨਿਟੀ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ, ਤੇ ਫਿਰ ਮਿਸਟਰ ਚਰਚਿਲ ਜਿਹੜੇ ਬੇਸ਼ੱਕ ਉਦੋਂ ਆਪੋਜੀਸ਼ਨ ਵਿੱਚ ਸਨ ਜਦੋਂ ਫਰੀडम ਆਫ ਇੰਡੀਆ ਬਿੱਲ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ, ਮਿਸਟਰ ਐਟਲੀ ਨੇ ਪੇਸ਼ ਕੀਤਾ, ਔਰ ਉਦੋਂ ਇਹ ਗੱਲ ਜਿਹੜੀ ਚਰਚਿਲ ਨੇ ਵਿਰੋਧੀ ਧਿਰ 'ਚ ਹੁੰਦਿਆਂ ਕਾਂਗਰਸ ਦੇ ਹਵਾਲੇ ਰਾਜ ਤਾਕਤ ਕਰਨ ਦਾ ਜਾਂ ਫਰੀडम ਦੇਣ ਦਾ ਇੰਡੀਆ ਨੂੰ ਵਿਰੋਧ ਕਰਦਿਆਂ ਜਦੋਂ ਉਹਨੇ ਐਡਰੈਸ ਕੀਤਾ ਸੀ ਕਿ ਇਹ ਮਰਡਰਰਸ, ਸਕਾਉਂਡਰਲਸ ਔਰ ਇਹ ਸਾਰੇ ਜਿਹੜੇ ਨੇ ਇਹ ਇਸ ਕਿਸਮ ਦੇ ਲੋਕਾਂ ਦੇ ਹਵਾਲੇ ਉਹ ਤਾਕਤ ਕਰਨ ਦਾ ਮਤਲਬ ਹੋਏਗਾ ਕਿ ਮਿਲੀਅਨਸ ਆਫ ਲੋਕਾਂ ਦੀ ਮੌਤ ਦੇ ਜਿਹੜਾ ਵਾਰੰਟਾਂ ਤੇ ਦਸਤਖਤ ਕਰਨ, ਔਰ ਉਹਨੇ ਕਿਹਾ ਸੀ ਕਿ ਵੀ ਇਹ ਕ੍ਰਿਮੀਨਲ ਨੇ ਔਰ ਇਹ ਜਿਹੜੇ ਨੇ ਹੱਕਦਾਰ ਨਹੀਂ ਨੇ। ਹੁਣ ਬ੍ਰਿਟਿਸ਼ ਪੀਰੀਅਡ 98 ਸਾਲ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ, 200 ਸਾਲ ਆਲਮੋਸਟ ਪਾਕੀ ਭਾਰਤ ਤੇ ਕੀਤਾ। ਉਹਨਾਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਦੇ ਰਹੇ। ਬਹੁਤ ਕੁਝ ਜਲਿਆਂਵਾਲੇ ਬਾਗ ਦੇ ਉੱਤੇ ਕਿੰਨਾ ਕੁਝ ਲਿਖਿਆ ਗਿਆ ਜਾਂ ਕਿੰਨਾ ਕੁਝ, ਔਰ ਜਲਿਆਂਵਾਲੇ ਬਾਗ ਦੀ ਜੇ ਗੱਲ ਕਰੀਏ ਬਾਕੀ ਸਰਕਮਸਟੈਂਸ ਛੱਡਦੇ ਹੀ ਹੈ ਕਿ ਭਾਈ ਮਕਸਦ ਮਾਈਕਲ ਆਡਵਾਇਰ ਜਿਹੜਾ ਉਸ ਵੇਲੇ ਗਵਰਨਰ ਸੀ ਪੰਜਾਬ ਦਾ, ਉਹ ਪੰਜਾਬੀਆਂ ਨੂੰ ਸਬਕ ਸਿਖਾਉਣਾ ਸੀ
ਔਰ ਉਸ ਬੈਕਗਰਾਉਂਡ ਦੇ ਵਿੱਚ ਜੇ ਈਵਨ ਲਿਬਰਲੀ 400 ਤੋਂ ਲੈ ਕੇ 600 ਤੱਕ ਲੋਕ ਮਾਰੇ ਜਾਂਦੇ ਨੇ, ਲੇਕਿਨ ਉਸ ਦੇ ਉੱਤੇ ਪ੍ਰੋਪਰ ਇਨਵੈਸਟੀਗੇਸ਼ਨ ਹੰਟਰ ਕਮਿਸ਼ਨ ਬਣਦਾ ਹੈ, ਉਹਨੂੰ ਮੌਕੇ ਦੇ ਡਾਇਰ ਨੂੰ ਡਿਮੋਟ ਕੀਤਾ ਜਾਂਦਾ ਹੈ। ਔਰ ਈਵਨ ਇਸ ਘਟਨਾ ਨੂੰ 100 ਸਾਲ ਬੀਤ ਗਏ ਨੇ, ਹੁਣ ਵੀ ਜਦੋਂ ਕੋਈ ਇੰਗਲੈਂਡ ਦੀ ਰਾਣੀ ਜਾਂ ਕੋਈ ਪ੍ਰੋਮੀਨੈਂਟ ਉਹਨਾਂ ਦਾ ਜਾਂਦਾ ਹੈ ਤੇ ਉੱਥੇ ਵਾਵੇਲਾ ਸ਼ੁਰੂ ਕਰ ਦਿੰਦੇ ਨੇ ਇਹ ਸਾਰੇ ਹਿੰਦੂ ਤਵੀ ਔਰ ਇਹਨਾਂ ਦੇ ਵੱਡੇ ਲੀਡਰ ਕਿ ਮਾਫੀ ਮੰਗਣ ਜਲਿਆਂਵਾਲਾ ਬਾਗ ਕਰਤਾ। ਹੁਣ ਤੁਸੀਂ ਇਹਨਾਂ ਦਾ 75 ਸਾਲ ਦਾ ਰੂਲ ਦੇਖੋ ਕਿ ਵੀ ਉਹਦੇ ਚ ਕਿੰਨੇ ਜਲਿਆਂਵਾਲੇ ਬਾਗ ਇਹਨਾਂ ਨੇ ਕੀਤੇ ਨੇ। ਕਿਵੇਂ ਅੱਜ 1 ਬਿਲੀਅਨ 400 ਮਿਲੀਅਨ ਦਾ ਇਹ ਮੁਲਕ ਕਿਵੇਂ ਇੱਕ ਕਤਲਗਾਹ ਬਣ ਗਿਆ ਹੈ ਅਕਲੀਅਤਾਂ ਦੇ ਲਈ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਪਿਛਲੇ 2-3 ਦਿਨ ਤੋਂ ਭਾਰਤੀ ਮੀਡੀਆ 'ਚ ਵੀ, ਭਾਰਤ ਦੀ ਪਾਰਲੀਮੈਂਟ 'ਚ ਵੀ, ਇੰਟਰਨੈਸ਼ਨਲ ਮੀਡੀਆ 'ਚ ਵੀ ਚਰਚਾ ਹੋ ਰਹੀ ਹੈ ਜਿਹੜੀ ਘਟਨਾ ਨਾਗਾਲੈਂਡ ਔਰ ਮਿਆਂਮਾਰ ਦੇ ਬਾਰਡਰ ਦੇ ਉੱਤੇ ਵਾਪਰਦੀ ਹੈ। ਔਰ ਉਸ ਬਾਰਡਰ ਦੇ ਉੱਤੇ ਜਿਹੜਾ ਕੋਲ ਮਾਈਨਰਸ ਜਿਹੜੇ ਕੋਲੇ ਦੀਆਂ ਕਾਨਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੇ, ਉਹ ਇੱਕ ਵੈਨ ਦੇ ਵਿੱਚ ਕੰਮ ਤੋਂ ਵਾਪਸ ਪਰਤ ਰਹੇ ਨੇ ਕਿਉਂਕਿ ਸਰਹੱਦ ਹੈ। ਔਰ ਅਚਾਨਕ ਫੌਜ ਜਿਹੜੀ ਹੈ ਉਹ ਐਂਬੁਸ਼ ਕਰਕੇ ਇੱਕ ਪਾਸਿਓਂ ਜਿਹੜਾ ਉਹ ਫਾਇਰਿੰਗ ਕਰਕੇ ਉਹਨਾਂ ਦੇ ਜਿਹੜਾ ਹੈ ਉਹ 15 ਦੇ ਕਰੀਬ ਉਹ ਵਿਚਾਰੇ ਵਰਕਰ ਜਿਹੜੇ ਕੰਮ ਤੋਂ ਮੁੜ ਰਹੇ ਸੀ ਉਹਨਾਂ ਨੂੰ ਮਾਰ ਦਿੰਦੀ ਹੈ। ਹਾਲਾਂਕਿ ਇਹ ਫਿਗਰ ਬਹੁਤ ਇਹ ਠੀਕ ਨਹੀਂ ਹੈ ਫਿਗਰ, ਕਿਉਂਕਿ ਇਹ ਮੌਕੇ ਦੇ ਉੱਤੇ ਤਾਂ ਸ਼ਾਇਦ 15 ਹੀ ਮਾਰੇ ਗਏ ਹੋਣ, ਲੇਕਿਨ ਉਸ ਤੋਂ ਬਾਅਦ ਜਿਹੜੀਆਂ ਗੁੱਸਾਈਆਂ ਭੀੜਾਂ ਨੇ ਉਹਨਾਂ ਨੇ ਜਿਵੇਂ ਫਿਰ ਟਾਰਗੇਟ ਕਰਕੇ 4 ਚਫੇਰੇ ਔਰ ਉਹਨਾਂ ਦੇ ਉੱਤੇ ਅੱਗੋਂ ਫੌਜ ਔਰ ਪੁਲਿਸ ਔਰ ਅਸਾਮ ਰਾਈਫਲਸ ਔਰ ਉਹਨਾਂ ਦੇ ਕਿੰਨੀਆਂ ਮੌਤਾਂ ਹੋਈਆਂ ਨੇ ਸਾਨੂੰ ਪਤਾ ਨਹੀਂ ਹੈ, ਲੇਕਿਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਨਪ੍ਰੋਵੋਕਡ ਫਾਇਰਿੰਗ ਔਰ ਆਰਮੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੀ ਇਹ ਸਾਡੀ ਇੰਟੈਲੀਜੈਂਸ ਫੇਲਿਅਰ ਹੈ। ਇਹ ਖਬਰ ਦਿੱਤੀ ਗਈ ਸੀ ਇੰਟੈਲੀਜੈਂਸ ਵੱਲੋਂ ਕਿ ਉਹਦੇ 'ਚ ਉਹਨਾਂ ਦੇ ਜਿਹੜੇ ਸੈਪਰੇਟਿਸਟ ਗੁਰਿਲੇ ਆ ਰਹੇ ਨੇ ਔਰ ਉਹ ਉਸੇ ਹੀ ਰੰਗ ਦੀ ਜੀਪ ਸਭ ਜਿਹੜਾ, ਔਰ ਇਹ ਕਿਉਂਕਿ ਹੁਣ ਘਟਨਾ ਆ ਗਈ ਸਾਹਮਣੇ ਇਸ ਵੇਲੇ ਚਰਚਾ 'ਚ ਹੈ ਔਰ ਉਹਦੀ ਜੇ ਤੁਸੀਂ ਟਾਈਮਿੰਗ ਦੇਖੋ ਉਹਨਾਂ ਦੇ ਮੂੰਹ ਦੇ ਉੱਤੇ ਜਿਹੜਾ ਉਹ ਕਾਲਖ ਪੁੱਥਣ ਵਾਲੀ ਗੱਲ ਵੀ ਹੋਈ ਹੈ ਜੋ ਉਹ ਡਿਜ਼ਰਵ ਕਰਦੇ ਨੇ, ਕਿਉਂਕਿ ਇੱਕ ਪਾਸੇ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਤਿਨ ਔਰ ਉਹਨਾਂ ਦਾ ਡਿਫੈਂਸ ਮਿਨਿਸਟਰ ਫੋਰਨ ਮਿਨਿਸਟਰ ਜਿਹੜਾ 2+2 ਡਾਇਲੌਗ ਦੇ ਲਈ ਦਿੱਲੀ ਬੈਠੇ ਨੇ, ਚੀਨ ਅਮਰੀਕਾ ਦੀਆਂ ਅੱਖਾਂ ਵੀ ਉਧਰ ਲੱਗੀਆਂ ਹੋਈਆਂ। ਔਰ ਇਸ ਸਾਰੇ ਦੇ ਚੱਲਦਿਆਂ ਜੋ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਿਹਾ ਜੇ ਪਿਛਲੇ ਦਿਨਾਂ 'ਚ ਹੀ ਕਸ਼ਮੀਰ ਦੇ ਵਿੱਚ ਕਿਵੇਂ ਉਹਨਾਂ ਨੇ ਫੇਕ ਐਨਕਾਊਂਟਰ ਕਰਕੇ 4-5 ਜਿਨ੍ਹਾਂ ਦੀਆਂ ਡੈੱਡ ਬਾਡੀਜ਼ ਵੀ ਪੇਰੈਂਟਸ ਨੂੰ ਨਹੀਂ ਦਿੱਤੀਆਂ ਔਰ ਉਹ ਉਹਨਾਂ ਨੇ ਦਫਨਾ ਦਿੱਤੇ ਲਿਜਾ ਕੇ ਆਪਣੀ ਥਾਂ ਤੇ ਘਰੋਂ ਦੂਰ, ਉਹ ਬਾਡੀਜ਼ ਉਹਨਾਂ ਦੀਆਂ ਐਕਸਿਊਮ ਕਰਕੇ ਹੁਣ ਘਰਦਿਆਂ ਨੂੰ ਅਜੇ ਉਹਦੇ 'ਚੋਂ ਵੀ 1 ਜਾਂ 2 ਨੂੰ ਨਹੀਂ ਦਿੱਤੀਆਂ ਗਈਆਂ ਫੈਮਿਲੀ ਨੂੰ। ਸੋ ਇਸ ਸਾਰੇ ਮਾਹੌਲ ਦੇ ਚੱਲਦੇ ਔਰ ਜਦੋਂ ਆਲਰੇਡੀ ਕਿਸਾਨ ਲਹਿਰ ਔਰ ਜਿਹਦੇ ਥੱਲੇ ਅਗਲਾ ਸਟੈਪ ਇਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਇਸ ਦੀ ਗੱਲ ਚੱਲ ਰਹੀ ਹੈ। ਸੋ ਇਸ ਸਾਰੇ ਚੋਂ ਇਸ ਕਿਸਮ ਦੀਆਂ ਕਿਲਿੰਗਸ ਤਾਂ 75 ਸਾਲ ਤੋਂ ਇਸ ਗੱਲ ਦਾ ਧਿਆਨ ਰਹੇ ਕਿ ਜੇ 15 ਅਗਸਤ 1947 ਨੂੰ ਭਾਰਤ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ ਤੇ 1 ਵਰ੍ਹਾ ਪਹਿਲਾਂ 14 ਅਗਸਤ 1947 ਨੂੰ ਨਾਗਿਆਂ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ। ਇੱਕ ਵੱਖਰੀ ਕਹਾਣੀ ਹੈ, ਅਸੀਂ ਕਿਸੇ ਵੇਲੇ ਅੱਗੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜਿਹਨੂੰ ਨਾਗਾ ਪ੍ਰੋਬਲਮ ਕਿਹਾ ਜਾਂਦਾ ਉਹ ਹੈ ਕੀ, ਔਰ ਨਾਗਿਆਂ ਦੇ ਨਾਲ ਵੀ ਬਹੁਤ ਕੁਝ ਜੁੜਿਆ ਹੋਇਆ ਐਸਾ ਹੀ ਹੈ ਜੋ ਸਿੱਖਾਂ ਦੇ ਨਾਲ ਜੁੜਿਆ ਹੋਇਆ, ਜਿਸ ਕਿਸਮ ਦੀ ਸਿੱਖ ਲੀਡਰਸ਼ਿਪ ਦੇ ਨਾਲ ਪ੍ਰੋਮਿਸਿਸ ਸੀ ਔਰ ਫਿਰ ਬਿਟਰੇਅਲ ਹੋਈ, ਨਾਗਿਆਂ ਦੇ ਨਾਲ ਜਿਸ ਕਿਸਮ ਦਾ ਸੀ ਉਹ ਬਿਟਰੇਅਲ ਹੋਇਆ। ਔਰ ਕਸ਼ਮੀਰੀਆਂ ਦੀ ਕਹਾਣੀ ਭਾਵੇਂ ਥੋੜੇ ਬਹੁਤ ਫਰਕ ਦੇ ਨਾਲ ਲਗਭਗ ਉਹ ਜਿਹੀ ਹੈ ਸਟੋਰੀ ਆਫ ਬਿਟਰੇਅਲ। ਔਰ ਇਹ ਤਿੰਨੋਂ ਹੀ ਪਾਸਿਓਂ ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ ਕਿ ਤਿੰਨੋਂ ਹੀ ਸੂਬੇ ਸਰਹੱਦੀ ਨੇ, ਪੰਜਾਬ ਦਾ ਬਾਰਡਰ ਲਗਭਗ 550 ਤੋਂ 600 ਕਿਲੋਮੀਟਰ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਵਾਘਾ ਤੋਂ ਹੁਸੈਨੀਵਾਲਾ ਤੱਕ, ਜੰਮੂ ਕਸ਼ਮੀਰ ਜਿਹਦੀ ਲਾਈਨ ਆਫ LOC ਜਿਹਨੂੰ ਕਹਿੰਦੇ ਨੇ ਲਾਈਨ ਆਫ ਕੰਟਰੋਲ ਡਿਸਪਿਊਟਡ ਟੈਰੀਟੋਰੀ ਵੀ ਹੈ ਔਰ ਵੱਡਾ ਏਰੀਆ ਕਸ਼ਮੀਰ ਤੋਂ ਸ਼ੁਰੂ ਕਰਕੇ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਹੈ। ਔਰ ਨਾਰਥ ਈਸਟ ਦੇ ਵਿੱਚ ਨਾਗਾਲੈਂਡ ਔਰ ਜ਼ਾਹਰ ਹੈ ਪੰਜਾਬ ਸਿੱਖ ਮੈਜੋਰਿਟੀ ਹੈ, ਜੰਮੂ ਕਸ਼ਮੀਰ ਮੁਸਲਮਾਨ ਮੈਜੋਰਿਟੀ ਹੈ ਔਰ ਨਾਗਾਲੈਂਡ ਜਿਸ ਦੀ ਸਰਹੱਦ ਮਿਆਂਮਾਰ ਦੇ ਨਾਲ ਵੀ ਔਰ ਇਹ ਸਾਰਾ ਜਿਹੜਾ ਚਾਈਨਾ ਦੇ ਬਿਲਕੁਲ ਉਸ ਮਿਆਂਮਾਰ ਔਰ ਚਾਈਨਾ ਦਾ ਬਾਰਡਰ ਲੱਗਦਾ ਉਹ ਕ੍ਰਿਸਚੀਅਨ ਮੈਜੋਰਿਟੀ ਨੇ। ਹੁਣ ਕੋਈ ਪੁੱਛ ਸਕਦਾ ਹੈ ਕਿ ਜਦੋਂ ਇਹਨੂੰ ਇੱਕ ਡੈਮੋਕ੍ਰੇਸੀ ਕਹਿ ਕੇ ਵੇਚਿਆ ਜਾਂਦਾ ਹੈ, ਕਿਸੇ ਵੀ ਡੈਮੋਕ੍ਰੇਸੀ ਦਾ ਟੈਸਟ ਤਾਂ ਇਹ ਹੁੰਦਾ ਹੈ ਕਿ ਵੀ ਉੱਥੇ ਮਾਈਨੋਰਿਟੀਜ਼ ਦੇ ਰਾਈਟਸ ਦਾ ਕੀ ਹੈ, ਉੱਥੇ ਵਿਮਨ
ਔਰ ਬਜ਼ੁਰਗਾਂ ਦੇ ਨਾਲ ਕੀ ਸਲੂਕ ਹੁੰਦਾ ਹੈ। ਤੇ ਜੇ ਇਹਨਾਂ ਦਾ ਮੁਲਕ ਰੇਪ ਕੈਪੀਟਲ ਆਫ ਦਾ ਵਰਲਡ ਬਣਿਆ ਹੋਇਆ ਹੈ ਔਰ ਇਸ ਕਿਸਮ ਦਾ ਹਾਲ ਹੈ, ਔਰ ਤਿੰਨੋਂ ਹੀ ਮਾਈਨੋਰਿਟੀਜ਼ ਮੈਜੋਰਿਟੀ ਸਟੇਟਾਂ, ਕਿਉਂਕਿ ਆਪਣੀਆਂ ਸਟੇਟਾਂ 'ਚ ਮੈਜੋਰਿਟੀ 'ਚ ਨੇ ਸਿੱਖ, ਪੰਜਾਬ 'ਚ, ਜੰਮੂ ਕਸ਼ਮੀਰ 'ਚ ਮੁਸਲਮਾਨ ਔਰ ਨਾਰਥ ਈਸਟ ਨਾਗਾਲੈਂਡ, ਲੇਕਿਨ ਇਹਨਾਂ ਤਿੰਨਾਂ ਨੂੰ ਹੀ ਫੌਜ ਦੇ ਜੈਕਬੂਟ ਦੇ ਥੱਲੇ ਰੱਖਿਆ ਹੋਇਆ। ਔਰ ਇਸ ਗੱਲ ਦਾ ਵੀ ਧਿਆਨ ਰਹੇ ਵੀ ਇਹਨਾਂ ਦੇ ਵਿੱਚ ਕਹਿਣ ਨੂੰ ਤਾਂ ਕਨਸਟੀਟਿਊਸ਼ਨ ਤੇ ਫਲਾਣਾ, ਲੇਕਿਨ ਜਦੋਂ 1961-62 ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਬਣਾਈ ਜਾਂਦੀ ਹੈ, BSF ਜਿਹਨੂੰ ਕਿਹਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਪਹਿਲਾਂ ਪਾਵਰਸ ਦਿੱਤੀਆਂ ਗਈਆਂ ਔਰ ਹੁਣ ਨਾਗਾਲੈਂਡ ਜਾਂ ਨਾਰਥ ਈਸਟ ਦੀਆਂ ਤਾਂ 7-8 ਸਟੇਟਾਂ ਸਿੱਧਾ ਹੀ BSF ਉੱਥੇ ਤਾਂ ਫੌਜ ਹੀ ਰੱਖੀ ਹੋਈ ਹੈ, ਜਾਂ ਉਹਨਾਂ ਨੇ ਫੌਜ ਦਾ ਹੀ ਪੈਰਲਲ ਉਹਨੂੰ ਥੋੜਾ ਡਿਸਟਿੰਕਟ ਕਰਨ ਲਈ ਅਸਾਮ ਰਾਈਫਲਸ ਦੇ ਥੱਲੇ, ਔਰ ਜੋ ਜ਼ੁਲਮ ਉਹ ਨਾਗਾਲੈਂਡ, ਮਿਜ਼ੋਰਮ, ਮਨੀਪੁਰ 'ਚ ਕਰਦੇ ਨੇ। ਔਰ ਇਹੀ ਹਾਲ ਜੰਮੂ ਕਸ਼ਮੀਰ ਦੇ ਵਿੱਚ ਹੈ, ਜਿੱਥੇ 1 ਮਿਲੀਅਨ ਦੇ ਕਰੀਬ ਫੌਜ ਰੱਖੀ ਹੋਈ ਹੈ। ਹੁਣ ਇਹ ਸਵਾਲ ਉੱਠ ਸਕਦਾ ਹੈ ਕਿ ਭਾਈ ਕਿਤੇ ਵੀ ਜਿੱਥੇ ਡੈਮੋਕ੍ਰੇਸੀ ਹੈ ਜਾਂ ਸਿਸਟਮ ਹੈ, ਉਹਦੇ 'ਚ ਤੁਸੀਂ ਫੇਕ ਐਨਕਾਊਂਟਰ ਕਿਵੇਂ ਕਰ ਸਕਦੇ ਹੋ? ਫੌਜ ਮਾਰ ਦਿੰਦੀ ਹੈ, 15 ਉੱਥੇ ਮਾਰੇ ਨੇ, ਉਸ ਤੋਂ ਪਹਿਲਾਂ ਕਸ਼ਮੀਰ ਦਾ ਅਸੀਂ ਜ਼ਿਕਰ ਕਰਦੇ ਹਾਂ, ਤੇ ਉਹਨਾਂ ਤੇ ਕਿਉਂ ਕੋਈ ਟ੍ਰਾਇਲ ਨਹੀਂ ਚੱਲਦਾ? ਫਿਰ ਇਸ ਗੱਲ ਦਾ ਧਿਆਨ ਰਹੇ ਕਿ ਅਫਸਪਾ ਨਾਂ ਦਾ ਕਾਨੂੰਨ ਜਿਹੜਾ ਨਾਰਥ ਈਸਟ ਸਟੇਟਾਂ 'ਚ ਪਿਛਲੇ 60 ਸਾਲ ਤੋਂ ਹੈ, ਔਰ ਇਹ ਹੈ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ, ਇਹ ਅਫਸਪਾ ਹੈ। ਹੁਣ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਦੇ ਥੱਲੇ ਫੌਜ ਨੂੰ ਖੁੱਲੀ ਛੁੱਟੀ ਹੈ, ਜੋ ਵੀ ਫੌਜ ਦਾ ਕੋਈ ਅਫਸਰ ਤੋਂ ਲੈ ਕੇ ਜਵਾਨ ਕਰੇ, ਜਿਹਨੂੰ ਮਰਜ਼ੀ ਗੋਲੀ ਨਾਲ ਉਡਾ ਦੇ, ਉਸ ਦੇ ਉੱਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ। ਇਹੀ ਅਫਸਪਾ ਕਾਨੂੰਨ ਕਸ਼ਮੀਰ ਦੇ ਵਿੱਚ ਵੀ ਹੁਣ ਲਾਗੂ ਕੀਤਾ ਹੋਇਆ, ਔਰ ਬਹੁਤ ਸਾਰਿਆਂ ਨੂੰ ਸ਼ਾਇਦ ਭੁੱਲ ਗਿਆ ਹੋਵੇਗਾ ਕਿ ਕਿਵੇਂ ਮਨੀਪੁਰ ਦੀ ਇੱਕ ਬੱਚੀ ਸ਼ਰਮਿਲਾ, ਜਿਹੜੀ ਇੱਕ ਆਮ ਬੱਸ ਸਟਾਪ ਤੇ ਆ ਕੇ ਖੜੀ, ਔਰ ਉਹਨੇ ਦੇਖਿਆ ਕਿ ਇੱਕਦਮ ਉਹਨਾਂ ਦੀ ਫੌਜ ਆਈ ਔਰ ਉਹਨੇ ਅੰਧਾਧੁੰਦ ਫਾਇਰਿੰਗ ਕਰਕੇ 5-7 ਨੌਜਵਾਨ ਉੱਥੇ ਮਾਰ ਦਿੱਤੇ, ਜਿਹੜੇ ਵਿਚਾਰੇ ਬੱਸ ਤੇ ਚੜ੍ਹਨ ਦਾ ਇੰਤਜ਼ਾਰ ਕਰ ਰਹੇ ਸੀ। ਔਰ ਉਹਨੇ ਦੇਖਿਆ ਵੀ ਕੋਈ ਉਹਨਾਂ ਤੇ ਕਾਰਵਾਈ ਤਾਂ ਕੀ ਹੋਣੀ, ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਦੇ ਥੱਲੇ ਜਿਹੜਾ ਉਹ ਅਕਾਊਂਟੇਬਲ ਹੀ ਨਹੀਂ ਠਹਿਰਾਏ ਜਾ ਸਕਦੇ। ਹੁਣ ਉਸ ਸ਼ਰਮਿਲਾ ਬੀਬੀ ਨੇ ਕਿਹਾ ਜੀ ਠੀਕ ਹੈ, ਮੈਂ ਜਿਹੜਾ ਆਪਣੇ ਮੂੰਹ ਦੇ ਵਿੱਚ ਅੰਨ ਨਹੀਂ ਪਾਵਾਂਗੀ ਜਦੋਂ ਤੱਕ ਇਹ ਅਫਸਪਾ ਕਾਨੂੰਨ ਖਤਮ ਨਹੀਂ ਕੀਤਾ ਜਾਂਦਾ। ਕਿੰਨੇ ਸਾਲ ਉਹਦੀ ਉਹ ਭੁੱਖ ਹੜਤਾਲ ਚੱਲੀ, ਉਹਨੂੰ ਜਿਹੜਾ ਉਹ ਚੁੱਕ ਕੇ ਹਸਪਤਾਲ ਲੈ ਜਾਂਦੇ, ਉਹਦੀ ਪਾਈਪ ਰਾਹੀਂ ਉਹਨੂੰ ਦਿੰਦੇ ਰਹੇ, ਕਈ ਸਾਲਾਂ ਬਾਅਦ 10 ਸਾਲ ਤੋਂ ਸ਼ਾਇਦ ਜ਼ਿਆਦਾ। ਔਰ ਉਹਦੀ ਕਹਾਣੀ ਸ਼ਰਮਿਲਾ ਦੀ, ਮਨੀਪੁਰ ਦੀ ਇਸ ਇੱਕ ਯੂਨੀਕ ਪ੍ਰੋਟੈਸਟਰ ਦੀ ਦੁਨੀਆ ਦੀ ਕਹਾਣੀ ਬਣੀ। ਦੁਨੀਆ ਦੇ ਵੱਡੇ ਵੱਡੇ ਮੈਗਜ਼ੀਨ, ਟਾਈਮ ਮੈਗਜ਼ੀਨ, ਸਾਰਾ ਮੀਡੀਆ ਔਰ ਸਾਰੇ ਉਹਨੂੰ ਚੈਨਲ ਕਵਰ ਕਰਦੇ ਰਹੇ। ਇਵੈਂਚੁਅਲੀ ਉਹਨੇ ਆ ਕੇ ਦੇਖਿਆ ਕਿ ਭਾਈ ਉਹ ਨਹੀਂ, ਉਹਨੇ ਕਿਹਾ ਜੀ ਠੀਕ ਹੈ, ਮੈਂ ਹੁਣ ਲੋਕਾਂ ਤੱਕ ਜਾਵਾਂਗੀ, ਔਰ ਉਹ ਇਲੈਕਸ਼ਨਾਂ 'ਚ ਖਲੋ ਗਏ, ਜਿਹੜਾ ਮੈਂ ਸਮਝਦਾ ਕਿ ਬਈ ਇੱਕ ਵੱਡਾ ਬਲੰਡਰ ਸੀ। ਉਹਦੀ ਜ਼ਮਾਨਤ ਜ਼ਬਤ ਹੋਈ, ਕਿਉਂਕਿ ਹਕੂਮਤਾਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀਆਂ ਨੇ ਕਿ ਕੋਈ ਵੀ ਆਵਾਜ਼ ਨਾ ਚੁੱਕ ਸਕੇ ਕਿ ਭਾਈ ਇਹ ਅਨਿਆਂ ਹੋ ਰਿਹਾ। ਔਰ ਇਹ ਗੱਲ ਇਕੱਲੀ ਨਹੀਂ ਹੈ, ਉੱਥੇ ਤਾਂ ਅਫਸਪਾ ਦੇ ਥੱਲੇ ਜਾਂ ਅਸੀਂ ਦੇਖ ਹੀ ਰਹੇ ਹਾਂ ਨਾਗੇ, ਇੱਕ ਅੰਦਾਜ਼ੇ ਮੁਤਾਬਕ 2 ਲੱਖ ਤੋਂ ਜ਼ਿਆਦਾ ਨਾਗੇ ਜਿਹੜੇ ਨੇ ਉਹ ਪਿਛਲੇ 70-72 ਸਾਲ ਦੇ ਵਿੱਚ ਜਿਹੜੇ ਨੇ ਝੂਠੇ ਪੁਲਿਸ ਮੁਕਾਬਲੇ, ਪਿੰਡਾਂ ਨੂੰ ਅੱਗ ਲਾ ਦੇਣੀ, ਬਸਤੀਆਂ ਨੂੰ ਅੱਗ ਲਾ ਦੇਣੀ, ਔਰ ਪਿਛਲੇ 20 ਸਾਲ ਤੋਂ ਇੱਕ ਉਹਨਾਂ ਦੀ ਪੀਸ ਪ੍ਰੋਸੈਸ ਦੇ ਨਾਂ ਥੱਲੇ ਜਿਹੜੀ ਨਾਗਿਆਂ ਦੀ ਮੁੱਖ ਖਾੜਕੂ ਧਿਰ ਹੈ, ਉਹਦੇ ਨਾਲ ਗੱਲਬਾਤ ਵਿੱਢੀ ਹੋਈ ਹੈ, ਉਹ ਕਿਸੇ ਕੰਢੇ ਨਹੀਂ ਲੱਗ ਰਹੀ। ਔਰ ਉਹਦੇ 'ਚ ਕਿਉਂਕਿ ਉਹਨਾਂ ਦੀਆਂ ਮੰਗਾਂ ਦਾ ਨਾਗਿਆਂ ਨੇ ਕਿਹਾ ਵੀ ਅਸੀਂ ਉਸੇ ਹੀ ਹਕੂਮਤ ਨਾਲ ਸਮਝੌਤਾ ਕਰਾਂਗੇ, ਸਾਡਾ ਆਪਣਾ ਕਨਸਟੀਟਿਊਸ਼ਨ ਹੋਏਗਾ, ਆਪਣਾ ਆਈਨ ਹੋਏਗਾ, ਔਰ ਆਪਣਾ ਸਾਡਾ ਝੰਡਾ ਹੋਏਗਾ, ਆਪਣਾ ਫਲੈਗ, ਔਰ ਆਪਣਾ ਆਲਰੇਡੀ ਉਹਨਾਂ ਦਾ ਫਲੈਗ ਹੈ, ਉਹੀ ਚਲਾਉਂਦੇ ਨੇ, ਔਰ ਉਹਨਾਂ ਨੇ ਆਪਣਾ ਉਹਨਾਂ ਦਾ ਰਾਸ਼ਟਰੀ ਨੈਸ਼ਨਲ ਐਂਥਮ ਵੀ ਹੈ। ਲੇਕਿਨ ਹੁਣ ਜੋ ਕੁਝ ਉੱਥੇ ਕੀਤਾ ਹੈ ਉਹਦਾ ਪੰਜਾਬ ਦੇ ਨਾਲ ਕੀ ਵਾਸਤਾ ਹੈ? ਕਿਉਂਕਿ ਪੰਜਾਬ 'ਚ ਤਾਂ ਅਸੀਂ ਸਿੱਧਾ ਫੌਜੀ ਰੂਲ ਵੀ ਦੇਖਿਆ ਜੂਨ 84 ਤੋਂ ਲੈ ਕੇ 85-86 ਤੱਕ। ਹੁਣ ਅਸੀਂ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਦੇਖਿਆ, BSF ਜਿਹੜਾ ਕਿ 1959-60 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਫੋਰਸ, ਉਸ ਨੂੰ ਕਿਵੇਂ ਅੱਧਾ ਪੰਜਾਬ ਉਹਦੇ ਹਵਾਲੇ ਕਰ ਦਿੱਤਾ ਗਿਆ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹੋਮ ਮਿਨਿਸਟਰੀ ਨੇ BSF ਐਕਟ ਦੇ ਵਿੱਚ ਤਰਮੀਮ ਕਰਕੇ ਉਹਨਾਂ ਨੇ ਜਿਹੜਾ 50 ਕਿਲੋਮੀਟਰ ਏਰੀਆ ਪਾਕਿਸਤਾਨੀ ਸਰਹੱਦ ਤੋਂ ਵਿਦਿਨ ਪੰਜਾਬ ਜਿਹੜਾ ਉਹ BSF ਦੇ ਹਵਾਲੇ ਕਰ ਦਿੱਤਾ, ਜਿੱਥੇ ਉਹੀ ਪਾਵਰਸ BSF ਦੇ ਹਰ ਸੋਲਜਰ ਕੋਲ ਹੋਣਗੀਆਂ
ਜਿਹੜੀਆਂ ਕਿ ਨਾਰਥ ਈਸਟ ਦੇ ਵਿੱਚ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਇਸ ਦੇ ਵਿੱਚ ਨੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਨੇ। ਹੁਣ ਇਹ ਇਸ਼ੂ ਬੇਸ਼ੱਕ ਇਸ ਵੇਲੇ ਬੜਾ ਭਖਿਆ ਹੈ ਜੀ, ਬੜਾ ਹੋਇਆ ਹੈ, ਉਹ ਅਫਸੋਸ ਹੋ ਰਿਹਾ ਹੈ ਪਾਰਲੀਮੈਂਟ 'ਚ ਅਮਿਤ ਸ਼ਾਹ ਨੂੰ, ਲੇਕਿਨ ਜਿਹੜੀ ਵੱਡੀ ਮੰਗ ਹੈ ਕਿ ਭਾਈ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਕੀ ਤੁਸੀਂ ਰਿਪੀਲ ਕਰੋਗੇ, ਇਸ ਦੇ ਉੱਤੇ ਜਿਹੜੀ ਹੈ ਕੋਈ ਹਕੂਮਤ ਦੀ ਟੇਕ ਨਹੀਂ ਹੈ। ਹਾਲਾਂਕਿ ਇਸ ਮੁੱਦੇ ਤੇ 20 ਖਬਰਾਂ ਘੱਟੋ ਘੱਟ ਮੈਂ ਪ੍ਰਿੰਟ ਕੀਤੀਆਂ ਹੋਣਗੀਆਂ। ਨਾਗਾਲੈਂਡ ਫਾਇਰਿੰਗ ਇੰਸੀਡੈਂਟ, ਲੈਫਟ ਪਾਰਟੀ ਸਲੈਮ ਸੈਂਟਰ ਡਿਮਾਂਡ repeal of armed forces special powers act, फिर question mark over armed forces special power act, Shah has failed to provide security to citizens, Tamil TMC ਜਿਹੜੀ ਤ੍ਰਿਣਮੂਲ ਕਾਂਗਰਸ to Nagaland killings, center reaches out to Naga insurgents ਕਿ ਭਾਈ ਉਹਨਾਂ ਨੇ ਹੁਣ ਕਿਉਂਕਿ ਇਸ ਵੇਲੇ ਸਾਰੇ ਨਾਗਾਲੈਂਡ 'ਚ ਅੱਗ ਲੱਗੀ ਹੋਈ ਹੈ, ਲੋਕ ਬਾਹਰ ਨੇ, ਅਗਜ਼ਨੀ ਹੋ ਰਹੀ ਹੈ ਔਰ ਦੂਸਰੀ ਹੋ ਰਹੀ ਹੈ, ਔਰ ਸੈਂਟਰ ਕਹਿ ਰਿਹਾ ਹੈ ਕਿ ਜੀ ਜਿਹੜਾ ਮੋਸਟ ਅਨਫੋਰਚੂਨੇਟ ਇਨਸੀਡੈਂਟ ਹੋਈ ਔਰ ਅਸੀਂ ਜਿਹੜਾ ਇੰਡੋ ਨਾਗਾ ਸੀਜ਼ਫਾਇਰ ਐਗਰੀਮੈਂਟ 1997 'ਚ ਸਾਈਨ, ਉਹਨੂੰ ਵੀ ਅਜੇ 1997 ਦਾ ਐਗਰੀਮੈਂਟ ਸਾਈਨ ਕੀਤਾ ਹੋਇਆ ਹੈ, ਆਲਮੋਸਟ 24 ਸਾਲ ਹੋ ਗਏ ਨੇ, ਕੋਈ ਕਾਰਵਾਈ ਨਹੀਂ। ਤੇ 1997 'ਚ ਐਗਰੀਮੈਂਟ ਤੋਂ 10 ਸਾਲ ਪਹਿਲਾਂ ਕੋਈ ਮੀਟਿੰਗ ਥਾਈਲੈਂਡ 'ਚ ਹੋਈ, ਕੋਈ ਕਿਤੇ ਹੋਰ ਹੋਈ, ਲੇਕਿਨ ਜੋ ਕੁਛ ਇਹਨਾਂ ਨੇ ਸਿੱਖਾਂ ਨਾਲ ਕੀਤੇ ਕਰਾਰਾਂ ਦਾ ਕੀਤਾ, ਨਾਗਾਲੈਂਡ ਫਾਇਰਿੰਗ ਵਿਕਟਮਸ ਲੇਡ ਟੂ ਰੈਸਟ, चीफ मिनिस्टर जॉइंस डिमांड फॉर रिपील ऑफ आर्म्ड फोर्सेस स्पेशल पावर एक्ट। एक खबर, लोकसभा कंडेम्स नागालैंड किलिंग्स, डिमांड कंपनसेशन फॉर विक्टिम्स। पर ये हिंदुत्वी भी और ब्राह्मणवादी भी चंगी तरह समझते हैं कि ये 2 दिन दियां खबरां होंदियां ने, ये निकल जाणगियां, ना किसी ने वो बेचारी शर्मिला बैठी रही कि मणिपुर चो खत्म करो आर्म्ड फोर्सेस स्पेशल पावर्स एक्ट, वो खत्म नहीं किया। ਔਰ ਇਹਨਾਂ ਦਾ ਨਿਸ਼ਾਨਾ ਜਿਹੜਾ ਉਹ ਅਲਟੀਮੇਟਲੀ ਜਿਵੇਂ ਅਸੀਂ ਕਿਹਾ ਕਿ ਉਹ ਪੰਜਾਬ, ਜੰਮੂ ਕਸ਼ਮੀਰ, ਨਾਗਾਲੈਂਡ ਇਸ ਲਈ ਇਹਨਾਂ ਦੇ ਇੰਡੀਅਨ ਸਟੇਟ ਦੇ ਦੁਸ਼ਮਣ ਨੇ, ਔਰ ਉੱਥੇ ਕੋਈ ਹਕੂਮਤ ਆ ਜਾਏ ਇਹਨਾਂ ਦੇ ਉੱਤੇ ਫੌਜ ਦਾ ਹੀ ਕੰਟਰੋਲ ਹੈ, ਅੱਗੋਂ ਇੰਟੈਲੀਜੈਂਸ ਏਜੰਸੀਆਂ ਕੰਟਰੋਲ ਕਰਦੀਆਂ ਨੇ, ਔਰ ਉਹਨਾਂ ਨੇ ਇਹਨਾਂ ਤਿੰਨਾਂ ਅਕਲੀਅਤਾਂ ਨੂੰ, ਤਿੰਨੋਂ ਕੌਮਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਣਾ। ਉਹਨਾਂ ਨੂੰ ਉਹ ਆਪਣੇ 'ਚ ਜਜ਼ਬ ਕਰਕੇ, ਉਹਨਾਂ ਦੀ ਟੈਂ ਤੋੜ ਕੇ, ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਕੇ ਉਹਨਾਂ ਦੇ ਉੱਤੇ ਹਿੰਦੂਤਵਾ ਦਾ ਜਿਹੜਾ ਉਹ ਦਾਅਵਾ ਕਾਇਮ ਕਰਨਾ ਚਾਹੁੰਦੇ ਨੇ। ਪਰ ਕਿਉਂਕਿ ਤਿੰਨੋਂ ਹੀ ਅਣਖੀ ਕੌਮਾਂ ਨੇ, ਉਹ ਰੈਜ਼ਿਸਟ ਕਰ ਰਹੇ ਨੇ, ਔਰ ਅੱਜ ਤੁਸੀਂ ਰੈਜ਼ਿਸਟੈਂਸ ਬੰਦ ਕਰ ਦਿਓ ਤੇ ਤੁਹਾਡਾ ਹਾਲ ਉਹੀ ਹੋਏਗਾ ਜੋ ਭਾਰਤ ਦੇ ਬਾਕੀ ਹਿੱਸੇ ਦੇ ਵਿੱਚ ਉਹ ਟਰਾਈਬਲ, ਦਲਿਤ, ਦੂਜੇ ਜਿੱਥੇ ਮਰਜ਼ੀ ਇਹਨਾਂ ਦੀ ਜਿਹੜੀ ਹੈ ਗੁੰਡਾਗਰਦੀ ਹੁੰਦੀ ਚਲੀ ਜਾਏਗੀ। ਔਰ ਇਸ ਵਿਸ਼ੇ ਦੇ ਉੱਤੇ ਅਸੀਂ ਫਿਰ ਵੀ ਗੱਲ ਕਰਾਂਗੇ ਆਉਣ ਵਾਲੇ ਦਿਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਆ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਭਾਰਤ ਦੇ ਦੌਰੇ ਤੇ ਆਏ ਅਤੇ ਮੋਦੀ ਨਾਲ ਮੁਲਾਕਾਤ ਕੀਤੀ, ਔਰ ਰੂਸ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਨੇ ਵੀ ਭਾਰਤ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਵਿਚਾਰ ਚਰਚਾ ਕੀਤੀ।
ਸੋ ਅਮਰੀਕਾ ਅਤੇ ਚੀਨ ਦੀਆਂ ਜਿਹੜੀਆਂ ਅੱਖਾਂ ਵੀ ਪੁਤਿਨ ਦੇ ਭਾਰਤ ਦੌਰੇ ਨਾਲ ਹੀ ਵੱਲ ਹੀ ਜਿਹੜੀਆਂ ਜੁੜੀਆਂ ਹੋਈਆਂ ਸਨ, ਲੱਗੀਆਂ ਹੋਈਆਂ ਸਨ। ਪਰ ਇਉਂ ਜਾਪਦਾ ਹੈ ਕਿ ਮੋਦੀ ਦੀ ਰਿਸ਼ ਜਪੀ ਅਤੇ ਦੋਵਾਂ ਦੀਆਂ ਹਵਾਈ ਗੱਲਾਂ ਤੋਂ ਬਿਨਾਂ ਇਸ ਦੌਰੇ ਚੋਂ ਕੁਝ ਵੀ ਨਹੀਂ ਨਿਕਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅਕਸਰ ਰੋਜ਼ਾਨਾ ਜਦੋਂ ਉਸ ਖਿੱਤੇ ਦੀ ਗੱਲ ਕਰਦੇ ਹਾਂ, ਕਿਉਂਕਿ ਉਹ ਸਾਡਾ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡਾ ਹੋਮਲੈਂਡ ਖਾਲਿਸਤਾਨ, ਜਿਸ ਦੀ ਤਾਮੀਰ, ਜਿਸ ਦੀ ਲਿਬਰੇਸ਼ਨ ਦੇ ਲਈ ਅਸੀਂ ਬਾਜ਼ ਅੱਖ ਰੱਖਦੇ ਹਾਂ, ਉਸ ਖਿੱਤੇ ਦੀਆਂ ਘਟਨਾਵਾਂ ਦੇ ਉੱਤੇ, ਬਦਲਦੀ ਜੀਓ ਪੋਲਿਟਿਕਸ ਦੇ ਉੱਤੇ, ਚੀਨ ਦੀ ਐਮਰਜੈਂਸ ਔਰ ਚੀਨ ਅਮਰੀਕਾ ਸਬੰਧਾਂ ਦੇ ਵਿੱਚ ਆਈ ਖਟਾਸ, ਔਰ ਚੀਨ ਪਾਕਿਸਤਾਨ ਔਰ ਖਾਸ ਤੌਰ ਤੇ ਅਫਗਾਨਿਸਤਾਨ ਦੀ ਲਿਬਰੇਸ਼ਨ ਤੋਂ ਬਾਅਦ ਭਾਰਤ ਦੀ ਟੋਟਲੀ ਕਲੈਪਸਡ ਫੋਰਨ ਪਾਲਿਸੀ, ਜਿੱਥੇ ਚੀਨ ਦੇ ਨਾਲ ਜਿਹੜਾ ਜੂਨ 2020 ਦੇ ਵਿੱਚ ਇੱਕ ਝੜਪ ਨੇ ਇਹ ਦੱਸ ਦਿੱਤਾ ਕਿ ਭਾਰਤ ਦੇ ਪੱਲੇ ਕੁਛ ਨਹੀਂ ਹੈ। ਉਸ ਤੋਂ ਪਹਿਲਾਂ ਡੋਕਲਾਮ ਦੇ ਵਿੱਚ ਇਹਨਾਂ ਦੀਆਂ ਨੱਕ ਨਾਲ ਲੀਕਾਂ ਭਾਰਤ ਦੀਆਂ ਚੀਨ ਨੇ ਕਢਵਾਈਆਂ, ਔਰ ਇਸ ਵੇਲੇ ਨਾਰਥ ਈਸਟ ਦੇ ਜਦੋਂ ਅਸੀਂ ਬਾਰਡਰਸ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਕਿਵੇਂ ਚਾਈਨਾ ਨੇ ਆਪਣੀਆਂ ਇੰਟਰੈਂਚਮੈਂਟਸ ਪੱਕੇ ਤੌਰ ਦੇ ਉੱਤੇ, ਔਰ ਜੋ ਹਾਲਾਤ ਨੇ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਆਲਰੇਡੀ ਰੂਸ ਦਾ ਫੋਰਨ ਮਿਨਿਸਟਰ ਔਰ ਡਿਫੈਂਸ ਮਿਨਿਸਟਰ ਔਰ ਇੰਡੀਆ ਦਾ ਫੋਰਨ ਮਿਨਿਸਟਰ ਡਿਫੈਂਸ ਮਿਨਿਸਟਰ ਦਿੱਲੀ ਦੇ ਵਿੱਚ ਮਿਲੇ ਪਿਛਲੇ ਕੱਲ। 2+2 ਜਿਹਨੂੰ ਅੱਜ ਕੱਲ੍ਹ ਨਾਂ ਦਿੱਤਾ ਜਾਂਦਾ ਹੈ, ਪਹਿਲਾਂ ਇਸ ਕਿਸਮ ਦੀ ਮੀਟਿੰਗ ਇੰਡੀਆ ਦੇ ਇਹਨਾਂ ਦੋਨਾਂ ਮਿਨਿਸਟਰਸ ਦੀ ਅਮਰੀਕਾ ਦੇ ਨਾਲ ਵੀ ਉੱਥੋਂ ਹੀ 2+2 ਡਾਇਲੌਗ ਸ਼ੁਰੂ ਹੋਇਆ, ਫਿਰ ਸ਼ਾਇਦ ਆਸਟ੍ਰੇਲੀਆ ਨਾਲ ਵੀ ਹੋਈ। ਲੇਕਿਨ ਫਿਰ ਜਿਉਂ ਹੀ ਇਹ ਦੋਨੋਂ ਹੋ ਕੇ ਹਟੀਆਂ, ਫਿਰ ਪੁਤਿਨ ਦਿੱਲੀ ਪਹੁੰਚਿਆ ਔਰ ਉਹੀ ਮੋਦੀ ਦੀ ਰਿਚ ਜੱਫੀ ਔਰ ਹॉट एयर, गर्म हवा, ਉਹਦੇ 'ਚ गर्म हवा ही ਹੁੰਦੀ है जी, आप बहुत अच्छे, आप हमसे भी अच्छे, तुम हमसे भी अच्छे, और हमारी दोस्ती और हम ये और वो। पर ਜਦੋਂ ਤੁਸੀਂ ਦੇਖੋ ਕਿ ਭਾਈ ਤੁਹਾਡੇ ਠੂਠੇ 'ਚ ਕੀ ਪਾਇਆ ਜਾਂ ਠੂਠੇ 'ਚ ਕੀ ਪਿਆ, ਤੇ ਫਿਰ ਉਹ ਜਿਹਨੂੰ ਕਹਿੰਦੇ ਨੇ ਨਤੀਜਾ ਠਨ ਠਨ ਗੋਪਾਲ, ਹਾਲ ਉਹੀ ਹੈ। ਪਰ ਇਹ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇਸ ਸਾਰੇ ਦੇ ਵਿੱਚ ਇਹ ਪੁਤਿਨ ਦੀ ਵਿਜ਼ਿਟ ਜਾਂ ਇਹਨਾਂ ਦਾ 2+2 ਡਾਇਲੌਗ 'ਚ ਸਾਡੀ ਵੀ ਦਿਲਚਸਪੀ ਹੈ ਜ਼ਾਹਰਾ ਤੌਰ ਦੇ ਉੱਤੇ, ਔਰ ਅਮਰੀਕਾ ਔਰ ਚਾਈਨਾ ਵੀ ਦੇਖ ਰਹੇ ਸੀ। ਉਹਨਾਂ ਦੇ ਆਪਣੇ ਆਪਣੇ ਰੀਜ਼ਨ ਨੇ, ਕਿਉਂਕਿ ਚੀਨ ਔਰ ਰੂਸ ਦੀ ਦੋਸਤੀ, ਕਿਉਂਕਿ ਰੂਸ ਨੇ ਮੰਨ ਲਿਆ ਚੀਨ ਨੂੰ ਆਪਣਾ ਵੱਡਾ ਭਾਈ, ਔਰ ਚੀਨ ਔਰ ਰੂਸ ਦਾ ਜਿਹੜਾ ਸਾਂਝਾ ਫਰੰਟ ਹੈ ਉਹ ਅਮਰੀਕਾ ਦੇ ਲਈ ਚੈਲੰਜ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਕ੍ਰੀਮੀਆ ਨੂੰ ਅਨੈਕਸ ਕਰਨ ਤੋਂ ਬਾਅਦ ਰਸ਼ੀਆ ਨੇ ਜਿਵੇਂ ਹੜੱਪਿਆ, ਹੁਣ ਯੂਕਰੇਨ ਦੇ ਬਾਰਡਰ ਦੇ ਉੱਤੇ 90,000 ਸੋਲਜਰ ਲਿਆ ਕੇ ਖੜੇ ਕੀਤੇ, ਔਰ ਨੈਟੋ ਔਰ ਦੂਸਰਿਆਂ ਨੂੰ ਅਮਰੀਕਾ ਐਕਟੀਵੇਟ ਕਰਨਾ ਚਾਹੁੰਦਾ। ਟਰੰਪ ਤਾਂ ਜਾਂਦੇ ਜਾਂਦੇ ਫੂਕ ਕੱਢ ਗਿਆ ਸੀ ਨੈਟੋ ਵਾਲਿਆਂ ਦੀ ਕਿ ਜੀ ਅਸੀਂ ਤੁਹਾਨੂੰ ਕਿਉਂ ਡਿਫੈਂਡ ਕਰੀਏ, ਜੇ ਕਰਨਾ ਤਾਂ ਸਾਨੂੰ ਪੈਸੇ ਸੁੱਟੋ, ਪੈਸੇ ਅਸੀਂ ਖਰਚ ਰਹੇ ਹਾਂ। ਸੋ ਬਾਈਡਨ ਨੇ ਕੋਸ਼ਿਸ਼ ਤਾਂ ਕੀਤੀ ਉਹਨੂੰ ਵਾਪਸ ਲਿਆਉਣ ਦੀ, ਪਰ ਰਸ਼ੀਆ ਦੇ ਉੱਤੇ ਕ੍ਰੀਮੀਆ ਤੋਂ ਬਾਅਦ ਹੀ ਸੈਂਕਸ਼ਨਸ ਲੱਗੀਆਂ ਸੀ, ਉਹਦਾ ਕੀ ਫਰਕ ਪੈਂਦਾ? ਚੀਨ ਔਰ ਰਸ਼ੀਆ ਟੁਗੈਦਰ ਨੇ। ਪਰ ਕਿਉਂਕਿ ਅਮਰੀਕਾ ਨੇ ਵੀ ਨਵਾਂ ਯਾਰ ਜਿਹੜਾ ਹੈ ਉਹ ਲੱਭਿਆ ਇੰਡੀਆ ਦੇ ਰੂਪ 'ਚ ਚਾਈਨਾ ਨੂੰ ਕਾਊਂਟਰ ਕਰਨ ਲਈ, ਹਾਲਾਂ ਉਹ ਤਾਂ ਬਹੁਤ ਸਾਰੀ ਹਕੀਕਤ ਸਾਹਮਣੇ ਆ ਗਈ। ਇਹੀ ਕਾਰਨ ਸੀ ਕਿ ਅਫਗਾਨਿਸਤਾਨ ਦੇ ਮੁੱਦੇ ਤੇ ਅਮਰੀਕਾ ਨੇ ਜਿਹੜਾ ਭਾਰਤ ਨੂੰ ਘਾਹ ਨਹੀਂ ਪਾਇਆ, ਆਪਣੇ ਤੌਰ ਤੇ ਉਹਨਾਂ ਨੇ, ਟਰੰਪ ਨੇ ਹੀ ਸੀ ਪਾਇਆ, ਉਹਨੂੰ ਇਨਵੋਲਵ ਹੀ ਨਹੀਂ ਸੀ ਕੀਤਾ, ਔਰ ਉਹੀ ਨੀਤੀ ਜਾਰੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਖਾਸ ਤੌਰ ਤੇ ਅਮਰੀਕਾ ਦਾ ਇੰਟਰਸਟ ਹੈ, ਕਿਉਂਕਿ S-400 ਜਿਹੜਾ ਮਿਸਲ ਡਿਫੈਂਸ ਸਿਸਟਮ ਇੰਡੀਆ ਬਾਏ ਕਰ ਰਿਹਾ ਰਸ਼ੀਆ ਤੋਂ, ਔਰ ਇਸ ਬਾਰੇ ਅਮਰੀਕਾ ਨੇ ਆਲਰੇਡੀ ਜਿਹੜਾ ਅਮਰੀਕਨ ਇੱਕ ਐਕਟ ਬਣਿਆ ਹੋਇਆ ਕਿ ਆਟੋਮੈਟਿਕਲੀ ਸੈਂਕਸ਼ਨਸ ਲੱਗ ਜਾਂਦੀਆਂ ਨੇ, ਕਿਉਂਕਿ ਟਰਕੀ ਨੇ ਵੀ ਉਹ ਬਾਏ ਕੀਤੇ ਨੇ। ਹੁਣ ਕੀ ਭਾਰਤ ਨੂੰ ਉਹਦੇ 'ਚੋਂ ਐਗਜ਼ੈਂਪਸ਼ਨ ਮਿਲੇ, ਕਿਉਂਕਿ ਹੋ ਰਿਹਾ ਕਿ S-400 ਡਿਲੀਵਰ ਹੋਣਗੇ ਇਹ ਉਹ, ਲੇਕਿਨ ਇਸ ਸਾਰੇ 'ਚੋਂ ਅਜੇ ਬਹੁਤ ਡਿਟੇਲ ਤਾਂ ਨਹੀਂ ਆਈ ਹੈ ਅਜੇ ਤਾਂ, ਜਿੰਨਾ ਕਿ ਮੀਡੀਆ 'ਚ ਪਹਿਲਾਂ 2+2 ਡਾਇਲੌਗ ਦੀ ਗੱਲ ਆਈ ਸਾਹਮਣੇ, ਫਿਰ ਮੋਦੀ ਔਰ ਪੁਤਿਨ ਦੀ ਮੀਟਿੰਗ। ਲੇਕਿਨ ਜੇ ਤੁਸੀਂ ਜੁਆਇੰਟ ਡੈਕਲੇਰੇਸ਼ਨ ਔਰ ਉਸ ਸਾਰੇ 'ਚੋਂ ਦੇਖੋ ਤਾਂ ਹॉट एयर ਹੈ, ਉਹਦੇ 'ਚੋਂ ਕੁਝ ਵੀ ਨਹੀਂ ਹੈ। ਸੋ ਅਮਰੀਕਾ ਵੀ ਦੇਖ ਰਿਹਾ, ਕਿਉਂਕਿ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਰੂਸ ਜਾਂ ਉਹਦਾ ਜਿਹੜਾ ਪਹਿਲਾ ਅਵਤਾਰ ਸੀ ਸੋਵੀਅਤ ਯੂਨੀਅਨ, ਉਸ ਦੇ ਨਾਲ ਭਾਰਤ ਦੇ ਸਬੰਧ ਜਦੋਂ ਕੋਲਡ ਵਾਰ ਚੱਲ ਰਹੀ ਸੀ ਅਮਰੀਕਾ ਔਰ ਸੋਵੀਅਤ ਯੂਨੀਅਨ ਦੇ ਵਿਚਾਲੇ,
ਸੋ ਭਾਰਤ ਦਾ ਤਾਂ ਸਾਰਾ ਹੀ ਸਿਸਟਮ, ਉਹ ਉਹਨਾਂ ਦੇ ਹੈਵੀ ਪਲਾਂਟਸ ਹੋਣ, ਉਹਨਾਂ ਦੇ ਮਿਲਟਰੀ ਇਕਵਿਪਮੈਂਟ ਹੋਏ, ਉਹਨਾਂ ਦਾ ਉਹ ਤਾਂ ਸਾਰਾ ਸੋਵੀਅਤ ਯੂਨੀਅਨ ਮੇਡ ਹੈ। ਉਹਨਾਂ ਦੇ ਹਵਾਈ ਜਹਾਜ਼ ਮਿਗ ਤੋਂ ਲੈ ਕੇ, ਔਰ ਉਹਨਾਂ ਦੇ ਟੈਂਕ, ਔਰ ਉਹਨਾਂ ਦੀਆਂ ਗਨਸ, ਔਰ ਉਹਨਾਂ ਦੇ ਸਾਰੇ ਭੇਲ ਔਰ ਦੂਜੇ ਤੀਜੇ ਸਾਰੇ ਹੀ ਸੋਵੀਅਤ ਯੂਨੀਅਨ ਪਾਰਟ ਹੈ। ਲੇਕਿਨ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਜਦੋਂ ਇਕੱਲਾ ਰਸ਼ੀਆ ਰਹਿ ਜਾਂਦਾ ਹੈ, ਬਾਕੀ 13-14 ਮੁਲਕ ਹੋਰ ਉਹਨਾਂ ਚੋਂ ਨਿਕਲ ਆਉਂਦੇ ਨੇ। ਜਿਵੇਂ ਭਾਰਤ ਨੇ ਜਿਹੜਾ ਉਹ ਯੂ ਟਰਨ ਮਾਰਨਾ ਸ਼ੁਰੂ ਕੀਤਾ, ਵੈਸੇ ਪਹਿਲਾਂ ਲੈਫਟ ਟਰਨ ਮਾਰਿਆ, ਅਜੇ ਤੱਕ ਯੂ ਤੋਂ ਪਹਿਲਾਂ ਹੀ, ਕਿਉਂਕਿ ਚੀਨ ਨੇ ਫੜ ਲਿਆ ਅੱਗੋਂ ਆ ਕੇ, ਔਰ ਉਹਨੂੰ ਲੱਗਾ ਭਾਰਤ ਨੂੰ ਵੀ ਅਮਰੀਕਾ ਨੇ ਤਾਂ ਅਫਗਾਨਿਸਤਾਨ ਚੋਂ ਵੀ ਸਾਨੂੰ ਨਹੀਂ ਪੁੱਛਿਆ ਹੈ, ਔਰ ਨਾ ਹੀ ਕੋਈ ਈਵਨ ਚੀਨ ਨਾਲ ਟਕਰਾਅ ਦੇ ਮਾਮਲੇ 'ਚ US ਕਾਂਗਰਸ ਦੇ ਵਿੱਚ ਮਾੜੀ ਮੋਟੀ ਗੱਲ, ਇੱਕ ਦੋ ਜਿਨ੍ਹਾਂ ਨੂੰ ਪੈਸੇ ਪੂਸੇ ਦੇ ਦਿੰਦੇ ਨੇ ਫੰਡ ਰੇਜ਼ਿੰਗ ਉਹਨਾਂ ਦੀ ਇਲੈਕਸ਼ਨ ਕੈਂਪੇਨ ਵੇਲੇ, ਕੋਈ ਹੋਰ ਤਾਂ ਨਜ਼ਰ ਆਇਆ ਨਹੀਂ ਕਿ ਕੋਈ ਉਹਨਾਂ ਦਾ ਸਪੋਰਟ ਬੇਸ ਹੈ। ਇਸ ਲਈ ਫਿਰ ਜਦੋਂ ਇਹ ਆਇਆ, ਫਿਰ ਹੋਇਆ ਕਿ ਜੀ ਪੁਰਾਣੇ ਯਾਰਾਂ ਵੱਲ ਮੁੜੀਏ। ਲੇਕਿਨ ਇਸ ਪੀਰੀਅਡ 'ਚ ਇੰਡੀਆ ਨੇ ਹਥਿਆਰ ਖਰੀਦਣ ਦੇ ਮਾਮਲੇ 'ਚ ਅਮਰੀਕਾ ਨੂੰ, ਇਜ਼ਰਾਈਲ ਨੂੰ, ਫਰਾਂਸ ਨੂੰ ਵੀ ਜਿਹੜਾ ਹੈ ਉਹ ਬਿਜ਼ਨਸ ਦਿੱਤੀ ਹੈ, ਜਿਹਨੂੰ ਬਿਜ਼ਨਸ ਟਰਮ ਦੇ ਵਿੱਚ ਕਿਹਾ ਜਾਂਦਾ। ਹੁਣ ਇਸ ਸਭ ਦੇ ਚੱਲਦੇ ਆ, ਪੁਤਿਨ ਆਪਣੀ ਥਾਂ ਤੇ ਸੀ ਕਿ ਅੱਛਾ ਜਿਹੜਾ ਉਹ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿਛ, ਕਿ ਵੀ ਹੁਣ ਤੁਸੀਂ ਉਹਨਾਂ ਨੂੰ ਸੱਦ ਲੈ। ਸੋ ਉਹਨਾਂ ਨੇ ਇਸ ਕਰਕੇ ਰਸ਼ੀਆ ਨੇ ਕੋਈ ਵੀ ਇਹਨਾਂ ਨੂੰ ਕੋਈ ਉਸ ਕਿਸਮ ਦਾ ਕੋਈ ਨਹੀਂ ਦਿੱਤਾ। ਇਹਦੇ ਉਲਟ ਰਸ਼ੀਆ ਨੇ ਪਾਕਿਸਤਾਨ ਵੱਲ ਵਾਰਮ ਹੋਣਾ ਸ਼ੁਰੂ ਕੀਤਾ ਹੈ। ਅਫਗਾਨਿਸਤਾਨ 'ਚ ਉਹਨਾਂ ਦੀ ਐਮਬੈਸੀ, ਹਾਲਾਂਕਿ ਉਹਨਾਂ ਨੇ ਭਾਰਤ ਨੂੰ ਥੋੜਾ ਬਹੁਤ ਮੂੰਹ ਮਲਾਜਾ ਜ਼ਰੂਰ ਦੋਹਾ ਦੇ ਵਿੱਚ ਇੰਡੀਅਨ ਨੁਮਾਇੰਦਿਆਂ ਨੂੰ ਮਿਲਾ ਦਿੱਤਾ ਅਫਗਾਨਾਂ ਦੇ ਨਾਲ, ਜਾਂ ਮਾਸਕੋ 'ਚ ਰੱਖ ਕੇ ਦੂਜਾ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਦੇਖਦੇ ਹਾਂ ਕਿ ਕੀ ਕੋਈ ਡੈਕਲੇਰੇਸ਼ਨ S-400 ਬਾਰੇ ਓਪਨਲੀ ਹੋਈ, ਚੀਨ ਦੇ ਖਿਲਾਫ ਕੋਈ ਸਟੇਟਮੈਂਟ, ਕਿਉਂਕਿ ਅਮਰੀਕਾ ਨੇ ਤਾਂ ਲਿਮਿਟਡ ਜਿਹਾ ਰੱਖਿਆ ਤੇ ਰਸ਼ੀਆ ਇਸ ਲਈ ਇੰਡੀਆ ਤੋਂ ਇਕੱਲਾ ਇਹੀ ਨਹੀਂ ਕਿ ਵੀ ਉਹ ਹਥਿਆਰ ਇੰਡੀਆ ਅਮਰੀਕਾ ਜਾਂ ਇਜ਼ਰਾਈਲ ਤੋਂ ਖਰੀਦਣ ਲੱਗਾ। ਦੂਸਰਾ ਪਾਸਾ ਅਸੀਂ ਦੇਖਦੇ ਹਾਂ ਕਿ ਜਿਸ ਅੰਦਾਜ਼ ਦੇ ਵਿੱਚ ਭਾਰਤ ਦਾ ਰਵੱਈਆ ਵਿਦਨ ਦਾ ਓਸ਼ਨ, ਜਿਹੜਾ ਸਾਊਥ ਚਾਈਨਾ ਸੀ ਔਰ ਸਬ ਕੰਟੀਨੈਂਟ ਦੇ ਵਿੱਚ ਕੁਆਡ ਦਾ ਬਣਾਉਣਾ, ਹੁਣ ਕੁਆਡ ਨੂੰ ਜਿਹੜਾ ਉਹ ਤਾਂ ਰਸ਼ੀਆ ਨੇ ਏਸ਼ੀਅਨ ਨੈਟੋ ਦਾ ਨਾਂ ਦਿੱਤਾ ਸੀ ਕਿ ਵੀ ਇਹ ਜਿਵੇਂ ਨੈਟੋ ਨੂੰ, ਕਿਉਂਕਿ ਰਸ਼ੀਆ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਨੈਟੋ ਕਿਵੇਂ ਉਹਨਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਯੂਰਪ ਦੇ ਵਿੱਚ ਐਂਟਾਈ ਰਸ਼ੀਆ ਫਰੰਟ ਖੜਾ ਕੀਤਾ। ਉਹਨਾਂ ਨੇ ਕਿਹਾ ਵੀ ਉਹ ਨੈਟੋ ਦਾ ਹੀ ਮਾਡਲ ਚੁੱਕ ਕੇ ਉਹਦਾ ਨਾਂ ਉਹਨਾਂ ਨੇ ਕੁਆਡ ਰੱਖ ਦਿੱਤਾ, ਔਰ ਉਹਦੇ ਵਿੱਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਔਰ ਇੰਡੀਆ ਇਹ ਰਲਾ ਕੇ ਉਹ ਤਾਂ ਜਾਨ ਜਿਹੜੀ ਹੈ ਉਹ ਉਦੋਂ ਤੱਕ ਹੀ ਰਹੀ। ਫਿਰ ਜਦੋਂ ਉਹਦੇ ਚੋਂ ਆਕਸ ਨਿਕਲ ਆਇਆ ਆਸਟ੍ਰੇਲੀਆ, UK, ਅਮਰੀਕਾ, ਤੇ ਉਹਦੇ 'ਚ ਭਾਰਤ ਨੂੰ ਤਾਂ ਬਾਹਰ ਰੱਖਿਆ ਕਿਉਂਕਿ ਅਮਰੀਕਾ ਨੇ ਇਹਦਾ ਮੀਨ ਟਾਈਮ ਦੇਖ ਲਿਆ ਸੀ ਕਿ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਸੋ ਰਸ਼ੀਆ ਦਾ ਆਪਣਾ ਇਸ ਦੇ ਉੱਤੇ ਵੀ ਇਹੀ ਮੌਕਫ ਹੈ ਕਿ ਵੀ ਕੀ ਹੈ ਇਹ ਹੁਣ ਕੀ ਕਰਨਗੇ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜੀਆਂ ਖਬਰਾਂ ਨੇ ਉਹਨਾਂ 'ਚ ਇੱਕ ਪਾਰਟ ਤਾਂ ਇਹ ਦੇਖਣ ਵਾਲਾ ਹੈ ਕਿ ਚਾਈਨਾ ਦੇ ਡੇਂਜਰ ਨੂੰ ਕਿਸ ਹੱਦ ਤੱਕ ਕੋਈ ਸਮਝਦਾ। ਹੁਣ ਨਿਰੂਪਮਾ ਰਾਓ ਜਿਹੜੀ ਇਹਨਾਂ ਦੀ ਐਂਬੈਸਡਰ ਵੀ ਰਹੀ ਅਮਰੀਕਾ 'ਚ, ਫੋਰਨ ਸੈਕਟਰੀ ਰਹੀ, ਉਹਨੇ ਇੱਕ ਕਿਤਾਬ ਲਿਖੀ ਹੈ ਦਾ ਫ੍ਰੈਕਚਰਡ ਹਿਮਾਲਿਆ, ਇੰਡੀਆ, ਤਿੱਬਤ, ਚਾਈਨਾ 1949 to 1962। ਔਰ ਉਹਦਾ ਇਸ ਕਿਤਾਬ ਦੇ ਉੱਤੇ ਹੀ ਗੱਲ ਕਰਦੇ ਆ, ਉਹਨੇ ਆਪਣਾ ਇੱਕ ਇੰਟਰਵਿਊ ਮੈਡਰਾਸ ਨੂੰ ਦਿੱਤਾ। ਉਹਨਾਂ ਦਾ ਹੈਡਿੰਗ ਇਹ ਹੈ, ਚਾਈਨਾ's approach to India more confrontational than in past border crisis. Existing border agreements are no longer adequate. The farmer foreign secretary ਉਹਨੇ ਕਿਹਾ ਵੀ ਚੀਨ ਨੇ ਜਿਵੇਂ ਦਾ, ਕਿਉਂਕਿ ਖੁਦ ਜਿਹੜੇ ਪਹਿਲੇ ਐਗਰੀਮੈਂਟ ਹੋਏ ਫੋਰਨ ਸਰਵਿਸ ਦੇ ਵਿੱਚ ਸੀ, ਬੜੀ ਬ੍ਰਿਲੀਅੰਟ ਡਿਪਲੋਮੈਟ ਹੈ, ਔਰ ਇਹਨੇ ਜਦੋਂ ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ ਬਣੀ ਤਾਂ ਇਹਨੇ ਬੜਾ ਜ਼ੋਰ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਔਰ ਇਹ ਸਮਝਦੀ ਹੈ ਸਾਰੀ ਪੈਟਰੀਓਟਿਕ ਹਿੰਦੂ ਇੰਡੀਅਨ ਹੈ ਪੱਕੀ, ਲੇਕਿਨ ਉਹਨੇ ਕਿਹਾ ਜੀ ਕਨਫਰੰਟੇਸ਼ਨ ਦਾ ਰਸਤਾ ਹੈ। ਔਰ ਇਸ ਤੋਂ ਅੰਦਾਜ਼ਾ ਹੈ ਵੀ ਚਾਈਨਾ ਨੇ ਕੋਈ ਵੀ ਇਸ ਮੁੱਦੇ ਦੇ ਉੱਤੇ ਕੋਈ ਸੌਫਟ ਲਾਈਨ ਨਹੀਂ ਲੈਣੀ। ਉਹ ਇਹੀ ਕਹਿ ਰਹੀ ਹੈ ਕਿ ਚਾਈਨਾ ਨੂੰ ਐਨਗੇਜ ਕਰੋ। ਹੁਣ ਜੇ ਰਸ਼ੀਆ ਆਇਆ ਤੇ ਇੱਕ ਸਾਡਾ ਧਿਆਨ ਸੀ ਕਿ ਕੀ ਕੋਈ ਜੁਆਇੰਟ ਸਟੇਟਮੈਂਟਸ ਕੋਈ ਚਾਈਨਾ ਦੇ ਅਗੇਂਸਟ, ਇਹ ਤਾਂ ਨਾ ਮੋਦੀ ਦੇ ਮੂੰਹੋਂ ਚਾਈਨਾ ਨਿਕਲਦਾ, ਨਾ ਜੈ ਸ਼ੰਕਰ ਦੇ ਮੂੰਹੋਂ ਨਿਕਲਿਆ ਜਾਂ ਦੂਜਿਆਂ ਦੇ ਨਿਕਲਿਆ। ਹਾਂ, ਇਹ ਜ਼ਰੂਰ ਇਹਨਾਂ ਨੇ ਖਬਰਾਂ, ਪੁਤਿਨ ਮੀਟਸ ਮੋਦੀ, describes India as a great power, friendly nation and a time tested friend। ਔਰ ਇਹ
ਇਹੀ ਹੈ ਹੌਟ 에ਅਰ ਹੈ ਜੀ। ਤੁਸੀਂ ਬਹੁਤ ਤੁਸੀਂ ਸੁਪਰ ਪਾਵਰ ਹੋ ਜੀ, ਤੁਸੀਂ ਸੁਪਰ ਪਾਵਰ ਕਿ ਤੁਸੀਂ ਉਹਨਾਂ ਨੂੰ ਕਹਿ ਦਿਓ ਜੀ ਤੁਸੀਂ ਤਾਂ ਗੋਡ ਐਲਮਾਈਟੀ ਹੋ। ਕੀ ਫਰਕ ਪੈਂਦਾ? ਉਹ ਕਿਹੜੇ ਰਸ਼ੀਅਨ ਗੋਡ ਨੂੰ ਮੰਨਦੇ ਨੇ ਤੇ ਉਹ ਕਿਹੜੇ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਉਹਨਾਂ ਦੀ ਔਕਾਤ ਕੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਡੀਲ ਹੁੰਦੀ ਹੈ, ਜਿਹੜੀ ਵੱਡੀ ਖਬਰ ਨਾ SU 400 ਦੀ ਹੈ ਨਾ ਕੋਈ ਹੋਰ। ਇੰਡੀਆ ਰਸ਼ੀਆ ਸਾਈਨ AK-203 ਰਾਈਫਲ ਡੀਲ वर्थ ₹5,000 करोड़ और एक्सटेंड्स मिलिट्री कोऑपरेशन टिल 2031। अगले 10 साल ਲਈ ਜੋ ਇਹ ਲੈਣਗੇ ਉਹ ਹੈ ਕਿ ਰੂਸ ਦੀਆਂ ਬਣੀਆਂ ਹੋਈਆਂ AK-203 10 ਈਅਰ ਪੈਕਟ ਹੈ ਮਿਲਿਟਰੀ ਕੋਆਪਰੇਸ਼ਨ ਦਾ, ਔਰ ਇਹ ਜਿਹੜੀਆਂ ਨੇ AK-203 ਅਸਾਲਟ ਰਾਈਫਲਸ ਨੇ ਜਿਵੇਂ AK-47 ਹੈ, ਔਰ ਉਹਨਾਂ 'ਚ ਇਹ ਹੈ ਕਿ ਜੀ ਇਹ 2021 ਤੋਂ 2031 ਤੱਕ ਇੰਡੋ ਰਸ਼ੀਅਨ ਰਾਈਫਲ ਪ੍ਰਾਈਵੇਟ ਲਿਮਟਿਡ ਜਿਹੜੀਆਂ ਨੇ ਉਹ 6 ਲੱਖ ਜਿਹੜੀਆਂ ਉਹ ਬਣਾਏਗੀ ਇੰਡੀਅਨ ਖਰੀਦਣਗੇ, ਔਰ ਇਹ ਜਿਹੜੀ AK-203 ਹੈ ਉਹਦੇ ਚੋਂ 600 ਰਾਉਂਡ ਇੱਕ ਮਿੰਟ ਦੇ ਵਿੱਚ ਨਿਕਲਦੇ ਨੇ, ਔਰ ਇਹ ਜਿਹੜਾ ਫੌਜ ਨੂੰ ਜਿਹੜਾ ਦਿੱਤਾ ਜਾਏਗਾ। ਔਰ ਆਲਰੇਡੀ ਜਿਹੜਾ ਅਮੇਠੀ ਦੇ ਵਿੱਚ 2019 ਤੋਂ ਇਹ ਬਣਾਉਣ ਦਾ ਲੱਗਾ ਹੋਇਆ ਕਾਰਖਾਨਾ, ਪਰ 2 ਸਾਲ 'ਚ ਕਿਉਂਕਿ ਰਸ਼ੀਆ ਵੀ ਇਹਨਾਂ ਨੂੰ ਅੱਖਾਂ ਦਿਖਾ ਰਿਹਾ ਸੀ, ਪਰ ਹੁਣ ਇਹ ਜੇ 5,000 ਕਰੋੜ ਦੀ ਡੀਲ ਦੇ ਲਈ ਹੀ ਇੰਨਾ ਜਿਹੜਾ ਕੋਕਲੀਲਾ ਕਰਨੀ ਸੀ ਤੇ ਫਿਰ ਜ਼ਾਹਰ ਹੈ ਕਿ ਵੀ ਇਹਦਾ ਮਕਸਦ ਵਿਜ਼ਿਟ ਦਾ ਹੋਰ ਸੀ, ਲੇਕਿਨ ਕੁਝ ਅਚੀਵ ਹੋਇਆ ਨਹੀਂ ਹੈ। ਔਰ ਐਨ ਜਦੋਂ ਕਿ ਇਹ ਇੱਥੇ ਹੈ ਇੰਡੀਆ ਨੂੰ ਥੋੜਾ ਫਿਲਿਪ ਦੇਣ ਦੇ ਲਈ ਦੱਸਣ ਦੇ ਲਈ ਇਹ ਵੀ ਹੋਇਆ ਕਿ ਜੀ US ਡਿਪਲੋਮੈਟਸ ਟੂ ਬਾਈਕਾਟ 2022 ਬੀਜਿੰਗ ਵਿੰਟਰ ਓਲੰਪਿਕਸ। ਉਹਨਾਂ ਦੇ ਐਥਲੀਟ ਜਾਣਗੇ ਜਿਹੜੀਆਂ ਵਿੰਟਰ ਓਲੰਪਿਕਸ ਹੁੰਦੀਆਂ 2022 ਦੀਆਂ ਬੀਜਿੰਗ 'ਚ ਹੋ ਰਹੀਆਂ। ਔਰ ਦਿਲਚਸਪ ਗੱਲ ਇਹ ਹੈ ਵੀ ਅਮਰੀਕਾ ਨੇ ਤਾਂ ਕਿਹਾ ਵੀ ਅਸੀਂ ਆਪਣੇ ਡਿਪਲੋਮੈਟ ਨਹੀਂ ਭੇਜਾਂਗੇ, ਪਰ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਮੀਟਿੰਗ ਹੈ ਇੰਡੀਆ ਨੇ ਵੈਲਕਮ ਕੀਤਾ ਹੈ, ਇੰਡੀਆ ਦੇ ਸਾਰੇ ਡਿਗਨਿਟਰੀ ਵੀ ਜਾਣਗੇ। ਸੋ ਮਤਲਬ ਇਹ ਜਿਹੜੀ ਇਹਨਾਂ ਨੇ ਨਵੀਂ ਯਾਰੀ ਵੀ ਪਾਈ ਸੀ ਅਮਰੀਕਾ ਦੇ ਨਾਲ, ਲੱਗਦਾ ਹੈ ਵੀ ਅਮਰੀਕਾ ਨੂੰ ਵੀ ਲੱਗ ਗਿਆ ਕਿ ਵੀ ਇਹ ਯਾਰ ਤਾਂ ਬਣਾਇਆ ਸੀ ਕਿ ਵੀ ਇਹਦੀ ਜੇਬ 'ਚੋਂ ਕੁਝ ਕੱਢਾਂਗੇ, ਇਹ ਤਾਂ ਵੈਸੇ ਹੀ ਇਹਦੇ ਪੱਲੇ ਕੁਝ ਨਹੀਂ ਹੈ। ਤੇ ਇੰਡੀਆ ਨੂੰ ਵੀ ਲੱਗਦਾ ਵੀ ਇਹ ਜਿਹੜਾ ਨਵਾਂ ਬਣਾਇਆ ਸੀ ਵੀ ਸ਼ਾਇਦ ਸਾਡੇ ਲਈ ਇਹ ਅੱਗੇ ਆ ਕੇ ਖਲੋਣਗੇ, ਪੁਰਾਣਾ ਕਾਹਨੂੰ ਛੱਡੀਏ। ਸੋ ਇਸ ਸਾਰੇ ਦੇ ਵਿੱਚ ਜੇ ਇੱਕ ਲਾਈਨਰ ਕਹਿਣਾ ਹੋਏ ਤੇ ਉਹ ਇਹ ਹੈ ਕਿ ਈਵਨ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਔਰ 2+2 ਡਾਇਲੌਗ ਵੀ ਪੂਰੀ ਤਰ੍ਹਾਂ ਉਵੇਂ ਹੀ ਕਲੈਪਸ ਹੋਇਆ ਜਿਵੇਂ ਕਿ ਇਹਨਾਂ ਦੀ ਫੋਰਨ ਪਾਲਿਸੀ ਨਰਿੰਦਰ ਮੋਦੀ ਹਕੂਮਤ ਦੀ ਹੋਈ ਹੈ ਔਰ ਹੋ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਪਿਓ ਜਦ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦਾ 3 ਮੈਂਬਰੀ ਇੱਕ ਖਾਸ ਡੈਲੀਗੇਸ਼ਨ ਅਟਾਰੀ ਵਾਗਾ ਸਰਹੱਦ ਰਾਹੀਂ ਦਿੱਲੀ ਪਹੁੰਚਿਆ। ਇਹ ਡੈਲੀਗੇਸ਼ਨ 7 ਤੇ 8 ਦਸੰਬਰ ਨੂੰ ਦਿੱਲੀ ਵਿੱਚ ਸਾਈਬਰ ਸਿਕਿਉਰਿਟੀ ਬਾਰੇ ਹੋਣ ਵਾਲੇ ਇੱਕ ਸੈਮੀਨਾਰ ਵਿੱਚ ਹਿੱਸਾ ਲਵੇਗਾ। ਸੋ ਇਸੇ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਰਾਜਸਥਾਨ ਵਿੱਚ BSF ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਨੂੰ ਸਰਜੀਕਲ ਸਟ੍ਰਾਈਕ ਦੀ ਧਮਕੀ ਦਿੱਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕਈ ਵਾਰ ਹਾਲਾਂਕਿ ਮੈਂ ਆਪਣੇ ਆਪ ਨੂੰ ਇਹ ਮੈਂ ਸਮਝਦਾ ਹਾਂ ਕਿ ਵੀ ਮੈਨੂੰ ਥੋੜੀ ਬਹੁਤ ਸਮਝ ਹੈ ਉਸ ਖਿੱਤੇ ਦੀ
ਔਰ ਖਾਸ ਤੌਰ ਤੇ ਪਾਕਿਸਤਾਨ ਦੇ ਨਾਲ ਸਾਡੀ ਹਮਦਰਦੀ, ਦੋਸਤਾਨਾ ਔਰ ਫਿਊਚਰ ਨੇਬਰ ਦੇ ਤੌਰ ਤੇ ਅਸੀਂ ਦੇਖਦੇ ਹਾਂ, ਵੈਲ ਵਿਸ਼ਰ ਹੈ। ਇਸ ਲਈ ਟਾਈਮ ਟੂ ਟਾਈਮ ਅਸੀਂ ਜਿਹੜੀ ਗੱਲ ਸਾਨੂੰ ਚੰਗੀ ਲੱਗਦੀ ਹੈ ਉਹਦੀ ਤਾਰੀਫ ਵੀ ਕਰਦੇ ਹਾਂ, ਜਿਸ ਦੇ ਉੱਤੇ ਸਾਡਾ ਮਨ ਅਟਕ ਜਾਂਦਾ ਹੈ ਉਸ ਦੇ ਉੱਤੇ ਅਸੀਂ ਸਵਾਲ ਵੀ ਚੁੱਕਦੇ ਹਾਂ। ਔਰ ਮੈਂ ਸਮਝਦਾ ਵੀ ਇੱਕ ਪਾਸੇ ਕਸ਼ਮੀਰ ਦੇ ਮੁੱਦੇ ਤੇ, ਜੰਮੂ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਨੇ ਐਗਰੈਸਿਵ ਡਿਪਲੋਮੇਸੀ ਕੀਤੀ, ਉਹਨਾਂ ਦੇ ਐਂਬੈਸਡਰ ਨੂੰ ਉੱਥੋਂ ਕੱਢਿਆ, ਆਪਣਾ ਵੀ ਵਾਪਸ ਸੱਦਿਆ ਔਰ ਉਹਨਾਂ ਦੇ ਨਾਲ ਜਿੰਨੇ ਇੱਕ ਵਪਾਰਕ ਸਬੰਧ ਖਾਸ ਤੌਰ ਤੇ ਵਾਘਾ ਬਾਰਡਰ ਰਾਹੀਂ ਸੀ ਉਹਨਾਂ ਨੂੰ ਖਤਮ ਕੀਤਾ। ਔਰ ਈਵਨ ਹੁਣ ਜੇ ਅਫਗਾਨਿਸਤਾਨ ਨੂੰ ਹਿਊਮੈਨਿਟੇਰੀਅਨ ਏਡ ਵੀ ਜਾਣੀ ਸੀ, ਕਿੰਨੀ ਦੇਰ ਉਹਨਾਂ ਨੇ ਇਨਸਿਸਟ ਕੀਤਾ ਵੀ ਇੰਡੀਆ ਦੇ ਟਰੱਕ ਨਹੀਂ ਜਾ ਸਕਦੇ, ਔਰ ਬਾਅਦ ਜਿਹੜਾ ਐਗਰੀਮੈਂਟ ਹੋਇਆ ਵੀ ਉਹਦੇ ਚ ਅਫਗਾਨਿਸਤਾਨ ਦੇ ਟਰੱਕ ਜਿਹੜੇ ਨੇ ਉਹ 50,000 ਮੀਟ੍ਰਿਕ ਟਨ ਕਣਕ ਲੈ ਕੇ ਜਾਣਗੇ, ਜਿਹੜਾ ਇੱਕ ਠੀਕ ਪਾਰਟ ਹੈ। ਔਰ ਇਸ ਸਾਰੇ ਚ ਉਹਨਾਂ ਨੇ ਜਦੋਂ ਇਹਨਾਂ ਨੇ ਅਜੀਤ ਡੋਵਲ ਨੇ ਅਫਗਾਨਿਸਤਾਨ ਦੇ ਮੁੱਦੇ ਤੇ 6 ਮੁਲਕਾਂ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਮੀਟਿੰਗ ਸੱਦੀ ਤੇ ਪਾਕਿਸਤਾਨ ਨੇ ਉਹਨੂੰ ਠੁਕਰਾ ਦਿੱਤਾ ਬਿਲਕੁਲ। ਲੇਕਿਨ ਹੁਣ ਇਹ ਪੋਜ਼ਿਟਿਵ ਗੱਲਾਂ ਨੇ। ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਪਾਕਿਸਤਾਨ ਖੁਦ ਜਿਹੜੀ ਘਟਨਾ ਸਿਆਲਕੋਟ 'ਚ ਹੋਈ ਔਰ ਉਸ ਨੂੰ ਲੈ ਕੇ ਜਿਵੇਂ ਇੰਡੀਆ ਨੇ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਫਿਰ ਨਿਸ਼ਾਨੇ ਤੇ ਲਿਆ ਔਰ ਜ਼ਾਹਰ ਹੈ ਵੀ ਉਸ ਨੂੰ ਅਸੀਂ ਤਾਂ ਕੰਡੈਮ ਕੀਤਾ ਹੀ ਕੀਤਾ ਬਹੁਤ ਵੱਡੇ ਲੈਵਲ ਤੇ। ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਵੀ ਜਿਹੜੇ ਰਿਐਕਸ਼ਨ ਅਸੀਂ TV 84 ਦੀ ਉਸ ਵੀਡੀਓ ਤੇ ਦੇਖ ਸਕਦੇ ਹਾਂ ਕਿ ਕਿਵੇਂ ਯਾਰ ਇੱਕ ਵੀ ਐਸਾ ਕਮੈਂਟ ਨਹੀਂ ਹੈ ਸੈਂਕੜਿਆਂ ਕਮੈਂਟਸ ਤੋਂ ਜਿਹੜਾ ਕਿ ਉਹਨਾਂ ਕਾਤਲਾਂ ਨੂੰ ਸਪੋਰਟ ਕਰਦਾ ਹੋਵੇ। ਲੇਕਿਨ ਆਲ ਆਫ ਅ ਸਡਨ ਅੱਜ ਜਦੋਂ ਮੈਂ ਖਬਰ ਦੇਖਦਾ ਕਿ ਜੀ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਦੇ 3 ਜਿਹੜੇ ਆਫੀਸ਼ੀਅਲ ਨੇ ਜਿਨ੍ਹਾਂ ਸ਼ਫੀਕ ਅਹਿਮਦ, ਅਸੀਮ ਮੁਹੰਮਦ ਤੇ ਜਾਵੇਦ ਖੁਰਮ, ਉਹ ਅਟਾਰੀ ਵਾਘਾ ਬਾਰਡਰ ਰਾਹੀਂ ਜਿਹੜੇ ਨੇ ਉਹ ਭਾਰਤ ਪਹੁੰਚੇ। ਦਿੱਲੀ ਉਹਨਾਂ ਨੇ ਜਾਣਾ ਕਿਉਂਕਿ 7 ਤੇ 8 ਦਸੰਬਰ ਨੂੰ ਸਾਈਬਰ ਸਿਕਿਉਰਿਟੀ ਬਾਰੇ ਜਿਹੜਾ ਕੋਈ ਸੈਮੀਨਾਰ ਹੋ ਰਿਹਾ ਉਹਦੇ 'ਚ ਉਹਨਾਂ ਨੇ ਪਾਰਟਿਸਿਪੇਟ ਕਰਨਾ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਜੀ ਕਿ ਬਹੁਤ ਇੰਪੋਰਟੈਂਟ ਪਾਰਟ ਹੈ ਸੈਮੀਨਾਰ 'ਚ ਇੰਟਰਨੈਟ ਦੀ ਵਰਤੋਂ ਕਿਵੇਂ ਹੁੰਦਿਆਂ ਜਿਹੜੀਆਂ ਡਾਟਾ, ਡਿਵਾਈਸਿਸ, ਸੌਫਟਵੇਅਰ, ਨੈਟਵਰਕ, ਜ਼ਰੂਰੀ ਰਿਕਾਰਡ ਦੇ ਜਿਹੜੇ ਹੈਕ ਕੀਤੇ ਜਾਣ ਦੇ ਖਤਰਿਆਂ ਨੂੰ ਤੇ ਇਹਨਾਂ ਦੇ ਹੱਲ ਬਾਰੇ ਜਿਹੜਾ ਉਹ ਉਹਨਾਂ ਨੂੰ ਇਨਫੋਰਮੇਸ਼ਨ ਮਿਲੇਗੀ। ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਇੱਕ ਐਡਾ ਕਿਹੜਾ ਜਿਹਨੂੰ ਕਹਿੰਦੇ ਨੇ ਵੇਲਣੇ 'ਚ ਬਾਂਹ ਆਈ ਹੋਈ ਹੈ ਕਿ ਤੁਸੀਂ ਇੱਕ ਪਾਸੇ ਤਾਂ ਉਹਨਾਂ ਦੇ ਨਾਲ ਹਾਰਡ ਲਾਈਨ ਲਈ ਹੋਈ ਹੈ ਤੇ ਤੁਹਾਡਾ ਫੋਰਨ ਜਿਹੜਾ ਮੰਤਰਾਲੇ ਦੇ ਜਿਹੜੇ ਨੇ ਵਫਦ ਉਹ ਜਾ ਕੇ ਉੱਥੇ ਸੈਮੀਨਾਰ 'ਚ ਬੈਠੇ ਹੋਏ ਨੇ ਵੀ ਉਹਨਾਂ ਨੇ ਦੇਖਣਾ ਹੈ ਕਿ ਸਾਈਬਰ ਸਿਕਿਉਰਿਟੀ ਕੀ ਕਰਨੀ। ਔਰ ਇਹ ਨਹੀਂ ਹੈ ਕਿ ਵੀ ਇੰਡੀਆ ਨੇ ਕੋਈ ਇਸ ਪੀਰੀਅਡ ਦੇ ਵਿੱਚ ਵਿਦਿਨ ਕੋਈ ਸੌਫਟ ਲਾਈਨ ਨੂੰ ਜਦੋਂ ਇਹ ਸਰਹੱਦ ਕ੍ਰਾਸ ਕਰ ਰਹੇ ਨੇ ਅਸੀਂ ਖਬਰ ਦੇਖਦੇ ਹਾਂ ਕਿ ਜੈਸਲਮੇਰ ਰਾਜਸਥਾਨ ਦੇ ਵਿੱਚ ਜਿੱਥੇ ਕਿ BSF ਦੀ ਜਿਹੜੀ ਹੈ ਉਹ 56th ਰੇਜ਼ਿੰਗ ਡੇ ਕਿਉਂਕਿ BSF ਫੋਰਸ 1965 ਦੇ ਵਿੱਚ ਬਣਾਈ ਗਈ ਸੀ ਬਾਰਡਰ ਸਿਕਿਉਰਿਟੀ ਫੋਰਸ, ਉਹਦੇ 'ਚ ਜੈਸਲਮੇਰ ਜਿਹੜਾ ਬਿਲਕੁਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਰਾਜਸਥਾਨ 'ਚ, ਉੱਥੇ ਇਹ ਜਿਹੜਾ ਕਾਤਲ ਬਿੱਲੇ ਰੰਗੇ ਦੀ ਜੋੜੀ ਵਾਲਾ ਅਮਿਤ ਸ਼ਾਹ ਇਹ ਫੌਜੀ ਹੈਟ ਪਾ ਕੇ ਜਿਹੜਾ ਉੱਥੇ ਐਡਰੈਸ ਕਰ ਰਿਹਾ ਔਰ ਜਿਹੜੀਆਂ ਹੈਡਲਾਈਨਸ ਲੱਗਦੀਆਂ ਨੇ ਖਬਰ ਦੀਆਂ ਕੋਈ ਵੀ ਸਾਡੀਆਂ ਸਰਹੱਦਾਂ ਤੇ ਜਵਾਨਾਂ ਨੂੰ ਹਲਕੇ 'ਚ ਨਹੀਂ ਲੈ ਸਕਦਾ ਕਿ ਭਈ ਇਨ ਲਾਈਟਰ ਵੇ ਨਹੀਂ। ਔਰ ਇਹਦੇ 'ਚੋਂ ਖਾਸ ਤੌਰ ਤੇ ਇਹ ਗੱਲ ਕਰ ਰਹੇ ਕਿ ਜੀ ਅਸੀਂ ਪੁਲਵਾਮਾ ਦੇ ਵਿੱਚ ਉੜੀ 'ਚ ਜਦੋਂ ਸਰਹੱਦੋਂ ਪਾਰ ਯਾਨੀ ਪਾਕਿਸਤਾਨ ਵੱਲੋਂ ਅੱਤਵਾਦੀ ਹਮਲੇ ਹੋਏ ਔਰ ਮੋਦੀ ਸਰਕਾਰ ਨੇ ਸਖਤ ਫੈਸਲੇ ਲੈ ਕੇ ਸਰਜੀਕਲ ਸਟ੍ਰਾਈਕ ਕਰਕੇ ਦੱਸ ਦਿੱਤਾ ਕਿ ਭਾਰਤ ਦੇ ਜਵਾਨਾਂ 'ਚ ਕੀ ਕਰਨ ਦੀ ਕੈਪੈਸਿਟੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇਹਦੇ ਲਈ ਕੋਈ ਵੀ ਸਾਨੂੰ ਹੋਇਆ ਅਸੀਂ ਫੇਰ ਕਰਾਂਗੇ। ਅਸੀਂ 2014 ਤੋਂ ਲੈ ਕੇ ਸਰਹੱਦਾਂ ਦੀ ਸੇਫਟੀ ਨੂੰ ਜਿਹੜਾ ਉਹ ਬਹੁਤ ਅਹਿਮੀਅਤ ਦੇ ਰਹੇ ਹਾਂ ਔਰ ਇਹ ਗੱਲ ਉਹਨੇ ਕਿਸੇ ਅੰਦਰ ਕਮਰੇ 'ਚ ਬਹਿ ਕੇ ਨਹੀਂ ਗਈ। ਉੱਥੇ ਸ਼ਹੀਦ ਪੂਨਮ ਸਿੰਘ ਸਟੇਡੀਅਮ ਕੋਈ ਜੈਸਲਮੇਰ 'ਚ ਹੈ ਉਹਦੇ 'ਚ ਉਹਨੇ ਸਲਾਮੀ ਲਈ BSF ਤੋਂ ਜੇ ਟੈਕਨੀਕਲ ਟੀਮ ਕੋਲੋਂ ਪਿਕਚਰ ਹੈ ਕਿ ਵੀ ਉਹ ਦਿਖਾ ਦੇਣ ਕਿ ਵੀ ਕਿਵੇਂ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਦੇਖੋ ਪਹਿਲੀ ਵਾਰ ਹੈ ਕਿ ਇਹ BSF ਦਾ ਰੇਜ਼ਿੰਗ ਡੇ ਅਸੀਂ ਦਿੱਲੀ ਤੋਂ ਬਾਹਰ ਮਨਾ ਰਹੇ ਹਾਂ। ਹੁਣ ਤੱਕ ਅਸੀਂ ਉੱਥੇ ਹੀ ਮਨਾਉਂਦੇ ਸੀ ਔਰ ਅਸੀਂ ਜੈਸਲਮੇਰ 'ਚ ਵੀ ਇਸ ਲਈ ਆਏ ਕਿ ਵੀ 2019 'ਚ ਪੁਲਵਾਮਾ ਹਮਲਾ ਤੇ 2016 'ਚ ਉੜੀ ਹਮਲੇ ਤੋਂ ਬਾਅਦ ਜਿਵੇਂ ਮੋਦੀ ਸਰਕਾਰ ਨੇ ਹਵਾਈ ਤੇ ਸਰਜੀਕਲ ਸਟ੍ਰਾਈਕ ਵਰਗੇ ਸਖਤ ਫੈਸਲੇ ਲਏ ਦੁਨੀਆ ਨੇ ਦੇਖਿਆ ਕਿ ਭਾਰਤ ਨੇ ਕਿਵੇਂ ਪਾਕਿਸਤਾਨ ਨੂੰ ਸਜ਼ਾ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਅੱਗੋਂ ਲਈ ਵੀ ਇਹ ਮਿਸਾਲ ਕਾਇਮ ਕਰ ਦਿੱਤੀ ਹੈ। ਹੁਣ ਇੱਕ ਪਾਸੇ ਉਹਨਾਂ ਦਾ ਹੋਮ ਮਿਨਿਸਟਰ ਇਸ ਲੈਵਲ ਦੀ ਪੋਸਟਿੰਗ ਕਰ ਰਿਹਾ ਤੇ ਤੁਹਾਡੇ 3 ਜਿਹੜੇ ਆਫੀਸ਼ੀਅਲ ਨੇ ਉਹ ਜਾ ਕੇ ਦਿੱਲੀ 'ਚ
ਸੈਮੀਨਾਰ ਅਟੈਂਡ ਕਰ ਰਹੇ ਨੇ ਜੀ ਕਿ ਸਾਈਬਰ ਸਿਕਿਉਰਿਟੀ ਕਿਵੇਂ ਕਰਨੀ ਹੈ। ਇਹ ਮੇਰੀ ਸਮਝ ਤੋਂ ਬਾਹਰ ਹੈ। ਜੇ ਸਾਡੇ ਵਿਊਅਰਸ ਚੋਂ ਕੋਈ ਇਹ ਸਾਰੇ ਇਸ਼ੂ ਨੂੰ ਸਮਝਦਾ ਹੈ ਤੇ ਉਹ ਜੇ ਸਮਝਾ ਦੇਗਾ ਤੇ ਅਸੀਂ ਉਹਦੇ ਸ਼ੁਕਰਗੁਜ਼ਾਰ ਹੋਵਾਂਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੈਲਜੀਅਮ ਦੇ ਪਾਕਿਸਤਾਨ ਵਿੱਚ ਐਂਬੈਸਡਰ ਮਿਸਟਰ ਫਿਲਿਪ ਆਪਣੇ ਜਿਹੜੀ ਡੈਲੀਗੇਸ਼ਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ, ਜਿੱਥੇ ਉਹਨਾਂ ਨੇ ਸੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਜਿਹੜੀ ਅਹਿਮੀਅਤ ਜਗ ਜ਼ਾਹਿਰ ਹੋ ਰਹੀ ਹੈ ਅਤੇ ਇਸ ਦੇ ਨਾਲ ਪਾਕਿਸਤਾਨ ਦਾ ਜਿਹੜਾ ਹਾਂ ਪੱਖੀ ਇਮੇਜ ਵੀ ਉਹ ਵੀ ਦੁਨੀਆ ਦੇ ਸਾਹਮਣੇ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦਾ ਇੱਕ ਕ੍ਰਿਟਿਕ, ਉਹਨਾਂ ਦੀ ਨੂੰ ਨੈਗੇਟ ਕਰਨ ਵਾਲਾ ਹਰ ਐਕਸ਼ਨ ਤੋਂ, ਉਹ ਇੱਕ ਇੰਟਰਵਿਊ ਦੇ ਰਿਹਾ ਸੀ ਕਿਸੇ ਨੂੰ, ਇਹ ਹੋ ਗਿਆ, ਉਹ ਹੋ ਗਿਆ, ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਤੇ ਉਹਨੇ ਇੰਟਰਵਿਊਅਰ ਨੇ ਉਹਨੂੰ ਪੁੱਛਿਆ ਕਿ ਵੀ ਇमरान खान साहब ने कोई अच्छा काम भी किया? तो वो कहता है भी हाँ, एक काम बहुत अच्छा किया। मैंने क्या? कहता करतारपुर साहब का कॉरिडोर खोल दिया। वो कहता इसके जो होंगे असरात वो दुनिया देखेगा कि ये पाकिस्तान को कैसे दुनिया में जो है इसका फ़ायदा देगा, डिप्लोमेसी भी और अदरवाइज भी और दूसरा भी। और मैं समझदा है भी ये गल बिल्कुल ठीक है। हालांकि असीं होर भी मामलों च एडमायर करते हैं, लेकिन इस दे विच भी जनरल बाजवा पाकिस्तानी फौजी चीफ, बेशक जिवें साडा अक्सर ये कहना कि कोई ओवरनाइट ये प्रोजेक्ट नहीं आया, आलमोस्ट 20 साल तो इस दे उत्ते काम हो रहा सी, लेकिन कई बार किसी दे कोल विल हुंदी है उहनूं इंप्लीमेंट करन दी। सो ये जनरल बाजवा और इमरान खान की जोड़ी नूं क्रेडिट जांदा है कि उन्होंने सिख कौम की जिहड़ी आलमोस्ट 70 साल तो ज़्यादा दी अरदासां सी कि भाई खुले दर्शन दीदार होण करतारपुर की इस लांघे राहीं, कॉरीडोर राहीं, वो जिथे सिख कौम के दिल जिते ने और उत्थे दुनिया दे विच भी, क्योंकि देखो कोई एक अद्धी घटना वापरदी है तो दुनिया च जिहड़ा है वो नैगेशन शुरू हो जाती है। जो सियालकोट की घटना ने जिन्ना बैड PR पाकिस्तान नूं दिता है, श्रीलंका का एक एडवाइज़र जिहड़ा उन्हां दे हैड ऑफ द स्टेट दे नाल ही किसी होर देश के मुल्क दे विच सी, उन्हें कहा कि जी इसदा मतलब ये है कि जो जिवें तालिबान ने अफगानिस्तान च टेक ओवर किया है, इन्हें हौसले बुलंद कर दिते हैं और ये जिहड़ा फैनेटिसिज्म है पाकिस्तान च होर भी वधेगा। और बहुत सारे पासों ਅਸੀਂ आने वाले साल ਦੀਆਂ रिपोर्टां ਦੇ ਵਿੱਚ भी देखांगे कि इस घटना ਨੂੰ बहुत ਜਿਹੜਾ ਹੈ ਉਹ ਪ੍ਰੋਮਿਨੈਂਸ ਦਿੱਤੀ ਜਾਏਗੀ। ਹਾਲਾਂकि पाकिस्तान की हुकूमत और उन्होंने ਦੇ ਅਦਾਰਿਆਂ ਨੇ और ਜਿਵੇਂ ਈਵਨ ਇੱਕ ਹੋਰ ਨੌਜਵਾਨ ਦਾ ਜ਼ਿਕਰ ਹੋਇਆ ਕਿ ਜਿਹਨੇ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਅਖੀਰ ਤੱਕ ਉਹ ਲੜਿਆ, ਉਹਨੂੰ ਤਮਗਾਏ ਸ਼ੁਜਾਤ ਜਿਹੜਾ ਬਹਾਦਰੀ ਦਾ ਤਮਗਾ ਹੈ ਉਹ ਦਿੱਤਾ ਗਿਆ ਪਾਕਿਸਤਾਨ ਵੱਲੋਂ।
पर ਜਿਹੜੀ ਗੱਲ बैक टू करतारपुर कॉरीडोर कि भी ये इकल्ला ये नहीं है भी पाकिस्तान ने सिखां दी गुडविल जित के लंबा वक्त जिस ते असर होणगे और हो भी रहे ने ਜਿਹੜੀ गुडविल और आण जाण कल्ला ही नहीं ਬਹੁਤਿਆਂ ਲਈ ਤਾਂ शायद उत्थे बैठे हकूमती लोगों का एक तबका सी जिन्हां ने लफज टूरिज्म यूज़ किया जिन्हां नूं बाद च रोकिया गया कि भाई ये तुहाडा एक गुडविल जैस्चर कौम ਲਈ ਇਹਨੂੰ ਪੈਸਿਆਂ ਨਾਲ ਕਿਉਂ ਗਿਣਦੇ ਹੋ ਜਿੱਥੇ ਸਿੱਖ ਆਣਗੇ ਪੈਸੇ ਆ ਹੀ ਜਾਣਗੇ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਿੱਖਾਂ ਦੀ ਆਮਦ ਜਿਵੇਂ ਹੁਣ ਵੀ ਲਗਾਤਾਰਤਾ ਨਾਲ ਬਾਹਰੋਂ ਸਿੱਖ ਜਾਂਦੇ ਨੇ ਪਰ ਹੁਣ ਇੱਕ ਪਾਸੇ ਸ੍ਰੀਲੰਕਾ ਦੀ ਘਟਨਾ ਨੈਗੇਟ ਕਰ ਰਹੀ ਹੈ ਸਾਰੇ ਪਾਸੇ ਸ੍ਰੀਲੰਕਨ ਦੇ ਮਾਰੇ ਜਾਣ ਦੀ ਘਟਨਾ ਸਿਆਲਕੋਟ ਔਰ ਨਾਲ ਦੀ ਨਾਲ ਖਬਰ ਆਂਦੀ ਹੈ ਕਿ ਬੈਲਜੀਅਮ ਦੇ ਐਮਬੈਸਡਰ ਮਿਸਟਰ ਫਿਲਿਪ ਬ੍ਰੌਂਚਨ करतारपुर साहब पहुँचते हैं अपने डेलीगेशन के नाल और उन्होंने जोड़ा गुरुद्वारा साहब के अंदर दर्शन किए बाहर जिथे मज़ार बनया होया गुरु नानक साहब का उत्थे रुके फिर जड़ियाँ कंपलैक्स के गैलरीज ने उन्होंने गए फिर जोड़ा सरोवर है खूह है जिस खूह तो गुरु नानक साहब ने पानी गेड़ के खेतों की जी है खेती की और फिर उन्होंने संगत दे विच बैठ के लंगर छकिया और दर्शक स्क्रीन दे उत्ते उस पिक्चर नूं देख सकते हैं और इस वे मौके दे उत्ते जिहड़े हैड ग्रंथी सी गुरुद्वारा साहब दे उन्होंने उन्होंने ऑनर किया सिरोपाओ दे नाल और लोकल रमेश सिंह अरोड़ा जिहड़े MPA ने और दूसरे मैंबर इंद्रजीत सिंह सारे शामिल ने सो मैं समझदा भी हुण गल ये साडे मीडिया ईवन इंडियन ऑक्यूपाइड पंजाब दे मीडिया च लगदा है पता नहीं पाकिस्तान दे मैं नैशनल मीडिया जां किसी टॉक शो दे उत्ते मैं ये डिस्कस हुंदा नहीं देखिया वो घट्टो घट जे उन्होंने पॉजिटिव PR करना है उन्होंने कोई झूठ बोलण दी लोड़ नहीं है जिहड़े लोग विजिट करते हैं और इस मामले जे कोई एजेंसी पाकिस्तान दी जिहड़ी है गाइडलाइन दे सकती है पाकिस्तानी मीडिया नूं और खास तौर ते उन्हां दे जिहड़े इंटरनेशनल सैक्टर ने कि भी इन्हां खबरां नूं तुसीं प्रोमिनेंस दे नाल दिओ जे हुण यूनाइटेड नेशनस दे सैकटरी जनरल मिस्टर एंटोनियो गुटरेस उत्थे करतारपुर साहब गए सी तो मैनू ये कुछ ने तो कवर किया एक दो मीडिया भी मैं देखे लेकिन जिस लैवल की यह खबर सी और उत्थे उन्होंने खलो के उस धरती के उत्ते कहा भी ये कॉरीडोर ऑफ लव है और पाकिस्तान ने क्योंकि इहदे नाल सिख जिहड़े ने बेशक बहुत थोड़ी गिणती च ने पाकिस्तान पर एक अकलीयत ने हिस्टोरिकली साडा हैरीटेज पाकिस्तान दे विच है ਤੇ ਜੇ ਪਾਕਿਸਤਾਨ ਇਸ ਇਮੇਜ ਨੂੰ ਜੇ ਹੁਣ ਇਹ ਸਿਆਲਕੋਟ ਵਾਲੀ ਮਾੜੀ ਘਟਨਾ ਦੇ ਚੱਲਦੇ ਆ ਵਿਦਨ 3-4 ਡੇਜ਼ ਬੈਲਜੀਅਮ ਦਾ ਐਮਬੈਸਡਰ ਕਰਤਾਰਪੁਰ ਸਾਹਿਬ ਆ ਕੇ ਦੇਖ ਕੇ ਔਰ ਉਹਦੇ 'ਚ ਜ਼ਾਹਰ ਹੈ ਕਿ ਜਿੰਨੀ ਇਨਵੈਸਟਮੈਂਟ ਪਾਕਿਸਤਾਨ ਦੀ ਹਕੂਮਤ ਨੇ ਉਹਨਾਂ ਦਾ ਔਰ ਜਿਸ ਕਿਸਮ ਦਾ ਜਿਹੜਾ ਪ੍ਰਬੰਧਕੀ ਨਿਜ਼ਾਮ ਹੈ ਇਹ ਹੀ ਇੰਨਾ ਵੱਡਾ PR ਬਣ ਸਕਦਾ ਹੈ ਪਰ ਹੁਣ ਕੌਣ ਕਿਹਨੂੰ ਸਮਝਾਏ ਕਿ ਭਾਈ ਤੁਸੀਂ ਆਪਣੇ ਲੋਕਾਂ ਦੇ ਵਿੱਚ ਆਪਣੀ सिर च स्वाह पाण ते तां लगे हुंदे हो जदों हुंदा है और उत्थे इन्ने डर्टी लैवल दी कई वारी एक्यूजेशनस चल रही ने अड अड सियासी धिरां दे विच और ऐ लगदा है भी ये लोग इन्ने ना शुक्रे ने इन्हां नूं एहसास नहीं है कि जे तुसीं पाकिस्तान दी की अहमियत है जां एक मुल्क दा होना कितना इंपॉर्टेंट है घट्टो घट भारत दे 200 मिलियन मुसलमानां दा ही हाल देख लिया करो 30 मिलियन सिखां दा हाल देखो ईसाइयां दा हाल देखो फिर शुक्रगुजार होवो कि भाई कायदे आजम ने अपनी विजन दे नाल तुहानू वो गिफ्ट दिती है कि जिन्हें तुहानू तुसी उत्थे तुहाडे कोई मजहबी हक्कां ते नहीं है पाकिस्तान ने इक्को एक जिहड़ा वो 59 दे करीब इस्लामिक मुल्कां दे विच एक न्यूक्लीयर पावर मुल्क है जिन्हां दी फौज जिहड़ी है उसने ना सिर्फ अपनियां सरहदां दी राखी कीती है अफगानिस्तान च किवें सोवियत यूनियन दा अटैक और पिछले 20 वरे च जो नैटो और अमेरिका और दूसरे दे नाल उन्होंने डील किया है अंदरूनी दहशतगर्दी भारत दे नाल बराबर दी टक्कर लई होई सो मतलब इन्ने क पॉजिटिव आस्पैक्ट ईवन एज ए मुल्क भी पाकिस्तान दे कोल ने लेकिन जे तुसी अकलीत ये ठीक है कि कुछ मुद्दे ने ब्लैसफेमी लॉ इस किस्म दा जां जिहदे थल्ले इंटरनेशनल ह्यूमन राइट्स ऑर्गेनाइजेशन जां US सर्फ जां स्टेट डिपार्टमेंट वो पाकिस्तान नूं कंट्री ऑफ कंसर्न तक लै जांदा है लेकिन जे पैरल जिवें सिखां प्रति आम आवाम दा भी मुहब्बत है हकूमती पॉलिसीज़ भी जे गुरुद्वारियां नूं रेनोवेट करन दी है और करतारपुर साहब तो वध के होर किहड़ी एग्जाम्पल हो सकदी है ते जे बाहरले मुल्कां दे एंबैसडर जिहड़े पाकिस्तान दे विच उन्हां दी एंबैसियां ने उन्हां नूं तुसीं जदों ईवन वो अपने आके क्रेडेंशियल्स भी भेट करदे ने
ਯਕੀਨੀ ਬਣਾਓ ਕਿ ਵੀ ਉਹਨਾਂ ਨੂੰ ਆਫੀਸ਼ੀਅਲ ਜਿਹੜਾ ਟੂਰ ਕਰਵਾਇਆ ਜਾਏਗਾ ਕਰਤਾਰਪੁਰ ਸਾਹਿਬ ਦਾ, ਦੂਸਰੇ ਇਤਿਹਾਸਕ ਮੁਕਾਮਾਂ ਦਾ। ਤੇ ਇਹ ਜਿਹੜੀ ਬਹੁਤ ਸਾਰੀ ਨੈਗੇਟਿਵਿਟੀ ਕ੍ਰੀਏਟ ਹੋਈ ਹੈ, ਇਹਨੂੰ ਜਿਹੜਾ ਰੋਕਣ ਦੇ ਵਿੱਚ ਮਦਦ ਮਿਲੇਗੀ। ਅਸੀਂ ਸਮਝਦੇ ਹਾਂ ਵੀ ਇਹ ਰੱਬ ਵੱਲੋਂ ਇੱਕ ਜਿਹੜਾ ਪਾਕਿਸਤਾਨ ਨੂੰ ਇਹ ਮਾਣ ਮਿਲਿਆ ਕਿ ਉਹਨਾਂ ਦੇ ਕੋਲ ਇੰਨਾ ਵੱਡਾ ਜਿਹੜਾ ਇਤਿਹਾਸਕ ਹੈਰੀਟੇਜ ਹੈ ਸਿੱਖ ਕੌਮ ਦਾ। ਇਸੇ ਤਰ੍ਹਾਂ ਬੁੱਧਿਜ਼ਮ ਨਾਲ ਰਿਲੇਟਡ ਵੀ ਜਿਹੜੀਆਂ, ਔਰ ਇਹ ਇਮਰਾਨ ਖਾਨ ਹਕੂਮਤ ਦੀ ਪਹਿਲ ਚੋਂ ਸੀ ਜਦੋਂ ਉਹਨਾਂ ਨੇ ਕਿਹਾ ਕਿ ਬੁੱਧਿਜ਼ਮ ਦੀਆਂ ਔਰ ਈਵਨ ਹਿੰਦੂ ਮਤ ਨਾਲ ਰਿਲੇਟਡ ਵੀ ਕਟਾਕਸ਼ ਰਾਜ ਔਰ ਦੂਸਰੇ ਤੀਸਰੇ ਚੀਜ਼ਾਂ ਉਹਨਾਂ ਦੇ ਕੋਲ ਨੇ। ਔਰ ਇਸ ਤੋਂ ਇਲਾਵਾ ਉਹ ਇੱਕ ਐਸਾ ਖਿੱਤਾ ਹੈ ਸਾਰਾ ਜਿਹੜਾ ਕਿ ਉਹਨਾਂ ਸਿਵਲਾਈਜੇਸ਼ਨਸ ਦਾ ਹਜ਼ਾਰਾਂ ਸਾਲਾਂ ਤੋਂ, ਸਭ ਤੋਂ ਪੁਰਾਣੀ ਸਿਵਲਾਈਜੇਸ਼ਨ ਇੰਡਸ ਵੈਲੀ ਸਿਵਲਾਈਜੇਸ਼ਨ, ਲਾਰਕਾਨਾ ਔਰ ਉਹੀ ਏਰੀਆ, ਇੰਨਾ ਵੱਡਾ ਖਜ਼ਾਨਾ ਇਤਿਹਾਸ ਦਾ, ਵਿਰਸੇ ਦਾ ਉਹਨਾਂ ਕੋਲ ਹੈ। ਔਰ ਸਿੱਖਾਂ ਵਰਗੀ ਕੌਮ ਜਿਹੜੀ ਕਿ ਵੈਸੇ ਹੀ ਜਿਹੜੀ ਹੈ ਉਹ ਬਾਗੋ ਬਾਗ ਹੈ ਕਿ ਭਾਈ ਇਹ ਜਿਹੜਾ ਸਾਡੇ ਗੁਰੂ ਦਾ ਘਰ ਖੋਲ੍ਹਿਆ, ਇਹਨੂੰ ਥੋੜਾ ਜਿਹਾ ਚੈਨਲਾਈਜ਼ ਤਾਂ ਕਰੋ, ਆਪਣਾ PR ਕਰੋ ਇਹਦੇ ਉੱਤੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।